ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮਹਾ ਤੁਹਾਡੀ ਹੋਸਟ ਨੀਲਮ ਖੁਰਦ ਮੈਂ ਟੀਵੀਐਚ ਫਿਰ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਰਨੀ ਆ ਪ੍ਰੋਗਰਾਮ ਸੱਚਾ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਰਾਜ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। गंगा जमनी तहजीब ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ ਜੀ ਆਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ। ਡਾਕਟਰ ਸਾਹਿਬ ਅੱਜ 25 ਨਵੰਬਰ 2024 12 ਮੱਘਰ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਫੈਕਟਰ ਕੇਬਲ ਆਰਸੀਨ ਕੇਬਲ ਬਾਲਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਦੇ ਟੀਵੀ 84 ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਸੋ ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਆਸ ਕਰਦੇ ਹਾਂ ਤੁਹਾਡਾ ਜਿਹੜਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਵੇਗਾ। ਸੋ ਵਿਊਅਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਹਮੇਸ਼ਾ ਤਰ੍ਹਾਂ ਕਰਨ ਜਾ ਰਹੇ ਹਾਂ ਸ਼ੁਰੂਆਤ ਸਪਾਂਸਰਸ਼ਿਪ ਦੇ ਵਾਲਾ ਨੇ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਬੇਕਰਸਫੀਲਡ ਕੈਲੀਫੋਰਨੀਆ ਤੋਂ ਸਰਦਾਰ ਰੇਸ਼ਮ ਸਿੰਘ ਜੀ ਅਤੇ ਸਰਦਾਰ ਜਗਤਾਰ ਸਿੰਘ ਜਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸ਼ਲਾਘਾ ਕੀਤੀ ਹੈ ਤੇ ਖਾਲਿਸਤਾਨ ਦੀ ਪ੍ਰਾਪਤੀ ਦੀ ਕਾਮਨਾ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਇਹਨਾਂ ਦੋਨਾਂ ਵੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੇ ਅਟਾਰਨੀ ਜਨਰਲ ਨੇ ਹਰਦੀਪ ਸਿੰਘ ਨਿੱਜਰ ਕਤਲ ਕੇਸ ਨੂੰ ਸਿੱਧੇ ਤੌਰ ਤੇ ਬ੍ਰਿਟਿਸ਼ ਕੋਲੰਬੀਆ ਦੇ ਸੁਪਰੀਮ ਕੋਰਟ ਵਿੱਚ ਟਰਾਈ ਕਰਨ ਦਾ ਫੈਸਲਾ ਕੀਤਾ ਹੈ। ਸੋ ਇਸ ਤਰ੍ਹਾਂ ਕਰਨਾ ਕ੍ਰਿਮੀਨਲ ਕੋਡ ਦੇ ਸੈਕਸ਼ਨ 577 ਦੇ ਬਿਲਕੁਲ ਅਨੁਕੂਲ ਹੈ ਕਿਉਂਕਿ ਇਹ ਕੇਸ ਬੜੀ ਅਹਿਮੀਅਤ ਵਾਲਾ ਕੇਸ ਹੈ ਔਰ ਇਸ ਨਾਲ ਜਨਤਕ ਹਿੱਤ ਵੀ ਜੁੜੇ ਹੋਏ ਨੇ ਔਰ ਦੂਸਰੇ ਪਾਸੇ ਹਰਦੀਪ ਸਿੰਘ ਨਿੱਜਰ ਕੇਸ ਨਾਲ ਸੰਬੰਧਿਤ ਗਵਾਹਾਂ ਨੂੰ ਜਿਹੜੀਆਂ ਧਮਕੀਆਂ ਮਿਲ ਰਹੀਆਂ ਨੇ ਇਸ ਲਈ ਇਹ ਡਾਇਰੈਕਟ ਟ੍ਰਾਇਲ ਦਾ ਢੁਕਵਾਂ ਕੇਸ ਬਣਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਬੇਕਰਸਫੀਲਡ ਤੋਂ ਵੀਰ ਰੇਸ਼ਮ ਸਿੰਘ ਤੇ ਵੀਰ ਜਗਤਾਰ ਸਿੰਘ ਜਿਹੜੇ ਕਲੋਜ਼ਲੀ ਰਿਲੇਟਡ ਨੇ ਭਾਈ ਰੇਸ਼ਮ ਸਿੰਘ ਹੋਰਾਂ ਦੇ ਨਾਲ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜੀ। ਆਪਣੀ ਕੈਲੀਫੋਰਨੀਆ ਫੇਰੀ ਦੇ ਦੌਰਾਨ ਜਿੱਥੇ ਅਸੀਂ ਬੇਕਰਸਫੀਲਡ ਭਾਈ ਰੇਸ਼ਮ ਸਿੰਘ ਹੋਰਾਂ ਦੇ ਗ੍ਰਹਿ ਵਿਖੇ ਵੀ ਇੱਕ ਰਾਤ ਗੁਜ਼ਾਰੀ ਉੱਥੇ ਉਹਨਾਂ ਦੇ ਨਾਲ ਇੱਕ ਪੋਡਕਾਸਟ ਵੀ ਕੀਤਾ ਜਿਹੜਾ ਕਾਫੀ ਸਰਾਇਆ ਗਿਆ। ਬਹੁਤ ਸਾਰੇ ਮੈਸੇजेस ਉਸ ਦੇ ਉੱਤੇ ਵੀ ਆਏ ਬਹੁਤ ਵੱਡੀ ਵਿਊਅਰਸ਼ਿਪ ਵੀ ਸੀ ਕਿਉਂਕਿ ਭਾਈ ਰੇਸ਼ਮ ਸਿੰਘ ਇੱਕ ਉਹ ਯੋਧੇ ਨੇ ਜਿਹੜੇ 1990 ਤੋਂ ਪੂਰੇ ਧੜੱਲੇ ਦੇ ਨਾਲ ਖਾਲਿਸਤਾਨ ਦੇ ਪਿੜ ਵਿੱਚ ਉਤਰੇ। ਉਹ ਸਿੱਖ ਯੂਥ ਆਫ ਅਮਰੀਕਾ ਹੋਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਹੋਏ ਉਸ ਦੇ ਵਿੱਚ ਜੋ ਉਹਨਾਂ ਨੇ ਸੇਵਾਵਾਂ ਦਿੱਤੀਆਂ ਨੇ ਔਰ ਧੜੱਲੇ ਦੇ ਨਾਲ ਇਹ ਨਹੀਂ ਹੈ ਕਿ ਕੋਈ ਕਿਸੇ ਦੀ ਕੋਈ ਉਕਾਣ ਮੰਨਦੇ ਨੇ ਔਰ ਆਪਣੀ ਗੱਲ ਸੱਚ ਨਾਲ ਕਹਿਣ ਦੀ ਹਿੰਮਤ ਰੱਖਦੇ ਨੇ। ਸੋ ਉਹ ਆਪਣੇ ਆਪ ਦੇ ਵਿੱਚ ਵੀ ਕਿਉਂਕਿ ਜਦੋਂ ਅਸੀਂ ਇਹ ਪੋਡਕਾਸਟ ਦਾ ਸਿਲਸਿਲਾ ਸ਼ੁਰੂ ਕੀਤਾ ਇਹ ਖਿਆਲ ਮੇਰੇ ਮਨ 'ਚ ਜਦੋਂ ਅਸੀਂ ਸਵਿਟਜ਼ਰਲੈਂਡ ਦੇ ਵਿੱਚ ਪਹਿਲਾਂ ਫਰੈਂਕਫਰਟ ਜਰਮਨੀ ਜਦੋਂ ਅਸੀਂ ਮਿਲੇ ਜਿਹੜੇ ਹਵਾਈ ਯੋਧੇ ਸੀ ਸਾਡੇ ਭਾਈ ਜਸਬੀਰ ਸਿੰਘ ਭਾਈ ਕਰਨ ਸਿੰਘ ਔਰ ਭਾਈ ਹਰਮਿੰਦਰ ਸਿੰਘ ਉਦੋਂ ਮੈਨੂੰ ਖਿਆਲ ਆਇਆ ਕਿ ਵੀ ਇਹ ਇੱਕ ਸਾਡਾ ਇਤਿਹਾਸ ਹੈ ਔਰਲ ਹਿਸਟਰੀ ਵੀ ਹੈ ਜਿਨ੍ਹਾਂ ਨੇ ਇਸ ਪਾਸੇ ਆਪਣੀਆਂ ਜ਼ਿੰਦਗੀਆਂ ਲਾਈਆਂ ਨੇ ਔਰ ਦੂਸਰੀ ਹਿਊਮਨ ਇੰਟਰਸਟ ਸਟੋਰੀ ਵੀ ਹੈ ਕਿ ਕਿਵੇਂ ਘਟਨਾਕ੍ਰਮ ਜਿਹੜੇ ਨੇ ਜਾਂ ਕੋਈ ਵੱਡੀ ਘਟਨਾ ਬੰਦੇ ਦੇ
ਜੀਵਨ ਦੇ ਰਾਹ ਨੂੰ ਬਦਲ ਦਿੰਦੀ ਹੈ, ਕੋਰਸ ਆਫ ਲਾਈਫ ਜਿਹਨੂੰ ਅਸੀਂ ਕਹਿੰਦੇ ਹਾਂ। ਤੇ ਕਿਵੇਂ ਆਲ ਆਫ ਏ ਸਡਨ ਤੁਸੀਂ ਇੱਕ ਵਾਟ ਤੇ ਚੱਲਦੇ ਹੋਏ ਇੱਕਦਮ ਦੂਸਰੇ ਪਾਸੇ ਆ ਜਾਂਦੇ ਹੋ, ਜਿਹਨੂੰ ਅਸੀਂ ਹਾਲਾਤ ਦਾ ਤਕਾਜ਼ਾ ਵੀ ਕਹਿੰਦੇ ਹਾਂ। ਪਰ ਐਸੇ ਵੀ ਲੋਕ ਨੇ ਜਿਹੜੇ ਗੁਲਾਮੀ ਔਰ ਬਿਲਕੁਲ ਜ਼ਲਾਲਤ ਦੇ ਬਾਵਜੂਦ ਉਸੇ ਰਾਹ ਨੂੰ ਚੰਬੜੇ ਹੋਏ ਸੀ ਜਾਂ ਚੰਬੜੇ ਹੋਏ ਨੇ। ਲੇਕਿਨ ਇੱਕ ਉਹ ਨੇ ਜਿਹੜੇ ਬਾਗੈਰਤ ਬਾਣਖ ਲੋਕ, ਜਿਨ੍ਹਾਂ ਨੂੰ ਲੱਗਾ ਕਿ ਨਹੀਂ, ਜੋ ਅਰਜੂਨ 84 ਬਹੁਤ ਵੱਡਾ ਇਸ ਲਿਹਾਜ਼ ਦੇ ਨਾਲ, ਜਿਹਨੇ ਸਾਡੇ ਬਹੁਤ ਸਾਰਿਆਂ ਦਾ ਕੋਰਸ ਆਫ ਲਾਈਫ ਵੀ ਬਦਲਿਆ, ਕਿੰਨਿਆਂ ਦੀਆਂ ਜ਼ਿੰਦਗੀਆਂ ਦੇ ਵਿੱਚ ਕਿੱਡੀ ਵੱਡੀ ਤਬਦੀਲੀ ਆਈ। ਔਰ ਇਕੱਲੀ ਇੱਕ ਥਾਂ ਤੇ ਨਹੀਂ ਸੀ ਕਿ ਵੀ ਪੰਜਾਬ ਦੇ ਵਿੱਚ ਬੈਠੇ ਸਿੱਖਾਂ ਨੇ ਜਾਂ ਪੰਜਾਬ ਤੋਂ ਬਾਹਰਲੇ ਸੂਬਿਆਂ 'ਚ ਮਹਿਸੂਸ ਕੀਤਾ। ਵੱਡੀ ਗਿਣਤੀ 'ਚ ਦੁਨੀਆ ਭਰ ਜਿੱਥੇ ਵੀ ਸਿੱਖ ਸੀ ਔਰ ਉਸ ਦੇ ਅਸੀਂ ਰਿਜ਼ਲਟ ਵੀ ਦੇਖੇ। ਇੱਕ ਪਾਸੇ ਇੱਕ ਪੂਰੀ ਮੂਵਮੈਂਟ ਖੜੀ ਹੋਈ ਜਦੋਂ ਕਿ ਭਾਰਤੀ ਹਕੂਮਤ ਇਹ ਸਮਝਦੀ ਸੀ ਕਿ ਅਕਾਲ ਤਖਤ ਨੂੰ ਢਹਿ ਢੇਰੀ ਕਰਕੇ, ਪੰਜਾਬ ਨੂੰ ਕੱਟ ਆਫ ਕਰਕੇ, ਪੰਜਾਬ ਦੇ ਪਿੰਡਾਂ 'ਚ ਨੌਜਵਾਨੀ ਨੂੰ ਮਾਰ ਕੇ, ਜਿਹੜਾ ਪਹਿਲਾ ਜੋ ਉਹਨਾਂ ਨੇ ਅਟੈਕ ਕੀਤਾ ਜਿਹਦਾ ਨਾਂ ਉਹਨਾਂ ਨੇ ਸਿੱਖਾਂ ਨੂੰ ਚੜਾਉਣ ਲਈ ਆਪਰੇਸ਼ਨ ਬਲੂ ਸਟਾਰ ਰੱਖਿਆ। ਫਿਰ ਜੋ ਪੰਜਾਬ ਦੇ 12,000 ਤੋਂ ਜ਼ਿਆਦਾ ਪਿੰਡਾਂ 'ਚ ਨੌਜਵਾਨੀ ਦਾ ਘਾਣ ਕੀਤਾ ਜਾਂ ਗ੍ਰਿਫਤਾਰੀਆਂ ਕੀਤੀਆਂ ਜਾਂ ਝੂਠੇ ਪੁਲਿਸ ਮੁਕਾਬਲੇ ਬਣਾਏ, ਉਹਦਾ ਨਾਂ ਉਹਨਾਂ ਨੇ ਆਪਰੇਸ਼ਨ ਵੁੱਡਰੋਜ਼ ਰੱਖਿਆ। ਉਹਨਾਂ ਨੇ ਸਮਝਿਆ ਸੀ ਕਿ ਵੀ ਅਸੀਂ ਗੱਲ ਮੁਕਾ ਦਿੱਤੀ ਹੈ। ਇਹ ਠੀਕ ਹੈ ਕਿ ਹਾਲਾਤ ਜਦੋਂ ਕੋਈ ਇਸ ਕਿਸਮ ਦਾ ਧਾਵਾ ਹੁੰਦਾ ਹੈ ਜਾਂ ਇਸ ਕਿਸਮ ਦੀ ਸਟੇਟ ਵੱਲੋਂ ਸ਼ੁਰੂਆਤ ਹੁੰਦੀ ਹੈ, ਕੰਟਰੋਲ ਤਾਂ ਉਹਨਾਂ ਦੇ ਕੋਲ ਹੁੰਦਾ ਹੈ, ਅਸੀਂ ਤਾਂ ਰਿਐਕਟ ਹੀ ਕਰ ਰਹੇ ਹੁੰਦੇ। ਪਰ ਇਸ ਦਾ ਖਮਿਆਜ਼ਾ ਜੋ ਹਕੂਮਤ ਨੂੰ, ਇੰਡੀਅਨ ਸਟੇਟ ਨੂੰ ਭੁਗਤਣਾ ਪਿਆ 40 ਵਰ੍ਹੇ ਬੀਤਣ ਬਾਅਦ ਵੀ, ਜਿਹੜਾ ਉਹਨਾਂ ਦਾ ਡ੍ਰੀਮ ਸੀ ਕਿ ਉਹਨਾਂ ਨੇ ਅਕਾਲ ਤਖਤ ਢਾਹ ਕੇ ਸੰਤ ਪਿੰਡਾਂ ਵਾਲੇ ਜਨਰਲ ਸਵੇਗ ਸਿੰਘ, ਭਾਈ ਅਮਰੀਕ ਸਿੰਘ ਵਰਗੇ ਗੈਰਤਮੰਦ ਸਿੱਖਾਂ ਨੂੰ ਔਰ ਉਹਨਾਂ ਦੇ ਸਾਥੀਆਂ ਨੂੰ ਸ਼ਹੀਦ ਕਰਕੇ ਗੱਲ ਮੁਕਾ ਦਿੱਤੀ ਹੈ। ਗੱਲ ਦੀ ਅਸਲ 'ਚ ਉਹ ਸ਼ੁਰੂਆਤ ਹੋਈ। ਔਰ ਉਹਨੇ 84 ਤੋਂ ਬਾਅਦ ਬਾਗੈਰਤ ਬਾਣਖ ਨੌਜਵਾਨ ਬਾਹਰ ਵੀ ਨਿਕਲੇ ਕਿ ਗੱਲ ਨੂੰ ਅਸੀਂ ਬਾਹਰ ਤੋਰੀਏ। ਉਹ ਵੀ ਸੀ ਜਿਹੜੇ ਗਵਾਂਢੀ ਮੁਲਕ ਦੇ ਵਿੱਚ ਵੀ ਗਏ, ਕਿਉਂਕਿ ਉਦੋਂ ਕੋਈ ਕੰਡਿਆਲੀ ਤਾਰ ਨਹੀਂ ਸੀ ਲੱਗੀ ਹੋਈ। ਉਹਨਾਂ ਨੇ ਅਗਲੇ 10 ਸਾਲ ਜਿਹੜਾ ਹੈ ਪੰਜਾਬ ਦੀ ਨੌਜਵਾਨੀ ਨੇ ਇੰਡੀਅਨ ਸਟੇਟ ਦਾ ਮੁਕਾਬਲਾ ਕੀਤਾ। ਹਥਿਆਰਬੰਦ ਸੰਘਰਸ਼ ਦਾ ਜਵਾਬ ਜਿਹੜਾ ਇੰਡੀਅਨ ਸਟੇਟ ਦੇ ਟੈਰਰ ਦਾ, ਉਹਨਾਂ ਨੇ ਵੀ ਉਸੇ ਜ਼ਬਾਨ 'ਚ ਦਿੱਤਾ। ਔਰ ਜੂਨ 84 ਦੇ ਲਈ ਜ਼ਿੰਮੇਵਾਰ ਜਿਹੜੇ ਪ੍ਰਮੁੱਖ ਇੰਦਰਾ ਗਾਂਧੀ, ਜਨਰਲ ਵੈਦਿਆ, ਇਹ ਸਾਰੇ ਤਾਂ ਸਜ਼ਾ ਯਾਫਤਾ ਹੋਏ ਹੀ ਹੋਏ। ਲੇਕਿਨ ਇਹ ਸਾਰੇ ਨੇ ਡਾਇਸਪੋਰਾ ਦੇ ਵਿੱਚ ਸਿੱਖਾਂ ਦੀ ਗਿਣਤੀ ਵੀ ਵਧਾਈ। ਹਾਲਾਂ ਇੰਡੀਅਨ ਸਟੇਟ ਨੇ 1985 ਦੇ ਵਿੱਚ ਹੀ ਲਗਭਗ 1 ਸਾਲ ਬਾਅਦ ਜਿਹੜਾ ਏਅਰ ਇੰਡੀਆ, ਜਿਹੜਾ ਕਨਿਸ਼ਕਾ ਜਹਾਜ਼ ਦਾ ਹਾਦਸਾ ਕਰਵਾ ਕੇ ਖਾਲਿਸਤਾਨ ਦੀ ਸ਼ਾਂਤਮਈ ਲਹਿਰ ਨੂੰ, ਜਿਹੜੀ ਬਿਲਕੁਲ ਆਪਣੇ ਹੱਕਾਂ ਦੇ ਲਈ UN ਚਾਰਟਰ ਦੇ ਮੁਤਾਬਕ ਸੀ, ਉਸ ਨੂੰ ਉਹਨਾਂ ਨੇ ਦਹਿਸ਼ਤਗਰਦੀ ਦੇ ਖਾਤੇ 'ਚ ਪਾਇਆ। ਪਰ ਬਾਹਰ ਜਿਹੜੇ ਸਿੱਖ ਖਲੋਤੇ ਆਰਗੇਨਾਈਜੇਸ਼ਨਸ ਬਣੀਆਂ, ਉਹਨਾਂ 'ਚੋਂ ਵੀ ਵਕਤ ਪਾ ਕੇ ਕੁਛ ਜਿਹੜੇ ਨੇ ਉਹ ਤੁਰ ਗਏ, ਕੁਛ ਜਿਹੜੇ ਨੇ ਢਹਿ ਪਏ, ਕੁਛ ਜਿਹੜੇ ਨੇ ਉਹ ਕਮਜ਼ੋਰ ਹੋਏ, ਕੁਛ ਜਿਹੜੇ ਨੇ ਉਹ ਵਾਪਸ ਵੀਜ਼ਿਆਂ ਔਰ ਪਾਸਪੋਰਟਾਂ ਦੇ ਜਿਹੜੀ ਹੈ ਉਹ ਹਵਾਲੇ ਹੋ ਗਏ। ਲੇਕਿਨ ਕੁਛ ਉਹ ਯੋਧੇ ਨੇ ਜਿਨ੍ਹਾਂ ਨੇ ਇਸ ਲੜਾਈ ਨੂੰ ਲਗਾਤਾਰਤਾ ਨਾਲ ਜਾਰੀ ਰੱਖਿਆ। ਸੋ ਭਾਈ ਰੇਸ਼ਮ ਸਿੰਘ ਉਹਨਾਂ ਯੋਧਿਆਂ 'ਚੋਂ ਨੇ। ਔਰ ਇਸੇ ਤਰ੍ਹਾਂ ਭਾਈ ਜਗਤਾਰ ਸਿੰਘ, ਜਦੋਂ ਅਸੀਂ ਪਹਿਲੀ ਵਾਰੀ 90 ਦੇ ਵਿੱਚ ਗਏ, ਭਾਈ ਜਗਤਾਰ ਸਿੰਘ ਹੀ ਜਿਹੜੀ ਸੇਵਾ ਸੰਭਾਲ ਦੂਜੇ 'ਚ, ਉਹਨਾਂ ਨੇ ਭਾਵੇਂ ਬਹੁਤ ਵਾਰੀ ਇਹ ਦੇਖਣ 'ਚ ਵੀ ਆਉਂਦਾ ਕਿ ਜ਼ਰੂਰੀ ਨਹੀਂ ਕਿ ਤੁਹਾਡੇ ਰਿਸ਼ਤੇਦਾਰ ਜਾਂ ਤੁਹਾਡੇ ਭਰਾ ਭੈਣਾਂ ਜਾਂ ਨਿਕਟਵਰਤੀ ਵੀ ਉਸੇ ਵਿਚਾਰਧਾਰਾ ਦੇ ਹੋਣ, ਪਰ ਭਾਈ ਰੇਸ਼ਮ ਸਿੰਘ ਦੇ ਘਰੋਂ ਭੈਣ ਜੀ, ਉਹਨਾਂ ਨੇ ਵੀ ਪੂਰੀ ਡਿਟਰਮੀਨੇਸ਼ਨ ਦੇ ਨਾਲ ਹਮੇਸ਼ਾ ਉਹਨਾਂ ਦਾ ਸਾਥ ਦਿੱਤਾ ਹੈ। ਤੇ ਉਹਨਾਂ ਦੇ ਭਰਾਤਾ ਜਗਤਾਰ ਸਿੰਘ ਪੂਰੇ ਜਿਹੜੇ ਨੇ ਨਾਲ ਜਿਹੜਾ ਹੈ ਉਹ ਪੂਰੇ ਜਜ਼ਬੇ ਦੇ ਨਾਲ ਖਲੋਤੇ ਰਹੇ। ਸੋ ਇਸ ਵਾਰ ਸਾਨੂੰ ਭਾਈ ਜਗਤਾਰ ਸਿੰਘ ਜਿਨ੍ਹਾਂ ਦੇ ਅੱਗੋਂ ਬੇਟੇ ਨੇ ਵੀ ਚੰਗਾ ਕਾਰੋਬਾਰ ਸੰਭਾਲ ਲਿਆ ਹੈ ਔਰ ਚੰਗਾ ਇੱਕ ਬੜਾ ਖੂਬਸੂਰਤ ਘਰ ਵੀ ਲਿਆ, ਸੋ ਇਸ ਵਾਰ ਉਹਨਾਂ ਵੱਲ ਵੀ ਜਾਣ ਦਾ ਸਬਬ ਹੋਇਆ। ਸੋ ਦੋਨਾਂ ਪਰਿਵਾਰਾਂ ਨੂੰ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਲਈ ਸਾਡਾ ਜਿਹੜਾ ਨਿੱਜ ਦੇ ਰਿਸ਼ਤੇ ਨੇ, ਉਹਨਾਂ 'ਚ ਵੀ ਇਹਨਾਂ ਪਰਿਵਾਰਾਂ ਦੀ ਅਹਿਮੀਅਤ ਹੈ। ਪਰ ਕੌਮੀ ਪੱਖ ਤੋਂ ਜਿਵੇਂ ਇਹਨਾਂ ਨੇ ਬੋਲਡਨੈਸ ਦੇ ਨਾਲ ਆਪਣੀ ਕੰਟਰੀਬਿਊਸ਼ਨ ਕੀਤੀ ਹੈ, TV 84 ਦੇ ਖੈਰ ਖੁਆਹ ਨੇ ਹਮੇਸ਼ਾ ਹੀ ਜਿਹੜਾ ਹੈ ਉਹਨਾਂ ਦਾ ਇਸ ਪਾਸੇ ਧਿਆਨ ਵੀ ਰਹਿੰਦਾ ਹੈ, ਇਸ ਦੀ ਅਹਿਮੀਅਤ ਨੂੰ ਵੀ ਸਮਝਦੇ ਨੇ। ਔਰ ਅਸੀਂ ਭਾਈ ਰੇਸ਼ਮ ਸਿੰਘ, ਭਾਈ ਜਗਤਾਰ ਸਿੰਘ ਔਰ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਧੰਨਵਾਦ ਕਰਦੇ ਹਾਂ। ਬੇਸ਼ੱਕ ਪਿਛਲਾ ਹਫਤਾ ਤਾਂ ਅਡਾਨੀ ਦੇ ਹਵਾਲੇ ਹੋਇਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ
ਕਿ ਕਈ ਵਾਰ ਇੱਕ ਅੱਧੀ ਘਟਨਾ ਜਿਸ ਨੂੰ ਤੁਸੀਂ ਇਹ ਗੇਮ ਚੇਂਜਰ ਹੀ ਨਹੀਂ ਜਿਹਨੂੰ ਕਹਿੰਦੇ ਨੇ ਵੀ ਅਸਮਾਨ ਤੋਂ ਲਿਆ ਕੇ ਧਰਤੀ ਤੇ ਪਟਕ ਦੇਣਾ। ਕਿਉਂਕਿ ਜਦੋਂ ਭਾਈ ਹਰਦੀਪ ਸਿੰਘ ਨਿੱਜਰ ਦਾ ਕੇਸ ਜਿਸ ਨੂੰ ਜਸਟਿਨ ਟਰੂਡੋ ਨੇ 18 ਸਤੰਬਰ 2023 ਨੂੰ ਕੈਨੇਡੀਅਨ ਪਾਰਲੀਮੈਂਟ ਦੇ ਵਿੱਚ ਇਨਕਸ਼ਾਫ ਕਰਦਿਆਂ ਇੰਡੀਅਨ ਏਜੰਟਸ ਨੂੰ ਇਹਦੇ ਲਈ ਜ਼ਿੰਮੇਵਾਰ ਦੱਸਿਆ, ਇਹ ਇੱਕ ਭਾਰਤੀ ਸਟੇਟ ਦੇ ਲਈ ਇੰਟਰਨੈਸ਼ਨਲੀ ਉਸ ਨੂੰ ਐਕਸਪੋਜ਼ ਕਰਨ ਵੱਲ ਪਹਿਲਾ ਕਦਮ ਸੀ। ਫਿਰ ਅਸੀਂ ਦੇਖਦੇ ਹਾਂ ਕਿ ਅਮਰੀਕਾ ਦੇ ਵਿੱਚ ਲਗਭਗ 3 ਮਹੀਨੇ ਬਾਅਦ ਨਵੰਬਰ ਦੇ ਮਹੀਨੇ 'ਚ ਜਦੋਂ ਸੀਲ ਉਹ ਜਿਹੜਾ ਐਨਵੈਲਪ ਹੈ ਉਹਨੂੰ ਅਨਸੀਲ ਕੀਤਾ ਜਾਂਦਾ ਹੈ, ਜਿਹੜਾ ਕਿ 29-30 ਜੂਨ ਨੂੰ ਜਦੋਂ ਕਿ ਨਿਖਿਲ ਗੁਪਤਾ ਨੂੰ ਚੈੱਕ ਰਿਪਬਲਿਕ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸੋ ਨਵੰਬਰ ਦੇ ਮਹੀਨੇ 'ਚ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਔਰ FBI ਔਰ ਦੂਸਰਿਆਂ ਨੇ ਕਿਵੇਂ ਜਿਹੜਾ ਗੁਰਪਤਵੰਤ ਪੰਨੂ ਮਰਡਰ ਕੇਸ ਉਹਨੂੰ ਫਾਈਲ ਕੀਤਾ ਔਰ ਇਸ ਦੇ ਉੱਤੇ ਇੰਡਾਇਕਟਮੈਂਟ ਹੁੰਦੀ ਹੈ ਨਿਖਿਲ ਗੁਪਤਾ ਦੀ। ਫਿਰ ਸਾਲ ਬਾਅਦ ਉਹਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਂਦਾ ਹੈ, ਫਿਰ ਅਰੇਨਮੈਂਟ ਹੁੰਦੀ ਹੈ ਔਰ ਫਿਰ ਜਿਉਂ-ਜਿਉਂ ਇਹ ਕਹਾਣੀ ਸਾਰੀ ਖੁੱਲ੍ਹਦੀ ਹੈ ਅਮਰੀਕਾ ਔਰ ਕੈਨੇਡਾ ਦੇ ਇਹ ਇਹਨਾਂ ਦੀ ਪਲੈਨਿੰਗ ਦਾ ਟੁਗੈਦਰ ਹਿੱਸਾ ਵਿਕਾਸ ਯਾਦਵ ਦਾ ਨਾਂ ਆਉਂਦਾ ਹੈ। ਫਿਰ ਕੈਨੇਡਾ ਵੱਲੋਂ ਅਮਿਤ ਸ਼ਾਹ ਦਾ ਨਾਂ ਆਫੀਸ਼ੀਅਲੀ ਲਿਆ ਜਾਂਦਾ ਹੈ। ਅਮਰੀਕਾ ਦੀ ਵਾਸ਼ਿੰਗਟਨ ਪੋਸਟ ਇਸ ਤੋਂ ਵੀ ਅੱਗੇ ਇਨਕਸ਼ਾਫ ਕਰਕੇ ਕੈਨੇਡਾ ਦੇ ਸੋਰਸਿਸ ਨੂੰ ਹੀ ਕੋਟ ਕਰਕੇ ਈਵਨ ਮੋਦੀ ਔਰ ਅਜੀਤ ਡੋਵਾਲ ਇਹਨਾਂ ਨੂੰ ਵੀ ਜਿਹੜਾ ਉਹ ਲਪੇਟਦੇ ਨੇ। ਗਲੋਬ ਐਂਡ ਮੇਲ ਨੇ ਵੀ ਇਸ ਦਾ ਜ਼ਿਕਰ ਕੀਤਾ। ਹੁਣ ਇਸ ਸਾਰੇ ਦੇ ਚੱਲਦਿਆਂ ਇਹ ਬਹੁਤ ਵੱਡੀਆਂ ਡਿਵੈਲਪਮੈਂਟਸ ਤਾਂ ਚੱਲ ਹੀ ਰਹੀਆਂ ਸੀ ਕਿ ਇੰਡੀਆ ਜਿਹੜਾ ਆਪਣੇ ਆਪ ਨੂੰ ਫਰੈਂਡਲੀ ਨੇਸ਼ਨ ਕੈਨੇਡਾ ਔਰ ਅਮਰੀਕਾ ਦਾ ਔਰ ਜਿਹੜਾ ਲਾਰਜੈਸਟ ਡੈਮੋਕ੍ਰੇਸੀ ਦੇ ਨਾਂ ਥੱਲੇ ਕਿਵੇਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲੈ ਰਿਹਾ ਸੀ, ਉਹਦਾ ਭਾਂਡਾ ਵੀ ਦੁਨੀਆ ਦੇ ਵਿੱਚ ਭੱਜਿਆ। ਔਰ ਦੂਸਰੇ ਪਾਸੇ ਜਿਹੜਾ ਇੰਡੀਆ ਨੇ ਆਪਣੇ ਆਪ ਨੂੰ ਇੱਕ ਸੇਫਰ ਇਨਵੈਸਟਮੈਂਟ ਵਾਲਾ ਮੁਲਕ, ਕਿਉਂਕਿ ਡੈਮੋਕ੍ਰੇਸੀ ਦੇ ਨਾਤੇ ਜਾਂ ਚਾਈਨਾ ਦੇ ਨਾਲ ਅਮਰੀਕਾ ਦਾ ਟਕਰਾਅ ਜਾਂ ਅਮਰੀਕਾ ਦੀ ਪੈਸੀਫਿਕ ਦੇ ਵਿੱਚ ਜਿਹੜੀ ਨੀਤੀ ਜਿਹਦੇ 'ਚੋਂ ਕੁਆਡ ਵੀ ਨਿਕਲਿਆ, ਜਿਹਦੇ 'ਚ ਆਸਟ੍ਰੇਲੀਆ, ਜਾਪਾਨ, ਇੰਡੀਆ ਔਰ ਅਮਰੀਕਾ ਇੱਕ ਝੰਡੇ ਥੱਲੇ ਆਏ ਪਹਿਲੇ ਟਰੰਪ ਦੀ ਟਰਮ ਦੇ ਵੇਲੇ। ਹੁਣ ਇਸ ਸਾਰੇ ਦੇ ਚੱਲਦਿਆਂ ਭਾਰਤ ਨੇ ਇਹ ਜਿਸ ਕਿਸਮ ਦਾ ਆਪਣਾ ਸੌਦਾ ਇੰਟਰਨੈਸ਼ਨਲੀ ਵੇਚਿਆ ਸੀ ਔਰ ਜਿਸ ਤੇਜ਼ੀ ਦੇ ਨਾਲ ਭਾਰਤ ਦੇ ਵਿੱਚ ਸਭ ਤੋਂ ਜ਼ਿਆਦਾ ਬਿਲੀਅਨੇਅਰ ਜਿਹੜੇ ਨੇ ਉਹਨਾਂ ਦੀ ਗਿਣਤੀ ਵਧੀ ਔਰ ਉਹਨਾਂ ਦੇ ਵਿੱਚ ਅੰਬਾਨੀ ਅਡਾਨੀ ਇਹ ਦੋ ਨਾਂ, ਅੰਬਾਨੀਆਂ ਨੂੰ ਤਾਂ ਇੱਕ ਪਾਸੇ ਰਿਹਾ। ਇਹਨਾਂ ਦਾ ਪਹਿਲਾਂ ਏਸ਼ੀਆ ਦਾ ਸਭ ਤੋਂ ਅਮੀਰ ਕੌਣ ਹੈ, ਅੰਬਾਨੀ ਹੈ ਕਿ ਅਡਾਨੀ ਹੈ, ਇਹ ਕੰਬੀਨੇਸ਼ਨ ਰਿਹਾ। ਫਿਰ ਜਿਸ ਤੇਜ਼ੀ ਨਾਲ ਮੋਦੀ ਨੇ ਅਡਾਨੀ ਦੀ ਬਾਂਹ ਫੜ ਕੇ ਉਸ ਨੂੰ ਦੁਨੀਆ ਭਰ 'ਚ ਆਪ ਜਿੱਥੇ ਜਿੱਥੇ ਜਾ ਕੇ ਉਹਦੇ ਸੌਦੇ ਕਲੀਅਰ ਕਰਵਾਏ ਔਰ ਉਸ ਦਾ ਅਸੀਂ ਨਤੀਜਾ ਦੇਖਦੇ ਹਾਂ ਕਿ ਭਾਈ ਫਿਰ ਇਹ ਆਇਆ ਕਿ ਵੀ ਅਡਾਨੀ ਏਸ਼ੀਆ ਦਾ ਸਭ ਤੋਂ ਅਮੀਰ ਬੰਦਾ ਹੈ ਔਰ ਉਸ ਦੀ ਇਨਵੈਸਟਮੈਂਟ ਔਰ ਉਸ ਦੇ ਵਿੱਚ ਅਫਰੀਕਨ ਮੁਲਕ ਕੀਨੀਆ ਦਾ ਹਾਲਾਂ ਜਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਸਕੈਂਡਲ ਜਿਹੜਾ ਕਿ ਅਮਰੀਕਨ ਸਿਸਟਮ ਨੇ ਖੋਲ੍ਹਿਆ, ਉਸ ਤੋਂ ਪਹਿਲਾਂ ਹਿਡਨਬਰਗ ਰਿਪੋਰਟ 2 ਸਾਲ ਪਹਿਲਾਂ ਇਨਵੈਸਟੀਗੇਸ਼ਨ ਉਦੋਂ ਦੀ ਚੱਲ ਰਹੀ ਸੀ। ਪਰ ਈਵਨ ਇਹ ਸਾਹਮਣੇ ਆਇਆ ਉਦੋਂ ਅਸੀਂ ਡਿਸਕਸ਼ਨ 'ਚ ਕਿਹਾ ਸੀ ਕਿ ਕੀਨੀਆ ਨੇ $650 ਮਿਲੀਅਨ ਦੇ ਜਿਹੜਾ ਪ੍ਰੋਜੈਕਟ ਹੈ ਉਹ ਪਾਵਰ ਸੋਲਰ ਪਾਵਰ ਦਾ ਉਹਨੂੰ ਰਿਜੈਕਟ ਕੀਤਾ, ਪਰ ਬਾਅਦ ਸਾਹਮਣੇ ਆਇਆ ਕਿ $2 ਬਿਲੀਅਨ ਦੇ ਪ੍ਰੋਜੈਕਟ ਕੈਂਸਲ ਹੋਏ ਨੇ, ਜਿਨ੍ਹਾਂ 'ਚ ਉਹਨਾਂ ਦੇ 에ਅਰਪੋਰਟ ਔਰ ਡਰਾਈ ਪੋਰਟ, ਸੀ ਪੋਰਟ ਉਹ ਸਾਰੀ ਇਹਨਾਂ ਨੇ ਲਈ ਹੋਈ ਸੀ। ਇਸੇ ਤਰ੍ਹਾਂ ਬੰਗਲਾਦੇਸ਼ ਔਰ ਸ੍ਰੀਲੰਕਾ ਦੇ ਹਵਾਲੇ ਨਾਲ ਵੀ ਸਾਰਾ ਕੁਝ ਸਾਹਮਣੇ ਆਇਆ। ਹੁਣ ਇਸ ਦੇ ਚੱਲਦਿਆਂ ਜਿਵੇਂ ਧੜਮ ਕਰਕੇ ਅਡਾਨੀ ਦਾ ਹੀ ਸਾਮਰਾਜ ਨਹੀਂ ਡਿੱਗਿਆ, ਉਸ ਦੇ ਕਿੰਨੇ ਜਿਹੜੇ ਨੇ $20-22 ਬਿਲੀਅਨ ਵਾਈਪ ਆਊਟ ਹੋ ਗਏ, ਉਹਦੇ 25% ਤੋਂ ਜ਼ਿਆਦਾ ਸ਼ੇਅਰ ਉੱਡ ਗਏ, ਮੁਲਕਾਂ ਨੇ ਕੈਂਸਲ ਕਰ ਦਿੱਤਾ। ਉੱਥੇ ਇੰਡੀਅਨ ਰੂਪੀ ਅੱਜ ਜਿਸ ਕਿਸਮ ਦਾ ਉਹਦਾ ਹਾਲ ਹੋਇਆ ਹੈ ਔਰ ਜਿਹੜਾ ਇੰਡੀਆ ਫਖਰ ਕਰਦਾ ਸੀ ਜੀ ਕਿ ਸਾਡਾ ਫੋਰਨ ਐਕਸਚੇਂਜ ਰਿਜ਼ਰਵ ਦੇਖੋ ਪਾਕਿਸਤਾਨ ਤਾਂ ਇੱਕ ਫੇਲਡ ਸਟੇਟ ਤੇ ਇੰਨਾ ਰਹਿ ਗਿਆ ਉਹਨਾਂ, ਹੁਣ ਪਿਛਲੇ 2 ਦਿਨਾਂ 'ਚ ਉਹਨਾਂ ਨੂੰ $75 ਬਿਲੀਅਨ ਤੋਂ ਜ਼ਿਆਦਾ ਆਪਣੇ ਫੋਰਨ ਐਕਸਚੇਂਜ ਰਿਜ਼ਰਵ 'ਚੋਂ ਕੱਢ ਕੇ ਬਾਹਰ ਪਾਣੇ ਪਏ ਨੇ ਤਾਂ ਕਿ ਰੁਪਏ ਨੂੰ ਸਟੇਬਲ ਕੀਤਾ ਜਾ ਸਕੇ। ਔਰ ਨਤੀਜੇ ਦੇ ਤੌਰ ਤੇ ਬਿਲਕੁਲ ਈਵਨ ਅੱਜ ਹਾਲ ਇਹ ਹੈ, ਬਾਹਰ ਤਾਂ ਹੁਣ ਅਡਾਨੀ ਐਮਪਾਇਰ ਜਿਹੜਾ ਮੋਦੀ ਔਰ ਅਡਾਨੀ ਸਿਨੋਨਿਮਸ ਸਮਵਾਚਕ ਲਫ਼ਜ਼ ਬਣ ਗਏ ਸੀ। ਹੁਣ ਈਵਨ $100 ਮਿਲੀਅਨ ਜਿਹੜਾ ਅਡਾਨੀ ਨੇ
ਕਮਿਟ ਕੀਤਾ ਸੀ ਕਿ ਤੇਲੰਗਾਨਾ ਦੇ ਵਿੱਚ ਕੋਈ ਯੂਨੀਵਰਸਿਟੀ ਬਣ ਰਹੀ ਹੈ ਔਰ ਉਹਦੇ ਲਈ ਈਵਨ ਤੇਲੰਗਾਨਾ ਦੇ ਚੀਫ ਮਿਨਿਸਟਰ ਨੇ ਕਿਹਾ ਜੀ ਅਸੀਂ ਤੁਹਾਡੇ 100 ਮਿਲੀਅਨ ਤੋਂ ਬਾਅਦ ਆਏ। ਯਾਨੀ ਕਿਸੇ ਨੇ ਇਹਨਾਂ ਨੂੰ ਹੁਣ ਪੈਸੇ ਕੀ ਦੇਣੇ ਨੇ ਜਾਂ ਇਹਨਾਂ ਦੇ ਐਂਟਰਪ੍ਰਾਈਜ਼ਸ ਜਾਂ ਇਹਨਾਂ ਦੀਆਂ ਕੰਪਨੀਆਂ 'ਚ ਤਾਂ ਇਨਵੈਸਟ ਕੀ ਕਰਨਾ ਜਾਂ ਇਹਨਾਂ ਦੇ ਸ਼ੇਅਰ ਕੀ ਖਰੀਦਣੇ ਨੇ, ਇਹਨਾਂ ਤੋਂ ਉਵੇਂ ਹਰ ਕੋਈ ਦੂਰੀ ਕਰਨ ਲੱਗ ਗਿਆ ਵੀ ਇਹਨਾਂ ਦੇ ਨਾਲ ਲੱਗਦੇ ਹਾਂ ਅਸੀਂ ਪਿੱਟ ਜਾਵਾਂਗੇ। ਇਹ ਹੈ ਜਿਸ ਨੂੰ ਗੁਰੂ ਸਾਹਿਬ ਨੇ ਯਾਦ ਦਹਾਨੀ ਕਰਵਾਈ ਹੋਈ ਹੈ, ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ। ਸੋ ਇਹਨਾਂ ਦਾ ਇੱਕ ਪਾਸੇ ਸੋ ਕਾਲਡ ਡੈਮੋਕ੍ਰੇਸੀ ਦਾ ਸਾਰਾ ਜੋ ਫਰਾਡ ਸੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਚਲਦਿਆਂ ਉਹ ਐਕਸਪੋਜ਼ ਹੋਇਆ, ਦੂਸਰੇ ਪਾਸੇ ਕਿਸ ਕਿਸਮ ਦੀਆਂ ਕਰਪਟ ਪ੍ਰੈਕਟਿਸਿਸ ਇਹਨਾਂ ਨੇ ਕੀਤੀਆਂ, ਅਮਰੀਕਨ ਲੋਕਾਂ ਦੇ ਨਾਲ ਧਰੋਹ ਕੀਤਾ, ਕਿਉਂਕਿ ਅਮਰੀਕਨ ਲਾਅ ਸੀ ਆਲਰੇਡੀ, ਕਿਉਂਕਿ ਇਸ ਅਡਾਨੀ ਕੇਸ ਨੂੰ ਡਿਸਕਸ ਕੀਤਾ ਹੋਇਆ, ਮੈਂ ਵੇਰਵੇ ਵਿੱਚ ਨਹੀਂ ਜਾਵਾਂਗਾ ਕਿ ਕਿਵੇਂ ਈਵਨ ਅਮਰੀਕਨ ਇਨਵੈਸਟਰਸ ਨੂੰ ਉਹਨਾਂ ਦੇ ਨਾਲ ਧੋਖਾ, ਔਰ ਈਵਨ ਜਦੋਂ ਇੱਥੇ FBI ਔਰ ਦੂਸਰਿਆਂ ਨੇ ਚਾਚੇ ਭਤੀਜੇ ਦੇ ਉੱਤੇ ਅਡਾਨੀ ਔਰ ਸਾਗਰ ਅਡਾਨੀ ਉਹਦਾ ਭਤੀਜਾ ਉਹਨਾਂ ਦੇ ਉੱਤੇ ਰੇਡ ਕੀਤੇ, ਉਹਨਾਂ ਦੇ ਸਾਰੇ ਡਾਕੂਮੈਂਟ ਚੁੱਕੇ, ਉਹਨਾਂ ਦੀਆਂ ਫੋਨ ਔਰ ਦੂਜੇ ਤੀਜੇ ਲਏ, ਤੇ ਈਵਨ ਇਹਨਾਂ ਨੇ ਇਹਦੇ ਬਾਵਜੂਦ ਕਿ ਇਹ ਸਟੋਰੀ ਜਿਹੜੀ ਹੈ ਬਾਹਰਲੇ ਦਾ ਇਕੋਨੋਮਿਸਟ ਨੇ ਬ੍ਰੇਕ ਵੀ ਕੀਤੀ, ਪਰ ਉਹਨਾਂ ਨੇ ਅਡਾਨੀ ਨੇ ਬਿਲਕੁਲ ਕਿਹਾ ਜੀ ਬਕਵਾਸ ਹੈ, ਕੋਈ ਨਹੀਂ। ਈਵਨ ਇੰਡੀਅਨ ਸੇਬੀ ਜਿਹੜੀ ਇਹਨਾਂ ਦੀ ਇਸ ਦੇ ਉੱਤੇ ਰੈਗੂਲੇਟਰੀ ਬਾਡੀ ਹੈ, ਉਹਨੇ ਤਾਂ ਉਹ ਤਾਂ ਪਹਿਲਾਂ ਹੀ ਮੋਦੀ ਦੇ ਨਾਲ ਰਲਿਆ ਹੋਇਆ ਸਾਰਾ ਮਹਿਕਮਾ। ਸੋ ਇਸੇ ਤਰ੍ਹਾਂ ਇਹ ਸਾਹਮਣੇ ਆਇਆ ਕਿ ਕਿਵੇਂ 260 ਮਿਲੀਅਨ ਡਾਲਰ ਦੀ ਰਿਸ਼ਵਤ ਜਿਹੜੀ ਹੈ ਇਹਨਾਂ ਨੇ ਉੱਥੇ ਦਿੱਤੀ। 4-5 ਸਟੇਟਾਂ ਦੇ ਕੌਣ ਨੇ, ਉਹਨਾਂ ਦੇ ਸਟੇਟਾਂ ਦੇ ਨਾਂ ਵੀ ਆ ਗਏ, ਔਰ ਕਿਵੇਂ ਤਾਂ ਕਿ ਉਹ ਸੋਲਰ ਪ੍ਰੋਜੈਕਟ, ਹੁਣ ਮਕਸਦ ਰਿਸ਼ਵਤ ਦੇ ਕੇ ਪ੍ਰੋਜੈਕਟ ਕਲੀਅਰ ਕਰਾਉਣ ਦਾ ਕੀ ਹੈ ਕਿ ਜੇ ਸੇ ਤੁਹਾਡੀ 50 ਰੁਪਏ 'ਚ ਤੁਹਾਡੀ ਪਰ ਯੂਨਿਟ ਤੁਹਾਨੂੰ ਕਾਸਟ ਕਰਦਾ, ਤੁਸੀਂ 150 ਰੁਪਈਆ ਪਰ ਯੂਨਿਟ ਵੇਚ ਰਹੇ ਹੋ, ਉਹਦੇ 'ਚੋਂ ਪ੍ਰੋਫਿਟ ਬਣਾ ਰਹੇ ਹੋ, ਬੋਝ ਟੈਕਸ ਪੇਅਰ ਦੇ ਉੱਤੇ ਹੈ। ਸੋ ਅਮਰੀਕਾ ਨੇ 3-4 ਇਸ ਕਿਸਮ ਦੇ ਜਿਹੜੇ ਲਾਅ ਨੇ ਅਮਰੀਕਾ ਦੇ ਜਿਨ੍ਹਾਂ 'ਚ ਇਹ ਕਰਪਟ ਪ੍ਰੈਕਟਿਸਿਸ ਵੀ ਹੈ ਔਰ ਪਰਜਰੀ ਵੀ ਹੈ ਕਿ ਤੁਸੀਂ ਝੂਠ ਬੋਲਿਆ ਅੰਡਰ ਓਥ, ਔਰ ਅਬਸਟਰਕਸ਼ਨ ਆਫ ਜਸਟਿਸ ਵੀ ਹੈ, ਔਰ ਅਮਰੀਕਨ ਇਨਵੈਸਟਰਸ ਦੇ ਨਾਲ ਧੋਖਾ, ਉਹ ਤਾਂ ਪੂਰੀ ਫਰਮ ਗਰਾਊਂਡ ਦੇ ਉੱਤੇ ਸਬੂਤਾਂ ਸਹਿਤ। ਔਰ ਅਮਰੀਕਾ ਦੇ ਵਿੱਚ ਕੋਈ ਇਹ ਨਹੀਂ ਹੈ ਵੀ ਉੱਥੋਂ ਦੀਆਂ ਅਦਾਲਤਾਂ 'ਚ ਕਿ 3 ਪੀੜ੍ਹੀਆਂ ਦਾਦਾ ਮਰ ਜਾਂਦਾ ਤੇ ਪੋਤੇ ਤੱਕ ਕਦੇ ਫੈਸਲਾ ਨਹੀਂ ਆਉਂਦਾ, ਇੱਥੇ ਬੜਾ ਕੁਇਕ ਚੱਲਦਾ ਜਿਹੜਾ ਵੀ ਸਿਸਟਮ ਹੈ। ਸੋ ਉਹਦਾ ਨਤੀਜਾ ਵੀ ਇਸ ਵੇਲੇ ਉਹਨਾਂ ਦੇ ਜਿਹੜੇ ਬੜੇ ਯੂਟਿਊਬਰ ਔਰ ਈਵਨ ਅਡਾਨੀ ਨੇ ਜਿਸ ਪੈਸੇ ਦੇ ਜ਼ੋਰ ਨਾਲ NDTV ਖਰੀਦਿਆ ਸੀ, ਕਿਸ ਕਿਸਮ ਦੇ ਜਿਹੜੇ ਕੋਈ ਆਨੈਸਟ ਪੱਤਰਕਾਰੀ ਕਰਨ ਵਾਲੇ ਸੀ ਉਹਨਾਂ ਨੂੰ ਬਾਹਰ ਦਾ ਦਰਵਾਜ਼ਾ ਦਿਖਾਇਆ ਸੀ, ਉਹ ਵੀ ਅੱਜ ਚਸਕੇ ਲੈ ਰਹੇ ਨੇ। ਉਹਨਾਂ ਦੇ ਯੂਟਿਊਬਰ ਵੀ ਬੈਠੇ, ਇੱਕ ਤਾਂ ਉਹਨਾਂ ਦਾ ਕਹਿੰਦਾ ਚੱਕੀ ਪੀਸ ਚੱਕੀ ਪੀਸ ਕਿ ਵੀ ਜਾ ਹੁਣ ਅਡਾਨੀ ਜਾ ਕੇ ਅਮਰੀਕਾ ਦੀ ਜੇਲ੍ਹ 'ਚ ਚੱਕੀ ਪੀਸੇਗਾ। ਚਲੋ ਉਹ ਪਾਰਟ, ਔਰ ਇਸ ਸਾਰੇ ਪੀਰੀਅਡ 'ਚ ਹੋਰ ਵੀ ਬਹੁਤ ਕੁਝ ਸਾਹਮਣੇ ਆਇਆ ਜਿਹੜਾ ਆਉਣ ਵਾਲੇ ਪੀਰੀਅਡ 'ਚ ਹੋਰ ਵੀ ਤੇਜ਼ੀ ਨਾਲ ਆਏਗਾ। ਪਰ ਹੁਣ ਕਿਉਂਕਿ ਇੱਕ ਪਾਸੇ ਉਹਦਾ ਇਕਨੋਮਿਕਲ ਇਹ ਜਿਹੜਾ ਖੜਾ ਕੀਤਾ ਬਾਲੂ ਕੀ ਭੀਤ ਜਾਂ ਬਾਲੂ ਦਾ ਮਹਿਲ, ਰੇਤ ਦਾ ਮਹਿਲ ਹੀ ਨਹੀਂ ਡਿੱਗਿਆ, ਰੈਪੂਟੇਸ਼ਨ ਇੰਡੀਅਨ ਸਟੇਟ ਦਾ ਵੀ, ਔਰ ਇਹੀ ਕਾਰਨ ਹੈ ਕਿ ਬਹੁਤ ਸਾਰੀਆਂ ਕੰਪਨੀਆਂ ਨੇ ਆਲਰੇਡੀ ਪੁੱਲ ਆਊਟ ਕਰਨਾ ਸ਼ੁਰੂ ਕੀਤਾ, ਜਿਹੜੇ ਐਕਸਪੈਕਟ ਕਰਦੇ ਸੀ ਕਿ ਟਰੰਪ ਦੇ ਆਉਣ ਨਾਲ ਚਾਈਨਾ 'ਚੋਂ ਇਨਵੈਸਟਮੈਂਟ ਜਿਹੜੀ ਨਿਕਲੇਗੀ ਇੰਡੀਆ 'ਚ ਜਾਏਗੀ। ਸੋ ਇਸ ਸਾਰੇ ਦੇ ਥੱਲੇ ਅੱਜ ਉਹਨਾਂ ਨੂੰ ਆਪਣਾ ਰੁਪਈਆ ਸੰਭਾਲਣਾ ਔਖਾ ਹੋਇਆ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਦਾ ਜਿਹੜਾ ਇਕਨੋਮਿਕਲ ਡੈਕਲਾਈਨ ਹੈ ਉਹ ਰਾਈਟਿੰਗ ਔਨ ਦਾ ਵਾਲ ਹੈ, ਕੰਧ ਤੇ ਲਿਖਿਆ ਹੋਇਆ। ਹੁਣ ਅਸੀਂ ਕੈਨੇਡਾ ਵੱਲ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਵੀ ਪਿਛਲੇ ਦਿਨਾਂ 'ਚ ਅਸੀਂ ਗੱਲਬਾਤ ਕੀਤੀ ਕਿ ਜਿਵੇਂ ਇੱਕ ਸਟੋਰੀ ਵਾਇਰ ਨੇ ਕੀਤੀ ਜਿਹਦੇ ਵਿੱਚ ਸੀ ਕਿ ਜੀ ਇਹ ਸੋਚ ਰਹੇ ਨੇ ਕਿ ਜਿਹੜਾ ਫਾਈਟਰ ਪਲੇਨਸ ਅਮਰੀਕਾ ਤੋਂ ਲੈਣੇ ਸੀ $25 ਬਿਲੀਅਨ ਦੇ, ਉਹ ਸੌਦਾ ਉਹਨਾਂ ਨੇ ਛੱਡਤਾ ਹੋਇਆ ਸੀ ਕਿਉਂਕਿ ਉਧਰ ਫਰਾਂਸ ਜਾਂ ਦੂਜੇ ਤੀਜੇ ਪਾਸੇ ਜਿੱਥੇ ਕਿ ਰਿਸ਼ਵਤ ਵੀ ਦੇਣੀ ਜਾਇਜ਼ ਬਣ ਜਾਂਦੀ ਹੈ, ਜਿਵੇਂ ਇਹਨਾਂ ਨੇ ਰਾਫੇਲ ਦਾ ਕੰਟੈਕਟ ਕੀਤਾ। ਪਰ ਹੁਣ ਇਹ ਸੀ ਕਿ ਜੀ ਹੋ ਸਕਦਾ ਹੈ ਇਹਨੂੰ ਟਰੰਪ ਨੂੰ ਖੁਸ਼ ਕਰਨ ਲਈ ਇੰਡੀਆ ਗੁਰਪਤਵੰਤ ਪੰਨੂ ਕੇਸ ਚੋਂ ਨਿਕਲਣ ਲਈ, ਬਾਕੀ ਤਾਂ ਚਲੋ ਜਸਟਿਸ ਡਿਪਾਰਟਮੈਂਟ ਔਰ ਲਾਅ ਐਨਫੋਰਸਮੈਂਟ ਆਪਣਾ ਕੰਮ ਕਰੇਗੀ, ਉਹ $25 ਬਿਲੀਅਨ ਦਾ ਜਿਹੜਾ ਉਹ ਸੌਦਾ ਕਰ ਲੈਣ। ਉਹ ਸਟੋਰੀ ਕਾਫੀ ਵਾਇਰਲ ਹੋਈ ਸਾਰੇ ਪਾਸੇ। ਪਰ ਜਿਵੇਂ ਇਹ ਸਾਰੇ ਚੋਂ ਹੁੰਦਾ ਹੈ, ਇੱਕ ਨੇ ਅੱਜ ਇੱਕ ਵੀਰ ਨਾਲ ਗੱਲ ਹੋ ਰਹੀ ਸੀ ਮੇਰੀ ਸੈਕਰਾਮੈਂਟੋ,
ਤੇ ਉਹ ਕਹਿਣ ਲੱਗੇ ਕਿ ਨਹੀਂ, ਇਹ 25-25 ਬਿਲੀਅਨ ਡਾਲਰ ਵਾਲਾ ਕੰਮ ਨਹੀਂ ਹੈ ਵੀ ਇਹਨਾਂ ਨੇ ਇਹ ਜੋ ਅਮਰੀਕਾ ਦਾ ਨੁਕਸਾਨ ਕੀਤਾ ਹੈ ਯੂਕਰੇਨ ਦੇ ਮੁੱਦੇ ਤੇ, ਕਿ ਵੀ ਅਮਰੀਕਾ ਦੀ ਤਾਂ ਪੈਂਟਾਗਨ ਤੋਂ ਲੈ ਕੇ ਇੰਨੀ ਜ਼ਿਆਦਾ ਇਨਵੈਸਟਮੈਂਟ ਸੀ ਸਾਰੇ, ਹੁਣ ਜਿਹੜਾ ਯੂਕਰੇਨ ਮੁੱਦਾ ਇਹ ਤਾਂ ਨਹੀਂ ਹੈ ਵੀ ਬਾਈਡਨ ਨੇ ਆਪਣੇ ਤੌਰ ਦੇ ਉੱਤੇ ਕਹਿ ਦਿੱਤਾ ਜੀ ਇਹਨੂੰ ਅਸੀਂ ਨੈਟੋ ਦੇ ਵਿੱਚ ਵਾੜਨਾ ਹੈ ਔਰ ਇਵੇਂ ਉਹਨੂੰ ਕਰ ਦਿੱਤਾ, ਕਿ ਵੀ ਇਹ ਲੰਬੇ ਵਕਤ ਦੀ ਜਿਹੜੀ ਸਾਰੀ ਨੀਤੀ ਸੀ ਰੂਸ ਨੂੰ ਘੇਰਨ ਦੀ, ਜਿਹੜੀ ਜ਼ਾਹਰ ਹੈ ਪੈਂਟਾਗਨ ਜਾਂ ਡੀਪ ਸਟੇਟ ਦੀ ਨੀਤੀ ਸੀ, ਕਿ ਅਮਰੀਕਾ ਨੂੰ ਇਸ ਗੱਲ ਦੀ ਸਮਝ ਆਈ ਕਿ ਇੱਕੋ ਇੱਕ ਮੁਲਕ ਹੈ ਜਿਸ ਨੇ ਬੇੜਾ ਗਰਕ ਕੀਤਾ ਅਮਰੀਕਾ ਦਾ ਜਾਂ ਅਮਰੀਕਨ ਔਰ ਨੈਟੋ ਪਾਲਿਸੀ ਦਾ ਵੀਜ਼ਾ ਵੀ ਰਸ਼ੀਆ, ਉਹ ਇੰਡੀਆ। ਕਿ ਉਹਨਾਂ ਨੇ, ਕਿਉਂਕਿ ਸਭ ਤੋਂ ਵੱਡੀ ਗੱਲ ਤਾਂ ਚੋਕਿੰਗ ਰਸ਼ੀਆ ਦੀ ਇਕਨੋਮੀ ਕੋ ਬਹੁਤ ਜ਼ਿਆਦਾ ਤਾਂ ਹੈ ਨਹੀਂ, ਸਟਰੋਂਗ ਵੀ ਨਹੀਂ ਹੈ, ਉਹਦਾ ਸਾਰਾ ਕੁਝ ਆਇਲ ਦੇ ਉੱਤੇ ਹੀ ਹੈ, ਗੈਸ ਜਾਂ ਕਰੂਡ ਆਇਲ। ਸੋ ਜਿਹੜੀਆਂ ਸੈਂਕਸ਼ਨਸ ਲਾਈਆਂ ਜਿਨ੍ਹਾਂ ਨੇ ਚੋਕ ਕਰਨਾ ਸੀ, ਇਹਨਾਂ ਨੇ ਰਸ਼ੀਆ ਨੂੰ ਉਹ ਦਰਵਾਜ਼ਾ ਦਿੱਤਾ 300 ਗੁਣਾ ਜ਼ਿਆਦਾ ਕਰੂਡ ਆਇਲ ਖਰੀਦ ਕੇ ਵਾਪਸ ਯੂਰਪ ਦੀ ਮਾਰਕੀਟ ਦੇ ਵਿੱਚ ਵੇਚਿਆ ਔਰ ਰਸ਼ੀਆ ਨੂੰ ਜਿਹੜਾ ਹੈ ਉਹ ਪ੍ਰੋਸਪਰ ਹੀ ਨਹੀਂ ਕੀਤਾ, ਰਾਦਰ ਉਹ ਜਿਸ ਹੁਣ ਬਿਲਕੁਲ ਬੇਖੌਫ ਹੋ ਕੇ ਯੂਕਰੇਨ ਦੇ ਉੱਤੇ ਲੌਂਗ ਰੇਂਜ ਮਿਜ਼ਾਈਲਾਂ ਵੀ ਮਾਰ ਰਿਹਾ ਹੈ ਔਰ ਬਾਈਡਨ ਨੂੰ ਵੀ ਸੈਂਕਸ਼ਨ ਕਰਨੀਆਂ ਪਈਆਂ ਲੌਂਗ ਰੇਂਜ ਮਿਜ਼ਾਈਲਾਂ, ਕਿ ਜਿਹੜਾ ਰਸ਼ੀਅਨ ਟੈਰੀਟਰੀ 'ਚ ਵੀ ਮਾਰ ਕਰ ਸਕਦਾ ਹੈ ਔਰ ਉਹ ਨਿਊਕਲੀਅਰ ਦੀਆਂ ਦੂਸਰੀਆਂ ਧਮਕੀਆਂ ਦੇ ਰਿਹਾ। ਸੋ ਇਹ ਬਿਲਕੁਲ ਠੀਕ ਗੱਲ ਹੈ ਕਿ ਵੀ ਇਹ ਹੁਣ ਇੰਨਾ ਸੌਖਾ ਇੰਡੀਆ ਦਾ ਇਸ ਤੋਂ ਨਿਕਲਣਾ ਨਹੀਂ ਹੋਏਗਾ, ਕਿਉਂਕਿ ਅਮਰੀਕਨਜ਼ ਨੂੰ ਨਜ਼ਰ ਆਇਆ ਵੀ ਇਸ ਨੇ ਬੇੜਾ ਗਰਕ ਕੀਤਾ ਹੈ ਸਾਰੀ ਲਾਈਨ ਦਾ। ਹੁਣ ਕਿਉਂਕਿ ਕੈਨੇਡਾ ਦੇ ਹਵਾਲੇ ਨਾਲ ਇੰਡੀਆ ਨੇ ਤਾਂ ਕਦੇ ਇਹ ਤਸਲੀਮ ਹੀ ਨਹੀਂ ਕੀਤਾ ਕਿ ਉਸ ਦਾ ਹਰਦੀਪ ਸਿੰਘ ਨਿੱਜਰ ਔਰ ਉਸ ਤੋਂ ਬਾਅਦ ਜਿਹੜੀ RCMP ਨੇ ਟੈਸਟੀਫਾਈ ਕੀਤਾ ਹੋ ਸੇਫਟੀ ਕਮੇਟੀ ਦੇ ਸਾਹਮਣੇ ਪਾਰਲੀਮੈਂਟ 'ਚ ਕਿ 13 ਹੋਰ ਐਸੇ ਬੰਦੇ ਜਿਨ੍ਹਾਂ ਦੇ ਵਿੱਚ ਈਵਨ ਜਗਮੀਤ ਸਿੰਘ NDP ਲੀਡਰ ਸ਼ਾਮਲ ਹੈ, ਜਿਨ੍ਹਾਂ ਨੂੰ ਡਿਊਟੀ ਟੂ ਵਾਰ ਨੋਟਿਸ ਦਿੱਤੇ ਗਏ, ਜਿਨ੍ਹਾਂ ਦੀਆਂ ਜਾਨਾਂ ਖਤਰੇ 'ਚ ਨੇ, ਅੱਜ ਵੀ ਨੇ, ਉਹ ਬਰਾਬਰ ਖਤਰਾ ਮੰਡਰਾ ਰਹੇ। ਔਰ ਕਿਸ ਹੱਦ ਤੱਕ ਜਾ ਕੇ ਇਹਨਾਂ ਦੀ ਇੰਟਰਫੇਰੈਂਸ ਕੈਨੇਡੀਅਨ ਸਿਸਟਮ ਦੇ ਵਿੱਚ ਹੋਏਗੀ, ਜਾਂ ਇਹਦੇ ਬਾਵਜੂਦ ਕਿ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਇੰਕਸ਼ਾਫ ਕੀਤਾ, 20 ਸਤੰਬਰ ਨੂੰ ਜਿਹੜਾ ਹੈ ਉਹ ਸ਼ਰਦੂਲ ਸਿੰਘ ਗਿੱਲ ਦਾ ਵਿਨੀਪੈਗ ਦੇ ਵਿੱਚ ਮਰਡਰ ਕੀਤਾ ਗਿਆ, ਇਹ ਵੀ RCMP ਦਾ ਉਹੀ ਸੋਰਸ ਦੱਸਦਾ। ਔਰ ਲਗਾਤਾਰਤਾ ਦੇ ਨਾਲ ਇਹਨਾਂ ਦੀ ਐਕਟੀਵਿਟੀ ਜਿਹੜੀ ਬਾਅਦ ਦੇ ਵਿੱਚ ਟੈਸਟੀਫਾਈ ਕਰਨ ਵੇਲੇ ਸਾਹਮਣੇ ਆਈ ਕਿ ਉਹਨਾਂ ਦੇ ਡਿਪਲੋਮੈਟ, ਜਦੋਂ 6 ਡਿਪਲੋਮੈਟ ਕੱਢੇ ਗਏ, ਕਿ ਵੀ ਉਹਨਾਂ ਨੇ ਸਿਰਫ ਇਹੀ ਨਹੀਂ ਕਿ ਹਰਦੀਪ ਸਿੰਘ ਨਿੱਜਰ ਕੇਸ ਜਾਂ ਵਾਇਲੈਂਸ ਨੂੰ ਵਧਾਵਾ ਦਿੱਤਾ, ਜਿਸ ਤਰੀਕੇ ਨਾਲ ਉਹਨਾਂ ਨੇ ਕੋਇਟਸ ਕਰਕੇ ਕੈਨੇਡੀਅਨ ਸਿਟੀਜ਼ਨਸ ਤੋਂ ਇਨਫੋਰਮੇਸ਼ਨ ਲੈ ਕੇ ਗੈਂਗਸਟਰਸ ਨੂੰ ਦਿੱਤੀ, ਜਿਹੜੇ ਗੈਂਗਸਟਰਸ ਨੂੰ ਇਹਨਾਂ ਨੇ ਵਿੱਚ ਵਾੜਿਆ। ਔਰ ਅਮਰੀਕਾ ਦੀ ਇੱਕ ਸਕਸੈਸ ਹੈ ਕਿ ਅਨਮੋਲ ਬਿਸ਼ਨੋਈ, ਲਾਰੈਂਸ ਬਿਸ਼ਨੋਈ ਦੇ ਭਰਾ ਨੂੰ ਵੀ ਉਹਨਾਂ ਨੇ ਦਬੋਚਿਆ। ਸੋ ਉਸ ਤੋਂ ਵੀ ਬਹੁਤ ਕੁਝ ਅਮਰੀਕਾ ਔਰ ਕੈਨੇਡਾ ਉਹਨੂੰ ਉਹਦੇ ਚੋਂ ਕੱਢਣਗੇ। ਹੁਣ ਇਸ ਸਾਰੇ ਦੇ ਚੱਲਦੇ ਆ ਕਿ ਭਾਈ ਫਰੋਤੀਆਂ ਲੈਂਡ 'ਚ ਵੀ ਗੈਂਗਸਟਰਾਂ ਦੇ ਨਾਲ ਵੀ, ਔਰ ਇਹ ਇੰਨਾ ਖਤਰਨਾਕ ਪਾਰਟ ਬਣ ਗਿਆ ਔਰ ਕੈਨੇਡਾ 'ਚ ਇਸ ਹੱਦ ਤੱਕ ਚਲੇ ਗਏ ਨੇ ਕਿ ਹੁਣ ਜਿਹੜਾ ਨਾਰਮਲ ਲੀਗਲ ਪ੍ਰੋਸੀਜਰ ਹੁੰਦਾ ਹੈ, ਜਿਵੇਂ ਹਰਦੀਪ ਸਿੰਘ ਨਿੱਜਰ ਦੇ ਕੇਸ 'ਚ ਉਹਨਾਂ ਨੇ 4 ਜਾਂ 5 ਜਿਹੜੇ ਅਸੈਸਨ ਜਾਂ ਜਿਹੜੇ ਉਹ ਸਾਰੇ 'ਚ ਇਨਵੋਲਵ ਸੀ ਉਹ ਫੜੇ, ਉਹਨਾਂ ਦੀ ਜਿਹੜੀ ਹੈ ਵਾਇਆ ਵੀਡੀਓ ਲਿੰਕ ਪੇਸ਼ੀ ਹੋਈ, ਫਿਰ ਇਨ ਪਰਸਨ ਵੀ ਸ਼ਾਇਦ ਇੱਕ ਅੱਧੀ ਪਹਿਲੇ ਇਨ ਪਰਸਨ ਸੀ, ਫਿਰ ਵਾਇਆ ਵੀਡੀਓ ਲਿੰਕ ਸੀ। ਹੁਣ ਉਹ ਉਸ ਕੋਰਟ ਦੇ ਵਿੱਚ ਹੀ ਜਿਹੜਾ ਜਿਵੇਂ ਹੁੰਦਾ ਹਰ ਥਾਂ ਦਾ ਕਿ ਭਾਈ ਤੁਸੀਂ ਪਹਿਲਾਂ ਲੋਅਰ ਕੋਰਟ ਦੇ ਵਿੱਚ ਚੱਲਦਾ, ਫਿਰ ਤੁਸੀਂ ਸੁਪਰੀਮ ਕੋਰਟ 'ਚ ਜਾਂਦੇ ਹੋ। ਅੱਛਾ। ਹੁਣ ਕਿਉਂਕਿ ਉਹਨਾਂ ਦਾ ਕੇਸ ਵੀ ਸੀਲ ਪ੍ਰੂਫ ਹੈ ਉਹਨਾਂ ਦੇ ਕੋਲ, ਔਰ ਉਹਨਾਂ ਨੇ ਜਿਹੜੀ ਕੈਨੇਡੀਅਨ RCMP ਜਾਂ ਦੂਸਰੇ, ਕਿਉਂਕਿ RCMP ਦੇ ਨਾਲ ਤਾਂ ਜਦੋਂ ਇਹ ਕੇਸ ਚੱਲਦਾ ਹੈ ਫਿਰ ਉਹਨਾਂ ਦੇ ਅਟਾਰਨੀ ਜਨਰਲ ਜਾਂ ਐਡਵੋਕੇਟ, ਜਾਂ ਉੱਥੇ ਐਡਵੋਕੇਟ ਜਨਰਲ ਕਹਿੰਦੇ ਨੇ ਸਾਊਥ ਏਸ਼ੀਆ, ਇੱਥੇ ਅਟਾਰਨੀ ਜਨਰਲ ਕਿਹਾ ਜਾਂਦਾ। ਹੁਣ ਅਟਾਰਨੀ ਜਨਰਲ ਜਿਹੜੇ ਨੇ ਉਹ ਇਸ ਕਦਰ ਇਸ ਗੱਲ ਨੂੰ ਲੈ ਕੇ ਉਹਨਾਂ ਦੇ ਕੋਲ ਅੰਦਰੂਨੀ ਇਸ ਕਿਸਮ ਦੀ ਜਾਣਕਾਰੀ ਹੋਏਗੀ RCMP ਜਾਂ ਉਹਨਾਂ ਦੀ ਇੰਟੈਲੀਜੈਂਸ ਏਜੰਸੀ ਸੀਸਸ ਰਾਹੀਂ, ਕਿ ਹਰਦੀਪ ਸਿੰਘ ਨਿੱਜਰ ਕੇਸ ਦੇ ਵਿੱਚ ਜਿਹੜੀਆਂ ਵਿਟਨੈਸਿਸ ਨੇ, ਜਿਹੜੇ ਗਵਾਹ ਨੇ, ਉਹਨਾਂ ਨੂੰ ਧਮਕੀਆਂ ਮਿਲ ਰਹੀਆਂ, ਯਾਨੀ ਉਹਨਾਂ ਦੀ ਜਾਨ ਨੂੰ ਵੀ ਖਤਰਾ। ਹੁਣ ਇੱਥੋਂ ਦੇ ਅਦਾਲਤੀ ਸਿਸਟਮ ਦੇ ਵਿੱਚ ਇਹ ਤਾਂ ਨਹੀਂ ਹੁੰਦਾ ਵੀ ਪ੍ਰਾਈਮ ਮਿਨਿਸਟਰ ਨੇ ਜਾਂ ਕਿਸੇ ਨੇ ਚਾਹਿਆ ਤਾਂ ਕਿਸੇ ਨੂੰ ਸਜ਼ਾ ਹੋਏਗੀ, ਤੁਹਾਨੂੰ ਕੇਸ ਪ੍ਰੂਵ ਕਰਨਾ ਪੈਂਦਾ। ਔਰ ਉਹਦੇ ਲਈ ਸਭ ਤੋਂ ਜਿਹੜਾ ਵੀ ਜੂਰਿਸਪ੍ਰੂਡੈਂਸ ਹੈ ਬਾਹਰਲਾ ਹੈ ਜਾਂ ਉਹਨਾਂ ਸਾਰਾ ਇਹ ਲਾਅ ਆਫ ਐਵੀਡੈਂਸ ਦੇ ਉੱਤੇ ਖੜਾ, ਗਵਾਹ ਸ਼ਹਾਦਤ ਜਿਹਨੂੰ ਅਸੀਂ ਕਹਿੰਦੇ। ਤੇ ਜੇ ਤੁਹਾਡੇ
ਗਵਾਹ ਜਿਹੜੇ ਨੇ ਉਹਨਾਂ ਨੂੰ ਡਰਾ ਧਮਕਾ ਕੇ ਚੁੱਪ ਕਰਾ ਦਿੱਤਾ ਜਾਏ ਜਾਂ ਮਾਰ ਦਿੱਤਾ ਜਾਏ ਜਾਂ ਖਰੀਦ ਲਿਆ ਜਾਏ, ਤੁਹਾਡਾ ਕੇਸ ਡਿੱਗ ਪਏਗਾ। ਹੁਣ ਇਹ ਖਤਰਾ ਕਿਸ ਹੱਦ ਤੱਕ ਮਹਿਸੂਸ ਕੀਤਾ ਗਿਆ ਹੋਵੇਗਾ ਕੈਨੇਡਾ 'ਚ, ਇਸ ਦਾ ਅੰਦਾਜ਼ਾ ਅਸੀਂ ਇਸ ਤੋਂ ਲਾ ਸਕਦੇ ਹਾਂ ਕਿ ਅਟਾਰਨੀ ਜਨਰਲ ਕੈਨੇਡਾ ਨੇ ਉਸ ਕੇਸ ਨੂੰ ਲੋਅਰ ਕੋਰਟ 'ਚ ਚੁੱਕ ਕੇ ਸਿੱਧਾ ਹੀ ਉਹ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਲੈ ਗਏ। ਹੁਣ ਇਹ ਉਹਨਾਂ ਦੇ ਕੋਲ ਸੈਕਸ਼ਨ 577 ਕ੍ਰਿਮੀਨਲ ਕੋਡ ਦਾ ਹੁੰਦਾ ਹੈ, ਜਿਹੜਾ ਅਟਾਰਨੀ ਜਨਰਲ ਨੂੰ ਜਾਂ ਡਿਪਟੀ ਅਟਾਰਨੀ ਜਨਰਲ ਨੂੰ ਇਹ ਤਾਕਤ ਦਿੰਦਾ ਹੈ ਕਿ ਉਹ ਪ੍ਰੀਲਿਮਿਨਰੀ ਇਨਕੁਆਇਰੀ ਜਿਹੜੀ ਕਿ ਹੁੰਦੀ ਹੈ ਉਸ ਨੂੰ ਪਾਸੇ ਰੱਖ ਕੇ ਡਾਇਰੈਕਟਲੀ ਕੇਸ ਨੂੰ ਟਰਾਇਲ ਦੇ ਵਿੱਚ ਲੈ ਜਾਏ। ਔਰ ਇਹ ਉਹਨਾਂ ਸਰਕਮਸਟਾਂਸਿਸ ਦੇ ਵਿੱਚ ਹੀ ਇਸ ਕਿਸਮ ਦਾ ਸਟੈਪ ਲਿਆ ਜਾਂਦਾ ਹੈ ਜਿੱਥੇ ਪਬਲਿਕ ਇੰਟਰਸਟ ਬਹੁਤ ਜ਼ਿਆਦਾ ਪੈਰਾਮਾਊਂਟ ਹੁੰਦਾ ਹੈ ਕਿ ਲੋਕਾਂ ਦਾ ਔਰ ਗਵਾਹਾਂ ਦੀ ਔਰ ਦੂਸਰਿਆਂ ਦੀ ਸੇਫਟੀ। ਸੋ ਇਸ ਨੂੰ ਵਿਟਨੈਸ ਸੇਫਟੀ ਦੇ ਥੱਲੇ ਕਿਹਾ ਜਾਂਦਾ ਹੈ ਕਿ ਐਵੀਡੈਂਸ ਸੁਜੈਸਟਸ ਏ ਰੀਜ਼ਨੇਬਲ ਬੇਸਿਸ ਟੂ ਬਿਲੀਵ that the lives, safety or security of witnesses, their families or other justice system participants are at risk. So ਸੁਪਰੀਮ ਕੋਰਟ 'ਚ ਹੀ ਹੁਣ ਇਸ ਕੇਸ ਦੀ ਬ੍ਰਿਟਿਸ਼ ਕੋਲੰਬੀਆ ਦੇ ਟਰਾਇਲ ਹੋਏਗਾ ਔਰ ਡਾਇਰੈਕਟ ਟਰਾਇਲ ਜਿਹੜਾ ਹੈ ਉਹ ਜਦੋਂ ਹੁੰਦਾ ਹੈ ਫਿਰ ਇਹ ਰਿਸਕ ਮਿਨੀਮਾਈਜ਼ ਹੋ ਜਾਂਦੇ ਨੇ। ਪ੍ਰੀਲਿਮਿਨਰੀ ਇਨਕੁਆਇਰੀ ਸਟੇਜ ਦਾ ਮਤਲਬ ਹੈ ਵੀ ਬੜਾ ਫਾਸਟ ਟਰੈਕ ਤੇ ਜਾਏਗਾ ਔਰ ਸਿੱਧਾ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ ਦੇ ਵਿੱਚ ਜਾਏਗਾ। ਔਰ ਇਹ ਜਿਹੜਾ ਇਸ ਦੇ ਨਾਲ ਨਾਲ ਪ੍ਰੋਟੈਕਸ਼ਨ ਆਫ ਇਨਵੈਸਟੀਗੇਸ਼ਨਸ, ਡਾਇਰੈਕਟ ਇੰਡਾਇਕਟਮੈਂਟ, ਸੇਫਗਾਰਡਸ, ongoing police operations and investigations critical to ensuring justice and public safety. ਕਿਉਂਕਿ ਇੱਕੋ ਵੇਲੇ RCMP ਔਰ ਏਜੰਸੀਆਂ ਉਹਨਾਂ ਦੀਆਂ ਮਲਟੀਪਲ ਕੇਸਾਂ ਨੂੰ ਹੈਂਡਲ ਕਰ ਰਹੀਆਂ ਨੇ ਤੇ ਕਈ ਵਾਰ ਇਹ ਹੁੰਦਾ ਕਿ ਇਨੀਸ਼ੀਅਲ ਕੇਸ ਤੇ ਜਦੋਂ ਡਿਫੈਂਸ ਹੁੰਦਾ ਉਹਨਾਂ ਨੇ ਵਕੀਲ ਖੜੇ ਕਰਨੇ ਨੇ, ਉਹ ਕੁਛ ਐਸੀ ਇਨਫੋਰਮੇਸ਼ਨ ਵੀ ਮੰਗ ਸਕਦੇ ਨੇ ਜਿਹੜੀ ਬਾਕੀ ਕੇਸਿਸ 'ਚ ਜਿਹੜੀ ਜੋ ਚੱਲ ਰਹੇ ਨੇ ਇਨਵੈਸਟੀਗੇਸ਼ਨ ਉਹਦੇ 'ਚ ਜਿਹੜਾ ਉਹ ਠੀਕ ਨਾ ਹੋਏ ਜਾਂ ਉਹ ਜਾਣਕਾਰੀ ਬਾਹਰ ਜਾਏ। ਸੋ ਇਹਨਾਂ ਦੇ ਚੱਲਦਿਆਂ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ ਕਿ ਅਟਾਰਨੀ ਜਨਰਲ ਨੇ ਇਸ ਸੈਕਸ਼ਨ 577 ਕ੍ਰਿਮੀਨਲ ਕੋਡ ਨੂੰ ਯੂਜ਼ ਕਰਕੇ ਜਿਹੜਾ ਹੈ ਵਿਟਨੈਸਿਸ ਨੂੰ ਵੀ ਇੱਕ ਤਹਫੁਜ਼ ਦਿੱਤਾ ਹੈ ਔਰ ਇਹ ਸੁਪਰੀਮ ਕੋਰਟ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਕੇਸ ਜਾਏਗਾ। ਔਰ ਇਸ ਦੇ ਨਾਲ ਨਾਲ ਇਸ ਮੁੱਦੇ ਦੇ ਉੱਤੇ ਸਿਕਸ ਫਾਰ ਜਸਟਿਸ ਦੀ ਪ੍ਰੈਸ ਰਿਲੀਜ਼ ਵੀ ਹੈ। ਉਹਨਾਂ ਨੇ ਜਿੱਥੇ ਅਟਾਰਨੀ ਜਨਰਲ ਔਰ ਉਹ ਸਾਰੇ ਲਾਅ ਐਨਫੋਰਸਮੈਂਟ ਨੂੰ ਐਪਰੀਸ਼ੀਏਟ ਕੀਤਾ ਹੈ, ਉੱਥੇ ਉਹਨਾਂ ਨੇ ਨਾਲ ਹੀ ਕਿਹਾ ਵੀ ਸਾਡੀ ਇਹ ਮੰਗ ਹੈ ਕਿ ਜਿੰਨੇ ਇੰਡੀਅਨ ਡਿਪਲੋਮੈਟਿਕ ਮਿਸ਼ਨਸ ਨੇ ਕੈਨੇਡਾ ਦੇ ਵਿੱਚ ਉਹ ਬੰਦ ਕੀਤੇ ਜਾਣ, ਸਿਰਫ ਕੌਂਸਲਰ ਸਰਵਿਸਿਜ਼ ਰਹਿਣ ਕਿਉਂਕਿ ਇਹ ਜਿਹੜੇ ਇਹਨਾਂ ਦੇ ਆਫਿਸਿਸ ਨੇ ਉਹ ਹਾਈ ਕਮਿਸ਼ਨ ਹੋਏ, ਕੌਂਸੂਲੇਟਸ ਹੋਣ, ਇਹ ਦਹਿਸ਼ਤਗਰਦੀ ਦੇ ਅੱਡੇ ਨੇ, ਸਟੇਟ ਟੈਰਰਿਜ਼ਮ ਇੰਡੀਅਨ ਸਟੇਟ ਦਾ ਉਹ ਇਸ 'ਚੋਂ ਕਰ ਰਹੇ ਨੇ ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਇਸ ਤੋਂ ਤੁਸੀਂ ਕੈਨੇਡੀਅਨ ਅਥਾਰਟੀਜ਼ ਵਿਜੀਲੈਂਟ ਰਹਿਣ ਔਰ ਇਹ ਜਿਹੜੇ ਇਹਨਾਂ ਦੀ ਥ੍ਰੈਟ ਹੈ ਜਿਹੜੀ ਇਹਨਾਂ 'ਚੋਂ ਇਹਨਾਂ ਦੇ ਮਿਸ਼ਨਸ 'ਚੋਂ ਨਿਕਲਦੀ ਹੈ ਉਸ ਨੂੰ ਜਿਹੜਾ ਰੋਕਣ ਦਾ ਇੱਕੋ ਇੱਕ ਤਰੀਕਾ ਕਿ ਇਹਨਾਂ ਦੇ ਜਿਹੜੇ ਮਿਸ਼ਨ ਬੰਦ ਕੀਤੇ ਜਾਣ ਔਰ ਸਿਰਫ ਇਹ ਕੌਂਸਲਰ ਸਰਵਿਸਿਜ਼ ਹੀ ਪ੍ਰੋਵਾਈਡ ਕਰਨ। ਸੋ ਓਵਰਆਲ ਵੀ ਇਕੱਲੀ ਗੱਲ ਇਹ ਨਹੀਂ ਹੈ ਕਿ ਵੀ ਇਹਨਾਂ ਕੇਸਿਸ ਦੇ ਵਿੱਚ ਕਿਉਂਕਿ ਇਹਨਾਂ ਦਾ ਸਬੰਧ ਤਾਂ ਸਿੱਧੇ ਤੌਰ ਤੇ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਹਵਾਲੇ ਨਾਲ ਹੈ, ਪਰ ਜਿਸ ਕਦਰ ਸੁਸਾਇਟੀ ਦੇ ਵਿੱਚ ਅੱਡ-ਅੱਡ ਥਾਵਾਂ ਤੇ ਵੀ ਅਸੀਂ ਦੇਖ ਰਹੇ ਹਾਂ ਵਾਇਲੈਂਸ ਵੱਧ ਰਹੀ ਹੈ। ਔਰ ਇਹ ਸਟੋਰੀ ਸਾਡੇ ਵੀਰ ਕੁਲਦੀਪ ਸਿੰਘ ਹੋਰਾਂ ਨੇ ਸਾਨੂੰ ਭੇਜੀ ਕਿ ਜਸਟਿਨ ਟਰੂਡੋਜ਼ ਟੌਪ ਸਿਕਿਉਰਿਟੀ ਐਡਵਾਈਜ਼ਰ ਵਾਰਨਡ ਆਫ RCMP struggles to meet demand as threats rise against politicians. ਇੱਕ ਤਾਂ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਮਾਮਲਾ ਤਾਂ ਹੈ ਹੀ ਹੈ, ਪਰ ਵਿਦਿਨ ਵੀ ਇੰਨਾ ਕੁ ਬੇਸਬਰਾਪਨ ਔਰ ਇੰਨੀ ਕੁ ਵਾਇਲੈਂਸ ਔਰ ਇੰਨਾ ਕੁ ਥ੍ਰੈਟਨਿੰਗ ਪਾਰਟ ਸ਼ੁਰੂ ਹੋ ਗਿਆ। ਉਹਨਾਂ ਨੇ ਕਿਹਾ ਜੀ RCMP ਨੂੰ ਬਹੁਤ ਦੂਜੇ ਸਾਧਨ ਵੀ ਆਪਣੇ ਇਸ ਪਾਸੇ ਜਿਹੜੇ ਡਾਈਵਰਟ ਕਰਨੇ ਪੈ ਰਹੇ ਨੇ, ਆਫੀਸ਼ੀਅਲ ਵੀ ਨਵੀਂ ਰਿਕਰੂਟਮੈਂਟ ਵੀ ਚੱਲ ਰਹੀ ਹੈ। ਹੁਣ 2019 ਦੇ ਵਿੱਚ 29 ਪੋਲੀਟੀਸ਼ੀਅਨਸ ਨੂੰ ਥ੍ਰੈਟ ਸੀ ਡਾਇਰੈਕਟਲੀ, ਕਿਸੇ ਦੇ ਗਰਾਜ ਨੂੰ ਅੱਗ ਲਾਤੀ, ਕਿਸੇ ਨੂੰ ਦੂਜਾ, ਲੇਕਿਨ 2023 ਦੇ ਵਿੱਚ 231 ਕੇਸ ਐਸੇ ਨੇ ਜਿਹਦੇ 'ਚ ਪੋਲੀਟੀਸ਼ੀਅਨਸ ਨੂੰ ਧਮਕੀਆਂ ਜਾਂ ਉਹਨਾਂ ਦੀ ਹੈਕਿੰਗ ਔਰ ਦੂਸਰਾ ਤੀਸਰਾ। ਸੋ ਇਹ ਆਪਣੇ ਆਪ ਦੇ ਵਿੱਚ ਵੀ ਇੱਕ ਵਰੀਸਮ ਗੱਲ ਹੈ ਕਿਉਂਕਿ ਕੈਨੇਡਾ ਭਾਵੇਂ ਉਹਨਾਂ ਦੀ ਇਕੋਨਮੀ ਬੜੀ ਸਟਰੋਂਗ ਫੁਟਿੰਗ ਤੇ ਹੈ, ਪਰ ਹੁਣ ਤੱਕ ਉਹਨਾਂ ਨੇ ਕਦੇ ਵੀ ਲਾਅ ਐਨਫੋਰਸਮੈਂਟ ਜਾਂ ਇੰਟੈਲੀਜੈਂਸ ਜਾਂ ਆਰਮੀ ਜਾਂ ਦੂਸਰੇ ਲੈਵਲ ਦੇ ਉੱਤੇ ਬੜੀ ਜਿਹਨੂੰ ਤੁਸੀਂ ਰਿਲੈਕਸਿੰਗ ਪੋਸਚਰ 'ਚ ਹੀ ਸੀ
ਸੋ ਹੁਣ ਇੱਕ ਪਾਸੇ ਕੈਨੇਡਾ ਨੂੰ ਇੰਡੀਆ ਨੇ ਸਿੱਧਾ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਅੱਡਾ ਬਣਾਇਆ, ਦੂਸਰੇ ਪਾਸੇ ਜਿਹੜੀ ਐਕਸਟ੍ਰੀਮ ਵਿੰਗ ਦੀ ਪੋਲਿਟਿਕਸ ਹੈ ਜਿਹਦੇ 'ਚ ਕਿ ਵਾਇਲੈਂਸ ਵੱਲ ਔਰ ਧਮਕੀਆਂ, ਔਰ ਦੂਸਰਾ ਈਵਨ ਕੋਵਿਡ ਦੇ ਚੱਲਦਿਆਂ ਵੀ ਜਿਸ ਅੰਦਾਜ਼ ਦੇ ਵਿੱਚ ਆਟਵਾ ਤੋਂ ਲੈ ਕੇ ਤੇ ਸਾਰੇ ਪਾਸੇ ਟਰੱਕਰਸ ਦਾ ਦੂਸਰਿਆਂ ਤੀਸਰਿਆਂ ਦੇ ਧਰਨੇ ਸੀ, ਔਰ ਦੂਸਰਾ ਕਿਉਂਕਿ ਇਹ ਸਾਰਾ ਪ੍ਰਭਾਵ ਅਸੀਂ ਰਾਈਟ ਵਿੰਗ ਪੋਲਿਟਿਕਸ ਦਾ ਰਾਈਜ਼ ਵੀ ਹੈ, ਜਿਵੇਂ ਯੂਰਪ ਦੇ ਵਿੱਚ ਹੈ, ਰੋਮਾਨੀਆ 'ਚ ਵੀ ਦੂਸਰੀ ਧਿਰ ਅੱਗੇ ਆ ਰਹੀ ਹੈ, ਅਸੀਂ ਆਲਰੇਡੀ ਅਮਰੀਕਾ 'ਚ ਵੀ ਦੇਖ ਰਹੇ ਹਾਂ ਕਿ ਵੀ ਕਿਸ ਕਿਸਮ ਦਾ ਮਾਹੌਲ ਆਉਣ ਵਾਲੇ ਦਿਨਾਂ 'ਚ ਬਣ ਸਕਦਾ ਹੈ, ਜਿੱਥੇ ਇੱਕ ਪਾਸੇ ਫੀਅਰ ਫੈਕਟਰ ਚੱਲ ਰਿਹਾ। ਜਿਵੇਂ ਅੱਜ ਹੀ BBC ਦੀ ਖਬਰ ਸੀ ਕਿ ਹੁਣ ਕਿਉਂਕਿ 4 ਲੱਖ ਤੋਂ ਜ਼ਿਆਦਾ ਅਨਡਾਕੂਮੈਂਟਡ ਜਿਹੜੇ ਸਟੂਡੈਂਟ ਨੇ ਉਹ ਪੜ੍ਹਦੇ ਨੇ ਯੂਨੀਵਰਸਿਟੀਆਂ ਦੇ ਵਿੱਚ, ਔਰ ਉਹਨਾਂ ਨੇ ਹਦਾਇਤਾਂ ਕੀਤੀਆਂ ਕਿ ਬਈ 20 ਜਨਵਰੀ ਨੂੰ ਟਰੰਪ ਨੇ ਸਹੁੰ ਚੁੱਕਣੀ ਹੈ, ਉਸ ਤੋਂ ਪਹਿਲਾਂ ਵਾਪਸ ਇਸ ਮੁਲਕ 'ਚ ਆ ਜਾਓ, ਤਾਂ ਕਿ ਇਹ ਨਾ ਹੋਏ ਵੀ ਮੁੜ ਕੇ ਉੱਥੇ ਹੀ ਆਪਣੇ ਮੁਲਕਾਂ 'ਚ ਬੈਠੇ। ਸੋ ਇਹ ਕਈ ਪਾਸੇ ਇਹ ਸਾਰੇ ਨੂੰ ਪ੍ਰਭਾਵਿਤ ਇਹ ਸਾਰੀ ਪੋਲਿਟਿਕਸ ਕਰ ਰਹੀ ਹੈ, ਪਰ ਅਗੇਨ ਅਸੀਂ ਸਮਝਦੇ ਹਾਂ ਵੀ ਸਾਡਾ ਇਹਨਾਂ ਮੁਲਕਾਂ ਦੇ ਜੁਡੀਸ਼ੀਅਲ ਸਿਸਟਮ ਦੇ ਉੱਤੇ, ਜੁਡੀਸ਼ਰੀ 'ਤੇ ਪੂਰਾ ਵਿਸ਼ਵਾਸ ਹੈ, ਔਰ ਅਸੀਂ ਸਮਝਦੇ ਹਾਂ ਵੀ ਕੈਨੇਡਾ 'ਚ ਜਿਵੇਂ ਜਸਟਿਨ ਟਰੂਡੋ ਦੀ ਗਵਰਨਮੈਂਟ ਡਿਟਰਮਿੰਡ ਹੈ ਜਸਟਿਸ ਦੇ ਲਈ, ਔਰ ਈਵਨ ਜਦੋਂ ਉਹਨਾਂ ਨੇ ਬ੍ਰਾਜ਼ੀਲ ਦੇ ਵਿੱਚ G20 ਮੁਲਕਾਂ ਦੇ ਵਿੱਚ ਮੋਦੀ ਨੂੰ ਮਿਲਣ ਤੋਂ ਬਾਅਦ ਮੀਡੀਆ ਨੂੰ ਕਿਹਾ, ਉਹਨਾਂ ਨੇ ਕਿਹਾ ਠੀਕ ਹੈ ਅਸੀਂ ਮਾੜੇ ਸੰਬੰਧ ਨਹੀਂ ਚਾਹੁੰਦੇ ਕਿਸੇ ਨਾਲ, ਲੇਕਿਨ ਸਾਡੇ ਲਈ ਕੈਨੇਡੀਅਨ ਸਿਟੀਜ਼ਨਸ ਦੀ ਸਿਕਿਉਰਿਟੀ ਸੇਫਟੀ ਪੈਰਾਮਾਊਂਟ ਹੈ ਕਿਸੇ ਵੀ ਹੋਰ ਗੱਲ ਤੋਂ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਹਰਦੀਪ ਸਿੰਘ ਨਿੱਜਰ ਕੇਸ ਦੇ ਮਾਮਲੇ 'ਚ ਇਹ ਸਾਰਾ ਜਦੋਂ ਇਸ ਦੀਆਂ ਹੋਰ ਪਰਤਾਂ ਖੁੱਲਣਗੀਆਂ ਤੇ ਫਿਰ ਇਹ ਅਖੌਤੀ ਜਮਹੂਰੀਅਤ ਦੁਨੀਆ ਦੀ ਸਭ ਤੋਂ ਵੱਡੀ ਆਪਣੇ ਆਪ ਨੂੰ ਕਹਿਣ ਵਾਲੇ ਇਹਨਾਂ ਦਾ ਜਿਹੜਾ ਪਰਦਾ ਹੈ ਹੋਰ ਵੀ ਬੇਨਕਾਬ ਹੋਏਗਾ, ਫਾਸ਼ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਨੂੰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ।
ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਦੂਸਰੇ ਸੈਗਮੈਂਟ 'ਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਾਰਥ ਅਮਰੀਕਾ ਦੀ ਹਿੰਦੂਤਵੀ ਜਥੇਬੰਦੀ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਵੱਲੋਂ ਲਗਾਤਾਰਤਾ ਨਾਲ ਸਿੱਖਾਂ ਦੇ ਖਿਲਾਫ ਤਾਂ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ, ਪਰ ਹੁਣ ਇਹਨਾਂ ਨੇ ਓਨਟਾਰੀਓ ਦੇ ਬ੍ਰੈਂਪਟਨ ਸ਼ਹਿਰ ਦੇ ਮੇਅਰ ਪੈਟਰਿਕ ਬਰਾਊਨ ਨੂੰ ਵੀ ਨਿਸ਼ਾਨੇ ਤੇ ਲੈ ਆਂਦਾ। ਸੋ ਉਸ ਦੇ ਉੱਤੇ ਖਾਲਿਸਤਾਨੀਆਂ ਦੇ ਹਮਾਇਤੀ ਹੋਣ ਅਤੇ ਹਿੰਦੂਆਂ ਦਾ ਵਿਰੋਧ ਕਰਨ ਦੇ ਬੇਮਤਲਬੀ ਜਿਹੜੇ ਇਲਜ਼ਾਮ ਨੇ ਉਹ ਲਗਾਏ ਗਏ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ। ਲਿਖਣੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਹਿੰਦੂਤਵੀ ਜਮਾਤ RSS ਜਿਸ ਦੀਆਂ ਸਾਰੀਆਂ ਸ਼ਾਖਾਵਾਂ ਨੇ, ਉਹ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਹੋਏ ਜਾਂ ਇੱਥੇ ਕੈਲੀਫੋਰਨੀਆ ਬੇਸਡ ਦੀਆਂ ਫਾਊਂਡੇਸ਼ਨਸ ਔਰ ਅੱਡ-ਅੱਡ ਯੂਨੀਵਰਸਿਟੀਆਂ ਦੇ ਵਿੱਚ ਵੀ ਜਿਨ੍ਹਾਂ ਨੇ ਚੇਅਰਸ ਬਣਵਾਈਆਂ ਨੇ ਹਿੰਦੂ ਹਿਸਟਰੀ ਜਾਂ ਹਿੰਦੂ ਧਰਮ ਜਾਂ ਯੋਗਾ ਦੇ ਨਾਂ ਥੱਲੇ। ਸੋ ਇਹ ਨੈਟਵਰਕ ਬੜੀ ਦੇਰ ਤੋਂ ਜਿਹੜਾ ਇਹਨਾਂ ਨੇ ਜੜ੍ਹਾਂ ਲਾਈਆਂ ਹੋਈਆਂ ਸੀ। ਬਹੁਤ ਸਾਰਾ ਪੈਸਾ ਪੰਪ ਕੀਤਾ ਗਿਆ ਔਰ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਜਿਹਨੂੰ ਹੁਣ 18 ਅਮਰੀਕਨ ਇੰਟੈਲੀਜੈਂਸ ਏਜੰਸੀਆਂ ਦੇ ਇੰਚਾਰਜ ਲਾਇਆ ਗਿਆ ਹੈ, ਤੁਲਸੀ ਗੈਫਰਡ, ਜਿਹੜੀ ਕਿ ਅਮਰੀਕਨ ਸਮੋਆ ਔਰ ਇੱਕ ਹਿੰਦੂ ਸੈਕਟ ਨਾਲ ਹਰੇ ਰਾਮਾ ਹਰੇ ਕ੍ਰਿਸ਼ਨਾ ਚੋਂ ਨਿਕਲਿਆ ਸੈਕਟ ਜਿਹਦੀ ਇਹਦਾ ਟੱਬਰ ਭਗਤ ਸੀ, ਔਰ ਕਿਵੇਂ ਇਹ ਹਿੰਦੂ ਥਾਟ ਵੱਲ ਆਈ ਔਰ ਕਿਵੇਂ ਫਿਰ ਉਹਨੂੰ ਵੀ ਫਾਈਨੈਂਸ ਕੀਤਾ ਕਾਂਗਰਸ ਤੱਕ ਪਹੁੰਚਾਉਣ 'ਚ, ਜਾਂ ਪ੍ਰਾਇਮਰੀ ਜਦੋਂ ਉਹਨੇ ਇਲੈਕਸ਼ਨ ਲੜੀ ਪ੍ਰੈਜ਼ੀਡੈਂਸੀ ਦੀ ਕੈਂਡੀਡੇਟ ਦੀ ਡੈਮੋਕ੍ਰੈਟਾਂ ਵੱਲੋਂ, ਔਰ ਉਹਦੇ ਵਿਆਹ ਦੇ ਮੌਕੇ ਕਿਵੇਂ ਮੋਦੀ ਨੇ ਸਪੈਸ਼ਲ ਗਿਫਟਸ ਔਰ ਦੂਸਰੀਆਂ ਤੀਸਰੀਆਂ ਭੇਜੀਆਂ। ਉਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਇਹ ਜਿਹੜੀਆਂ ਆਰਗੇਨਾਈਜੇਸ਼ਨਾਂ ਦਾ ਤੁਹਾਨੂੰ 5-7 ਸਾਲ ਪਹਿਲਾਂ ਕੋਈ ਨਾਂ ਵੀ ਸੁਣਨ ਨੂੰ ਨਹੀਂ ਸੀ ਮਿਲਦਾ, ਹੁਣ ਵੀ ਕੋਈ ਉਹਨਾਂ ਨੇ ਕੋਈ ਅਹੁਦੇਦਾਰ ਜਾਂ ਦੂਜੇ ਨਹੀਂ ਦਿੱਤੇ ਹੁੰਦੇ, ਲੇਕਿਨ ਇਹ ਕਿਉਂਕਿ ਅੰਡਰ ਕਵਰ ਕਿਸਮ ਦਾ ਇਹ ਕੰਮ ਕਰਦੇ ਨੇ ਹਿੰਦੂਤਵੀ, ਔਰ ਇਹਨਾਂ ਨੇ ਦੀ ਸਟ੍ਰੈਟਜੀ ਜਿਹੜੀ ਹੈ ਉਹ ਹਰ ਥਾਂ ਤੇ ਕੰਟਰੋਲ RSS ਵੱਲੋਂ ਹੁੰਦਾ, ਔਰ ਉਸ ਦਾ ਅਸੀਂ ਜਿਹੜਾ ਜੋ ਕੁਛ ਇਹਨਾਂ ਨੇ ਬਰੈਂਪਟਨ ਔਰ ਦੂਸਰੀਆਂ ਥਾਵਾਂ ਦੇ ਉੱਤੇ ਕੀਤਾ, ਮੰਦਰਾਂ ਦੇ ਵਿੱਚ ਸੱਦ ਕੇ ਇੰਡੀਅਨ ਕੌਂਸੂਲੇਟਸ ਨੂੰ, ਔਰ ਫਿਰ ਜੇ ਉਸ ਇੰਡੀਅਨ ਕੌਂਸੂਲੇਟਸ ਦਾ ਵਿਰੋਧ ਹੋਇਆ ਤਾਂ ਉਹਨੂੰ ਜਿਵੇਂ ਇਹਨਾਂ ਨੇ ਨੈਰੇਟਿਵ ਉਸ ਦਾ ਬਣਾਇਆ ਕਿ ਮੰਦਰ ਤੇ ਹਮਲਾ ਤੇ ਸਿੱਖ ਆ ਗਏ ਔਰ ਬੱਚਿਆਂ ਨੂੰ ਮਾਰਿਆ, ਬੀਬੀਆਂ ਨੂੰ ਮਾਰਿਆ, ਔਰ ਉਹ ਨੈਰੇਟਿਵ ਜਿਹੜਾ ਈਵਨ ਇਸ ਹੱਦ ਤੱਕ ਪ੍ਰਚਾਰਿਆ ਗਿਆ ਕਿ ਜਸਟਿਨ ਟਰੂਡੋ ਵੀ ਟਵੀਟ ਕਰਨ 'ਚ ਔਰ ਬਾਅਦ 'ਚ ਇਹ ਸਭ ਦੇ ਉੱਤੇ ਫਿਰ ਖੁਦ ਹੀ ਰੌਲਾ ਪਾਉਣ ਲੱਗ ਗਏ ਜੀ ਕਿ ਇਸ ਕਿਸਮ ਦਾ ਇਹ ਕੌਂਸਲਸ ਔਰ ਦੂਸਰੀਆਂ ਜਿਹੜੀਆਂ ਨੇ ਇਹ ਕਾਨੂੰਨ ਬਣਾਉਣ ਕਿ ਜੀ ਧਾਰਮਿਕ ਥਾਵਾਂ ਦੇ ਖਿਲਾਫ ਕੋਈ ਪ੍ਰੋਟੈਸਟ ਨਹੀਂ ਹੋਣਾ ਚਾਹੀਦਾ। ਹੁਣ ਜ਼ਾਹਰ ਹੈ ਵੀ ਇਹ ਮੰਦਰ ਜਿਹੜੇ ਨੇ ਬਰੈਂਪਟਨ ਦੇ ਵਿੱਚ ਸੀ ਔਰ ਦੂਸਰੇ, ਔਰ ਬਰੈਂਪਟਨ ਦੇ ਸਿਟੀ ਕੌਂਸਲ ਨੇ ਫੋਰਨ ਬਾਈ ਲਾਜ਼ ਦੇ ਥੱਲੇ ਇਸ ਕਿਸਮ ਦਾ ਜਿਹੜਾ ਉਹ ਬਾਈ ਲਾਅ ਤਾਂ ਪਾਸ ਕਰਤਾ, ਪਰ ਉਹਨਾਂ ਨੇ ਕਿਹਾ ਕਿ ਵੀ ਜੇ ਉੱਥੇ ਕੋਈ ਸਰਕਾਰੀ ਐਕਟੀਵਿਟੀ ਨਾ ਹੋਏ। ਹੁਣ ਜ਼ਾਹਰ ਹੈ ਕਿ ਵੀ ਮੰਦਰ ਦੇ ਖਿਲਾਫ ਤਾਂ ਅਦਰਵਾਈਜ਼ ਕੋਈ ਸ਼ਿਵਜੀ ਵਿਸ਼ਨੂੰ ਬ੍ਰਹਮਾ ਦੇਵਤਿਆਂ ਦੇ ਖਿਲਾਫ ਤਾਂ ਕੋਈ ਪ੍ਰੋਟੈਸਟ ਕਰਨ ਨਹੀਂ ਜਾਂਦਾ, ਪਹਿਲਾਂ ਨਹੀਂ ਕਦੇ ਹੋਏ। ਰਾਦਰ ਆ ਜਿਹੜੇ ਦਿਨ ਗੁਜ਼ਰ ਰਹੇ ਨੇ 24 ਨਵੰਬਰ ਦਾ, ਬੜੇ ਉੱਥੇ ਵੀ ਜਿਹੜੇ ਨੇ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਿਹੜਾ ਉਹ ਹਿੰਦੂ ਧਰਮ ਦੀ ਰਕਸ਼ਾ ਦੇ ਲਈ ਦਿੱਤਾ। ਹੁਣ ਜੇ ਸਿੱਖ ਜਿਹੜੇ ਆਪਣੇ ਉਸ ਗੁਰੂ ਦੇ ਆਸ਼ੇ ਤੇ ਖਲੋਤੇ ਨੇ, ਹਾਲਾਂ ਇਹ ਵੀ ਇੱਕ ਗਲਤ ਪ੍ਰਚਾਰ ਇਸ ਕਿਸਮ ਦਾ ਬਣਾ ਦਿੱਤਾ ਗਿਆ ਕਿ ਜਦੋਂ ਤਿਲਕ ਜੰਜੂ ਦੀ ਰਾਖੀ ਦੀ ਗੱਲ ਦੇ ਨਾਲ ਹੀ ਸਿਰਫ ਜੋੜਿਆ ਜਾਂਦਾ ਤਾਂ ਫਿਰ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਛੁਟਿਆ ਕੇ ਜਿਹੜਾ ਉਹ ਹਿੰਦੂ ਧਰਮ ਤੱਕ ਇਹ ਰਾਈਟ ਆਫ ਵਰਸ਼ਿਪ ਆਫ ਐਨੀਬਡੀ ਜਿਹੜਾ ਤਿਲਕ ਜੰਜੂ ਗੁਰੂ ਸਾਹਿਬ ਨੇ ਨਕਾਰਿਆ ਸੀ, ਔਰ ਇਸੇ ਚੋਂ ਹੀ ਉਹਨਾਂ ਨੇ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਪ੍ਰਚਾਰਿਆ ਗਿਆ। ਪਰ ਇਸ ਗੱਲ ਦਾ ਧਿਆਨ ਰਹੇ ਕਿ ਕਵੀ ਸੈਨਾਪਤੀ ਨੇ ਵੀ ਕਿਹਾ ਕਿ ਤਬ ਪ੍ਰਗਟ ਭੈ ਗੁਰੂ ਤੇਗ ਬਹਾਦਰ, ਜਿਨ੍ਹਾਂ ਨੂੰ ਉਹਨਾਂ ਨੇ ਜਿਹੜਾ ਸਗਲ ਸ੍ਰਿਸ਼ਟ ਪੈ ਢਾਪੀ ਚਾਦਰ, ਕਿ ਗੁਰੂ ਤੇਗ ਬਹਾਦਰ ਸਾਹਿਬ ਸਾਰੀ ਸ੍ਰਿਸ਼ਟੀ ਦੇ ਉੱਤੇ ਚਾਦਰ ਪਾਉਣ ਵਾਲੇ ਨੇ, ਉਹਨਾਂ ਮਨੁੱਖੀ ਹੱਕਾਂ ਦੇ ਉਹ ਜਿਹੜੇ ਹੈ ਪ੍ਰੋਫਿਟ ਨੇ, ਜਿਨ੍ਹਾਂ ਨੇ ਉਹਨਾਂ ਵਿਸ਼ਵਾਸਾਂ ਦੇ ਲਈ ਜਿਹੜੇ ਉਹਨਾਂ ਦੇ ਆਪਣੇ ਨਹੀਂ ਨੇ, ਜਿਨ੍ਹਾਂ ਨੂੰ ਇੱਕ ਪਹਿਲੇ ਜਾਮੇ 'ਚੋਂ ਨਕਾਰ ਚੁੱਕੇ ਨੇ, ਪਰ ਕੋਈ ਫੋਰਸ ਨਾ ਹੋਏ ਉਸ ਦੇ ਲਈ ਕੀਤਾ। ਲੇਕਿਨ ਦੂਸਰੇ ਔਰ ਇਹ ਸਾਡਾ ਹਮੇਸ਼ਾ ਰਿਹਾ ਪਾਰਟ, ਈਵਨ ਸਾਡੇ ਮਿੱਤਰ ਸ਼ੇਖ ਸਾਹਿਬ ਦੱਸਦੇ ਹੁੰਦੇ ਸੀ ਕਿ ਫਸਟ ਵਰਲਡ ਵਾਰ ਦੇ ਵੇਲੇ ਜਦੋਂ ਆਟੋਮਨ ਅੰਪਾਇਰ ਦੇ ਕੋਲ ਸਾਰਾ ਮਿਡਲ ਈਸਟ ਸੀ ਔਰ ਸਿੱਖ ਫੌਜ ਗਈ ਉਸ ਖਿੱਤੇ ਦੇ ਵਿੱਚ ਬਸਰਾ ਬਗਦਾਦ, ਉਦੋਂ ਜਿਹੜੇ ਨੇ ਉਹਦੇ ਨਾਲ ਉਹ ਟੁੱਟੇ ਆਟੋਮਨ ਅੰਪਾਇਰ ਤੋਂ, ਤਾਂ ਕਿਸੇ ਮਸਜਿਦ ਦੇ ਵਿੱਚ ਉਹ ਹਿਸਟੋਰੀਕਲ ਸੀ, ਬਗਦਾਦ ਦੀ ਸੀ ਜਾਂ ਬਸਰੇ ਦੀ ਸੀ, ਉਹਦੇ 'ਚ ਉਹਨਾਂ ਨੇ ਪੋਜੀਸ਼ਨ ਲਈ ਹੋਈ ਸੀ ਆਟੋਮਨ ਅੰਪਾਇਰ ਦੇ ਸੋਲਜਰਸ ਨੇ। ਸਿੱਖ ਫੌਜ ਨੂੰ ਉਹਨਾਂ ਨੇ ਅੱਗੇ ਭੇਜਿਆ ਤਾਂ ਉਹਨਾਂ ਨੇ ਕਿਹਾ ਵੀ ਫਾਇਰ ਕਰੋ। ਉਹਨਾਂ ਨੇ ਜਿਹੜਾ ਉਹਨਾਂ ਦਾ ਆਫੀਸਰ ਕਰਨਲ ਸੀ ਗੋਰਾ,
ਉਹਨੂੰ ਕਿਹਾ ਜੀ ਇਹ ਤੁਸੀਂ ਕਰ ਲਓ, ਇਹ ਧਾਰਮਿਕ ਮਜ਼ਹਬੀ ਥਾਂ ਹੈ, ਮਸੀਤ ਹੈ, ਅਸੀਂ ਇਹਦੇ ਤੇ ਗੋਲੀ ਨਹੀਂ ਚਲਾ ਸਕਦੇ। ਸੋ ਮਤਲਬ ਈਵਨ 65 ਔਰ 71 ਦੇ ਜਿਹੜੇ ਟਕਰਾਅ ਵੇਲੇ ਵੀ ਇਹ ਹੋਇਆ ਕਿ ਭਾਈ ਜੇ ਉਹਨਾਂ ਨੇ ਕੋਈ ਏਰੀਆ ਕੋਈ ਟੈਰੀਟਰੀ ਲਈ ਉਹਦੇ ਚ ਮਸੀਤ ਸੀ, ਉਹਨੂੰ ਰਿਪੇਅਰ ਕੀਤਾ ਰਾਦਰ ਜੇ ਉਸ ਜੰਗ ਦੇ ਦੌਰਾਨ ਕੋਈ ਨੁਕਸਾਨ ਹੋਇਆ। ਸੋ ਇਹ ਕੋਈ ਵੀ ਸਿੱਖ ਕਿਸੇ ਧਾਰਮਿਕ ਸਥਾਨ ਨੂੰ, ਈਵਨ ਅਸੀਂ ਤਾਂ ਉਹ 18ਵੀਂ ਸਦੀ ਦਾ ਜਾਂ ਉਹ ਪੀਰੀਅਡ ਵੀ ਦੇਖਦੇ ਹਾਂ ਜਦੋਂ ਸਰਹੰਦ ਜਿੱਥੇ ਗੁਰੂ ਕਲਗੀਧਰ ਪਾਤਸ਼ਾਹ ਦੇ 2 ਸਾਹਿਬਜ਼ਾਦੇ ਨੀਹਾਂ 'ਚ ਚਿਣੇ ਗਏ, ਮਾਤਾ ਗੁਜਰੀ ਜੀ ਦੀ ਸ਼ਹਾਦਤ ਹੁੰਦੀ ਹੈ, ਜਿਸ ਨੂੰ ਸਿੱਖ ਜਿਹੜੇ ਨੇ ਉਹ ਪਾਪ ਦੀ ਨਗਰੀ ਕਹਿੰਦੇ ਸੀ ਕਿ ਭਾਈ ਇਹ ਸਰਹਿੰਦ ਜਿਹੜੀ ਹੈ ਇਸ ਦਾ ਨਾਮੋ ਨਿਸ਼ਾਨ ਮਿਟਾਣਾ। ਤੇ ਜਦੋਂ ਸਿੰਘਾਂ ਨੇ ਮੁੜ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ, ਉਹਨਾਂ ਦੀਆਂ ਹਵੇਲੀਆਂ ਘਰ ਢਾਏ, ਲੇਕਿਨ ਜਿਹੜਾ ਅੱਜ ਵੀ ਉਹ ਉੱਥੇ ਕਾਇਮ ਹੈ, ਜਿਹੜਾ ਪ੍ਰਮੁੱਖ ਤੌਰ ਦੇ ਉੱਤੇ ਜਿਹੜਾ ਰੋਜ਼ਾ ਹੈ ਸਰਹੰਦ, ਜਿਸ ਨੂੰ ਅਲਾਮਾ ਇਕਬਾਲ ਔਰ ਦੂਸਰੇ ਸਾਰਿਆਂ ਦਾ ਜਿਹੜਾ ਉਸ ਜ਼ਮਾਨੇ ਤੋਂ ਜਿਹੜਾ ਉਹ ਜੁੜਿਆ ਹੋਇਆ, ਜਿਹਨੇ ਇੱਕ ਪਾਸੇ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਦੇ ਵਿੱਚ ਵੀ ਜਿਨ੍ਹਾਂ ਦਾ ਰੋਲ ਸੀ, ਲੇਕਿਨ ਜਦੋਂ ਮਜ਼ਹਬੀ ਥਾਂ ਦੀ ਆਈ ਗੱਲ ਤੇ ਉਹਨਾਂ ਨੇ ਉਸ ਨੂੰ ਟੱਚ ਨਹੀਂ ਕੀਤਾ। ਅੱਜ ਵੀ ਰੋਜ਼ਾ ਸ਼ਰੀਫ ਉੱਥੇ ਹੀ ਕਾਇਮ ਹੈ। ਸੋ ਇਹ ਸਾਡਾ ਕਿਰਦਾਰ ਹੈ। ਲੇਕਿਨ ਇਹਨਾਂ ਨੇ ਜਿਸ ਕਿਸਮ ਦਾ ਨੈਰੇਟਿਵ ਬਣਾਇਆ ਕਿ ਜੀ ਮੰਦਰ ਤੇ ਹਮਲਾ ਕਰਤਾ, ਫਲਾਣਾ ਕਰਤਾ, ਬਹੁਤ ਜਲਦੀ ਪੀਲ ਪੁਲਿਸ ਨੇ ਦੂਜੀ ਹਕੀਕਤ ਸਾਹਮਣੇ ਆ ਗਈ। ਹੁਣ ਇਹੀ ਕਾਰਨ ਹੈ ਕਿ ਜੇ ਬਰੈਂਪਟਨ ਦੀ ਕੌਂਸਲ ਨੇ ਮਤਾ ਕੀਤਾ ਕਿ ਭਾਈ ਨਹੀਂ ਹੋਣਾ ਸ਼ਹਿਰ 'ਚ ਨਹੀਂ, ਪਰ ਬਸ਼ਰਤੇ ਕਿ ਉੱਥੇ ਕੋਈ ਆਫੀਸ਼ੀਅਲ ਕਾਰਵਾਈ ਨਾ। ਹੁਣ ਜੇ ਤੁਸੀਂ ਇੰਡੀਅਨ ਕੌਂਸੂਲੇਟ ਸੱਦੋਗੇ ਔਰ ਡੈਲੀਬਰੇਟਲੀ, ਹੁਣ ਸਾਰਾ ਟੋਰਾਂਟੋ ਜਾਂ ਕੈਨੇਡਾ ਦੇ ਪ੍ਰਾਈਵੇਟ ਥਾਂ ਮੁੱਕ ਗਏ ਨੇ ਜਾਂ ਉਹਨਾਂ ਦੇ ਆਪਣੇ ਜਦੋਂ ਕੌਂਸੂਲੇਟ ਨੇ, ਉਹਨਾਂ ਨੇ ਕਿਉਂ ਮੰਦਰ 'ਚ ਆਉਣਾ ਜਾਂ ਗੁਰਦੁਆਰੇ ਜਾਂ ਮਸੀਤ 'ਚੋਂ ਤੁਸੀਂ ਆਪਣਾ ਕੋਈ ਪ੍ਰਾਈਵੇਟ ਥਾਂ ਹਾਇਰ ਕਰੋ ਜਿੱਥੇ ਲੋਕਾਂ ਨੂੰ ਜੋ ਵੀ। ਔਰ ਇਹ ਆਲ ਆਫ ਏ ਸਡਨ ਇਹ ਪੈਨਸ਼ਨ ਸਕੀਮ, ਲਾਈਫ ਸਰਟੀਫਿਕੇਟ ਤੇ ਏਡੇ ਕਿਹੜੇ ਸਰਟੀਫਿਕੇਟ ਤੁਸੀਂ ਵੰਡਣੇ ਨੇ ਕਿ ਤੁਸੀਂ ਮੰਦਰਾਂ 'ਚ ਜਾ ਕੇ ਵੰਡਣੇ ਨੇ। ਹੁਣ ਇਸ ਸਾਰੇ ਦੇ ਉੱਤੇ ਕਿਉਂਕਿ ਇਸ ਪ੍ਰੋਵੀਜ਼ਨ ਦੇ ਥੱਲੇ ਜਦੋਂ ਉਹਨਾਂ ਨੇ ਅਗੇਨ ਅਨਾਉਂਸ ਕੀਤਾ ਕਿ ਜੀ ਉਹ ਫਲਾਣਾ ਵੈਸ਼ਨੋ ਦੇਵੀ ਮੰਦਰ ਤੇ ਫਲਾਣੇ ਮੰਦਰ ਦੇ ਵਿੱਚ ਲక్ష్ਮੀ ਨਾਰਾਇਣ ਮੰਦਰ 'ਚ ਹੋਏਗਾ, ਫਿਰ 6 ਵਾਰ ਜਸਟਿਸ ਨੇ ਕਿਹਾ ਵੀ ਅਸੀਂ ਪ੍ਰੋਟੈਸਟ ਕਰਾਂਗੇ। ਉਹਨਾਂ ਨੇ ਪੀਲ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਵੀ ਇਹ ਸਰਕਾਰੀ ਪਾਰਟ ਤਾਂ ਹੋਏਗਾ, ਫਿਰ ਉਹਨਾਂ ਨੂੰ ਕੈਂਸਲ ਕਰਨਾ ਪਿਆ। ਹੁਣ ਇਹਨਾਂ ਦੇ ਕੋਲ ਜਿਵੇਂ ਹੁੰਦਾ ਵੀ ਉਹ ਜਦੋਂ ਕੁੱਤੇ ਦੇ ਡੰਡਾ ਵੱਜਦਾ ਹੈ ਤੇ ਉਹ ਵੱਢਣਾ ਤਾਂ ਉਹਨੇ ਕੀ ਹੈ, ਜਾ ਕੇ ਪਾਸੇ ਕਰਕੇ ਚੌਂ 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 ਕਰਨ ਵਾਲਾ ਕੰਮ ਹੁੰਦਾ। ਹੁਣ ਇਹ ਚੌਂ ਚੌਂ ਕਰ ਰਹੇ ਨੇ ਭਾਵੇਂ, ਪਰ ਇਹਦੇ ਤੋਂ ਵੀ ਤੁਹਾਨੂੰ ਇਹਨਾਂ ਦਾ ਸਿੱਖ ਵਿਰੋਧੀ ਕਿੰਨੀ ਨਫ਼ਰਤ ਹੈ। ਔਰ ਈਵਨ ਉਹੀ ਹੁਣ ਜਿਹੜਾ ਮੇਅਰ ਹੈ ਬਰੈਂਪਟਨ ਦਾ, ਮੇਅਰ ਪੈਟਰਿਕ ਬਰਾਊਨ, ਇਧਰੋਂ ਤਾਂ ਉਹਨਾਂ ਨੂੰ ਫਿਰਕੂ ਵੀ ਲੱਗਦਾ ਕਿ ਜੀ ਪ੍ਰੋ ਸਿੱਖ ਹੈ, ਪ੍ਰੋ ਖਾਲਿਸਤਾਨੀ ਹੈ। ਪਰ ਮੈਂ ਅੱਜ ਖਬਰ ਦੇਖ ਰਿਹਾ ਸੀ ਵੀ ਕਿਸ ਕਦਰ ਬਰੈਂਪਟਨ ਜਾਂ ਕੈਨੇਡਾ ਦੇ ਵਿੱਚ ਹੁਣ ਇੰਡੀਆ ਨੇ ਸ੍ਰੀਲੰਕਾ ਦੇ ਵਿੱਚ ਇਹਨਾਂ ਨੂੰ ਖੜੇ ਕੀਤਾ, ਲਿਟੇ ਵਾਲਿਆਂ ਨੂੰ ਟ੍ਰੇਨਡ ਕੀਤਾ। ਉਹਨਾਂ ਦੇ ਕਿੰਨੇ ਹਜ਼ਾਰ, 50,000 ਤੋਂ ਜ਼ਿਆਦਾ ਲੋਕ ਸਿਵਲ ਵਾਰ ਦੇ ਵਿੱਚ ਮਾਰੇ ਗਏ। ਅੱਡ ਦੇਸ਼ ਦੀ ਮੰਗ ਜਿਹੜੀ ਹੈ ਪ੍ਰਭਾਕਰਨ ਤੋਂ ਕਰਾਈ, ਬਾਅਦ 'ਚ ਉਹਨੂੰ ਵੀ ਮਾਰਤਾ ਜਾਂ ਉਹ ਸਾਰੇ 'ਚ, ਕਿਉਂਕਿ ਉਹਨਾਂ ਨੇ ਕਿਹਾ ਜੀ ਸਮਝੌਤਾ ਕਰ, ਉਹ ਲੜਿਆ ਮਰ ਗਿਆ। ਲੇਕਿਨ ਇਹਦੇ ਬਾਵਜੂਦ ਕੈਨੇਡਾ ਦੀ ਹਕੂਮਤ ਜਿਹੜੀ ਆ ਉਹ ਅੱਜ ਵੀ ਤਾਮਿਲ ਐਲਮ ਵਾਲੇ ਜਿਹੜੇ ਨੇ, ਜਿਨ੍ਹਾਂ ਨੂੰ ਦੁਨੀਆ ਦੀਆਂ ਬਹੁਤ ਸਾਰੀਆਂ UN ਤੋਂ ਲੈ ਕੇ ਬਹੁਤ ਸਾਰੀਆਂ ਬਾਡੀਜ਼ ਨੇ ਦਹਿਸ਼ਤਗਰਦ ਜਥੇਬੰਦੀ ਬਣਾਇਆ, ਲੇਕਿਨ ਕੈਨੇਡਾ ਮੰਨਦਾ ਹੈ ਕਿ ਬਈ ਤਾਮਿਲਸ ਦਾ ਜੈਨੋਸਾਈਡ ਹੋਇਆ, ਨਸਲਕੁਸ਼ੀ ਹੋਈ ਹੈ। ਅਜੇ ਸਿੱਖਾਂ ਦਾ ਤਾਂ ਕੇਸ ਪੇਸ਼ ਹੋਣਾ ਹੈ ਦਸੰਬਰ 'ਚ, ਜਿਹੜਾ ਜਗਮੀਤ ਸਿੰਘ ਲਿਆਣਗੇ ਨਵੰਬਰ 84 ਨੂੰ ਸਿੱਖ ਨਸਲਕੁਸ਼ੀ ਰੈਕਗਨਾਈਜ਼ ਕਰਨ ਵਾਲਾ। ਕੈਨੇਡਾ ਦੇ ਵਿੱਚ ਤਾਂ ਆਲਰੇਡੀ ਤਾਮਿਲ ਹਿੰਦੂਆਂ ਦੀ ਜਿਹੜੀ ਨਸਲਕੁਸ਼ੀ ਆ ਉਹਨੂੰ ਰੈਕਗਨਾਈਜ਼ ਕੀਤਾ ਹੈ, ਟਰੂਡੋ ਦੀ ਹਕੂਮਤ ਵੇਲੇ ਹੀ ਹੋਇਆ। ਹੁਣ ਬਰੈਂਪਟਨ ਦਾ ਮੇਅਰ ਨੇ ਪਿਛਲੇ ਕੱਲ ਹੀ ਜਿਹੜਾ ਹੈ ਤਾਮਿਲ ਐਲਮ ਫਲੈਗ ਡੇ ਇੱਕ ਡਿਕਲੇਅਰ ਕੀਤਾ ਹੈ, ਉਹ ਉਹਨੇ ਫਹਿਰਾਇਆ ਬਰੈਂਪਟਨ 'ਚ। ਉਹਦੇ 'ਚ ਉਹਨਾਂ ਨੇ ਕਿਹਾ ਦਿਸ ਫਲੈਗ ਵਿਚ ਯੂਨਾਈਟਸ ਤਮਿਲ ਨੈਸ਼ਨਲਸ ਆਫ ਐਲਮ ਵਰਲਡ ਵਾਈਡ ਸਿੰਬੋਲਾਈਜ਼ਸ देयर ਸੋਵਰਨਿਟੀ ਐਂਡ ਰਾਈਟ ਟੂ ਸੈਲਫ ਡਿਟਰਮੀਨੇਸ਼ਨ। ਹੁਣ ਜੇ ਬਰੈਂਪਟਨ ਦਾ ਮੇਅਰ ਤਾਮਿਲ ਏਲਮ ਦਾ ਝੰਡਾ ਲਹਿਰਾ ਕੇ ਸ੍ਰੀਲੰਕਾ ਦੇ ਤਾਮਿਲ ਹਿੰਦੂਆਂ ਦੇ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਔਰ ਆਜ਼ਾਦੀ ਦੀ ਗੱਲ ਕਰਦਾ ਹੈ ਤੇ ਉਹਦੇ ਤੇ ਕੋਈ ਇਤਰਾਜ਼ ਨਹੀਂ ਇਹਨਾਂ ਨੂੰ, ਕਿਉਂਕਿ ਸ੍ਰੀਲੰਕਾ ਨੂੰ ਤੁਸੀਂ ਤੋੜਨਾ ਚਾਹੁੰਦੇ ਹੋ। ਨਾਲ ਹੀ ਉਹਨੇ ਕਿਹਾ ਇਟ ਸਰਵਸ ਐਜ਼ ਏ ਪੋਇਗਨੈਂਟ ਰਿਮਾਈਂਡਰ ਆਫ ਦ ਇਮੈਂਸ ਸੈਕਰੀਫਾਈਸਿਸ made by the Alam Tamil community in their struggle for liberation and emancipation। ਹੁਣ ਤਾਮਿਲ ਸਟਰਗਲ ਤਾਂ ਲਿਬਰੇਸ਼ਨ ਹੈ, ਐਮਾਂਸੀਪੇਸ਼ਨ ਹੈ। ਫਿਰ ਉਹਨਾਂ ਕਿਹਾ ਇਟਸ ਆਲਸੋ ਏ ਟਾਈਮ ਟੂ ਰਿਮੈਂਬਰ ਦ ਲਾਈਵਸ ਲੌਸਟ ਟੂ 60 years of Tamil genocide
We will continue to stand with Tamil community in their pursuit of justice and freedom. There is no freedom or equality without justice. ਹੁਣ ਇਹੀ ਲਾਈਨ ਹੈ ਮੇਅਰ ਬਰਾਊਨ ਦੀਆਂ, ਤੁਸੀਂ ਖਾਲਿਸਤਾਨ ਤੇ ਲੈ ਆਓ ਕਿ ਭਾਈ ਨਸਲਕੁਸ਼ੀ ਹੋਈ ਨਵੰਬਰ 84, ਔਰ ਜਦੋਂ ਤੱਕ ਜਸਟਿਸ ਨਹੀਂ ਹੁੰਦਾ ਉਦੋਂ ਤੱਕ ਇਕੁਆਲਿਟੀ ਦਾ ਕੋਈ ਮਤਲਬ ਨਹੀਂ ਹੈ। ਸਿੱਖਾਂ ਦਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ। ਹੁਣ ਤਮਿਲ ਹਿੰਦੂਆਂ ਦੇ ਮਾਮਲੇ 'ਚ ਤਾਂ ਇਹਨਾਂ ਨੂੰ ਉਹੀ ਜਿਹੜਾ ਮੇਅਰ ਹੈ ਪੈਟਰਿਕ ਬਰਾਊਨ ਉਹ ਚੁੱਭਦਾ ਨਹੀਂ ਹੈ, ਕਿਉਂਕਿ ਇਹ ਤਾਂ ਖੁਦ ਇਹਨਾਂ ਨੇ ਕਰਵਾਇਆ ਹੋਇਆ। ਤੇ ਦੂਸਰੇ ਪਾਸੇ ਇਹਨਾਂ ਦੀ ਇਸ ਆਰਗੇਨਾਈਜੇਸ਼ਨ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ, ਜਿਹਨੂੰ ਕੋਹਨਾ ਦਾ ਇਹਦੀ ਐਬਰੀਵੇਸ਼ਨ ਬਣਦੀ ਹੈ, ਉਹਨਾਂ ਨੇ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ 24 ਨਵੰਬਰ ਦੇ ਹਵਾਲੇ ਨਾਲ। ਉਸ ਦਿਨ ਦੇ ਜਿਹੜਾ ਗੁਰੂ ਤੇਗ ਬਹਾਦਰ ਦਾ ਪਿਛਲੇ ਦਿਨ ਉਹਨਾਂ ਦਾ ਸ਼ਹੀਦੀ ਦਿਨ ਹੈ, ਔਰ ਉਹਦੇ 'ਚ ਉਹਨਾਂ ਨੇ ਹੈਡਲਾਈਨ ਇਹ ਦਿੱਤੀ ਹੈ ਕਿ ਵੀ ਇਹ ਜਿਹੜਾ ਬਰੈਂਪਟਨ ਮੇਅਰ ਪੈਟਰਿਕ ਬਰਾਊਨ ਹੈਜ਼ ਫੇਲਡ ਦਾ ਹਿੰਦੂ ਕਮਿਊਨਿਟੀ ਵਨਸ ਅਗੇਨ। ਇੱਕ ਵਾਰ ਫਿਰ ਇਹਦਾ ਮਤਲਬ ਲਗਾਤਾਰ ਹਿੰਦੂਆਂ ਨਾਲੋਂ ਧੱਕਾ ਕਰ ਰਿਹਾ। ਹਿਜ਼ ਨਿਊਲੀ ਪਾਸਡ ਬਾਈ ਲਾਜ਼ ਵਿਚ ਪਰਪੋਰਟਸ ਟੂ ਪ੍ਰੋਟੈਕਟ ਪਲੇਸਿਸ ਆਫ ਵਰਸ਼ਿਪ from raucous protesters is a mere facade designed to appease Khalistani extremists under the guise of neutrality. ਉਹ ਕਹਿੰਦਾ ਜੀ ਇਹ ਜਿਹੜੇ ਬਾਈ ਲਾ ਕੀਤਾ ਇਹ ਤਾਂ ਖਾਲਿਸਤਾਨੀਆਂ ਨੂੰ ਖੁਸ਼ ਕਰਨ ਲਈ ਹੈ, ਨਿਊਟਰਲ ਹੋਣ ਦੇ ਨਾਂ ਥੱਲੇ। ਔਰ ਇਹ ਫਿਰ ਅੱਗੇ ਪੂਰੀ ਆਪਣੀ ਝੂਠੀ ਕਹਾਣੀ ਕਿ 3 ਤੇ 4 ਨਵੰਬਰ ਨੂੰ ਖਾਲਿਸਤਾਨੀ ਐਜੀਟੇਟਰਸ ਨੇ ਹਿੰਦੂ ਡਿਵੋਟਿਸ ਦੇ ਉੱਤੇ ਹਮਲਾ ਕੀਤਾ ਹਿੰਦੂ ਸਭਾ ਮੰਦਰ 'ਚ, ਔਰ ਉਸ 'ਚੋਂ ਫਿਰ ਹਿੰਦੂ ਕਮਿਊਨਿਟੀ ਖੜੀ ਹੋ ਗਈ ਪ੍ਰੋਟੈਸਟ ਦੇ ਵਿੱਚ। ਔਰ ਬਰਾਊਨ ਨੇ ਇਹ ਵਾਅਦਾ ਕੀਤਾ ਸੀ ਕਿ ਜੀ ਮੈਂ ਐਕਸ਼ਨ ਲਵਾਂਗਾ। ਫਿਰ ਉਹਨੇ ਬਾਈ ਲਾਅ ਪਾਸ ਕੀਤਾ ਕਿ ਵੀ ਜਿਹਦੇ 'ਚ ਕੋਈ ਪ੍ਰੋਟੈਸਟ ਜਿਹੜਾ ਪਲੇਸ ਆਫ ਵਰਸ਼ਿਪ ਦੇ ਬਾਹਰ ਨਹੀਂ ਹੋ ਸਕਦਾ। ਪਰ ਉਹਨਾਂ ਨੇ ਜਿਹੜਾ 20 ਨਵੰਬਰ ਨੂੰ ਬਾਈ ਲਾਅ ਪਾਸ ਕੀਤਾ, ਉਹਦੇ 'ਚ ਉਹਨਾਂ ਨੇ ਗਲੇਅਰਿੰਗ ਲੂਪ ਹੋਲ ਰੱਖ ਲਿਆ ਕਿ ਪ੍ਰੋਟੈਸਟ ਅਗੇਂਸਟ ਫੋਰਨ ਗਵਰਨਮੈਂਟਸ ਆਰ ਸਟਿਲ ਅਲਾਉਡ ਨੀਅਰ ਏ ਪਲੇਸ ਆਫ ਵਰਸ਼ਿਪ। ਹੁਣ ਤੁਸੀਂ ਸੱਦੋਗੇ ਇੰਡੀਅਨ ਕੌਂਸੂਲੇਟ ਨੂੰ ਜਾਂ ਕੱਲ੍ਹ ਨੂੰ ਜੇ ਕੋਈ ਪਾਕਿਸਤਾਨੀ ਕਮਿਊਨਿਟੀ ਉਹਨਾਂ ਦੇ ਕੌਂਸੂਲੇਟ ਨੂੰ ਸੱਦੇ ਜਿਹੜਾ ਉਹ ਮੌਸਕ ਦੇ ਵਿੱਚ, ਤੇ ਜੋ ਕੁਛ ਹਾਲਾਤ ਬਣੇ ਹੋਏ ਨੇ ਜਿਵੇਂ ਪਾਕਿਸਤਾਨ 'ਚ ਥਾਂ ਪ੍ਰੋਟੈਸਟ ਹੁੰਦੇ ਨੇ ਕਿ ਕੋਈ ਵੀ ਗਵਰਨਮੈਂਟ ਨੁਮਾਇੰਦਾ ਜਾਂਦਾ ਹੈ ਤੇ ਤੁਸੀਂ ਇਹ ਕਹੋਗੇ ਜੀ ਉਹ ਮਸਜਿਦ ਦੇ ਖਿਲਾਫ ਹੈ। ਔਰ ਇਹੀ ਉਹਨਾਂ ਨੇ ਲਾਅ 'ਚ ਕਿਹਾ ਕਿ ਵੀ ਵੈਸੇ ਕਿਸੇ ਗੁਰਦੁਆਰੇ ਮੰਦਰ ਮਸਜਿਦ ਗਿਰਜੇ ਦੇ ਬਾਹਰ ਪ੍ਰੋਟੈਸਟ ਨਹੀਂ ਹੋ ਸਕਦਾ, ਪਰ ਜੇ ਫੋਰਨ ਗਵਰਨਮੈਂਟ ਦਾ ਉੱਥੇ ਨੁਮਾਇੰਦਾ ਬੈਠਾ ਫੋਰਨ ਗਵਰਨਮੈਂਟਸ ਦੇ ਖਿਲਾਫ ਤਾਂ ਹੋ ਸਕਦਾ। ਫਿਰ ਉਹਨਾਂ ਨੇ ਕਿਹਾ ਜੀ ਇਹਦੇ ਨਾਲ ਤਾਂ ਇਹ ਹੋਇਆ ਜੀ ਲਾਅ ਦਾ ਤਾਂ ਮਤਲਬ ਹੀ ਨਹੀਂ ਹੈ। ਖਾਲਿਸਤਾਨੀ ਐਕਸਟ੍ਰੀਮਿਸਟ ਜਿਹੜੇ ਨੇ ਉਹ ਐਂਟੀ ਹਿੰਦੂ ਏਜੰਡਾ ਨੂੰ ਐਂਟੀ ਇੰਡੀਆ ਪ੍ਰੋਟੈਸਟ ਕਹਿੰਦੇ ਨੇ। ਦੇਖੋ ਕਿਸ ਘਟੀਆ ਲੈਵਲ। ਔਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਦੇ ਮੌਕੇ ਇਸ ਕਿਸਮ ਦੀ ਪ੍ਰੈਸ ਸਟੇਟਮੈਂਟ ਕਿ ਜੀ ਇਹ ਜਿਹੜੇ ਖਾਲਿਸਤਾਨੀ ਨੇ ਐਂਟੀ ਹਿੰਦੂ ਨੇ, ਪਰ ਇਹਨੂੰ ਕਹਿੰਦੇ ਹਕੀਕਤ ਇਹ ਹੈ ਵੀ ਇਹ ਐਂਟੀ ਸਿੱਖ ਨੇ। ਔਰ ਉਹਨੂੰ ਖਾਲਿਸਤਾਨ ਦਾ ਲੇਬਲ ਚਾੜ ਕੇ ਇਹ ਜਿਹੜਾ ਉਹ ਆਪਣੇ ਆਪ ਨੂੰ ਜੋ ਵੀ ਕਰ ਰਹੇ ਨੇ ਕਰਤੂਤਾਂ ਜਿਹੜੀਆਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਤੱਕ ਗਈਆਂ। ਔਰ ਇਹ ਇਸ ਇਸ਼ੂ ਨੂੰ ਕਿਉਂਕਿ ਹੁਣ ਇੰਡੀਅਨ ਸਿਸਟਮ ਡੈਸਪਰੇਟ ਹੈ। ਕੈਨੇਡਾ ਨੇ ਫੜ ਲਿਆ ਧੌਣ ਤੋਂ, ਅਮਰੀਕਾ ਨੇ ਇਹਨਾਂ ਦੇ ਉਸ ਅਡਾਨੀ ਨੂੰ ਜਿਹੜਾ ਮੇਨ ਫਾਈਨੈਂਸ਼ੀਅਰ ਹੈ ਸਭ ਤੋਂ ਵੱਡਾ RSS ਦਾ 250 ਮਿਲੀਅਨ 260 ਮਿਲੀਅਨ ਬ੍ਰਾਈਬ ਦਾ ਜਦੋਂ ਗਿਆ ਤਾਂ ਉਹਦੇ 'ਚ ਉਹਦੇ ਜ਼ਿਆਦਾ ਤਾਂ ਨਾਗਪੁਰ ਦਾ ਨਿਕਲੇਗਾ। ਉਹਨਾਂ ਨੂੰ ਜਾ ਰਹੇ ਕਿ ਕੌਣ ਫੰਡਿੰਗ ਕਰ ਰਿਹਾ ਸੀ ਇਹਨਾਂ ਦੇ ਸਾਰੇ ਪ੍ਰੋਜੈਕਟਸ। ਹੁਣ ਇਹਨਾਂ ਨੂੰ ਹੋਰ ਕੁਛ ਨਹੀਂ, ਇਹ ਡੈਸਪਰੇਟ ਨੇ ਕਿ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਇਆ ਜਾਏ। ਔਰ ਅਸੀਂ ਸ਼ੁਕਰਗੁਜ਼ਾਰ ਹਾਂ ਹਰਿਆਣੇ ਦੀਆਂ ਖਾਪ ਪੰਚਾਇਤਾਂ ਦੇ ਭਾਈ ਮਨੋਜ ਸਿੰਘ ਦੂਹਨ ਔਰ ਚੌਧਰੀ ਪੁਸ਼ਪਿੰਦਰ ਸਿੰਘ ਔਰ ਦੂਸਰੇ ਜਿਹੜੇ ਜਿਨ੍ਹਾਂ ਨੇ ਇੱਕਦਮ ਆਪਣੇ ਉਹ ਭਾਵੇਂ ਜਾਟ ਬਰਾਦਰੀ ਹੈ ਜਾਂ ਰੋਡ ਹੈ ਜਾਂ ਬਿਸ਼ਨੋਈ, ਉਹਨਾਂ ਨੂੰ ਇਹ ਕਿਹਾ ਕਿ ਵੀ ਮਤ ਇਹਨਾਂ ਦੇ ਹੱਥ ਠੋਕੇ ਬਣੋ। ਔਰ ਇਹ ਅਸੀਂ ਡਿਸਕਸ ਕਰਾਂਗੇ ਕਿ ਭਾਈ ਉਹ ਤਾਂ ਇੱਕ ਸਟੈਪ ਅੱਗੇ ਜਾ ਚੁੱਕੇ ਨੇ ਕਿ ਭਾਈ ਅਸੀਂ ਹੁਣ ਹਿੰਦੂ ਨਹੀਂ ਰਹਿਣਾ, ਕਿਉਂਕਿ ਇਹਨਾਂ ਦਾ ਜਿਹੜਾ ਏਜੰਡਾ ਉਹ ਬੜਾ ਖਤਰਨਾਕ ਹੈ ਸਾਨੂੰ ਇੱਕ ਦੂਜੇ ਨਾਲ ਪੜ੍ਹਾਉਣ ਦਾ। ਔਰ ਇਹ ਉਸ ਨੂੰ ਪੂਰਾ ਬਣਾ ਰਹੇ ਨੇ ਕਿ ਵੀ ਇਹ ਤਾਂ ਜਿਹੜਾ ਐਂਟੀ ਹਿੰਦੂ ਏਜੰਡਾ ਪਰ ਇਹਨੂੰ ਐਂਟੀ ਇੰਡੀਆ ਕਹਿ ਕੇ ਪ੍ਰੋਟੈਸਟ ਕਰਦੇ ਨੇ। ਫਿਰ ਉਹਨਾਂ ਨੇ ਕਿਹਾ ਕਿ ਨੋਟੇਬਲੀ ਦਾ ਸਿਟੀ ਆਫ ਵੋਗਾਨ ਓਨਟਾਰੀਓ ਆਲਸੋ ਪਾਸਡ a similar bylaw earlier this year without any exception for protest against foreign। ਉਹ ਕਿਸੇ ਦਾ ਉਦੋਂ ਅਜੇ ਪ੍ਰੋਟੈਸਟ ਹੋਇਆ ਹੀ ਨਹੀਂ ਹੋਣਾ, ਉਹਨਾਂ ਨੇ ਵੈਸੇ ਹੀ ਪਾਸ ਕੀਤਾ ਹੋਣਾ। ਉਹਨਾਂ ਨੇ ਕਿਹਾ ਜੀ ਹੁਣ ਇਹ ਬਰੈਂਪਟਨ ਨੇ ਇਹ ਪਾਸ ਕਰਤਾ ਹੈ ਕਿ ਵੀ ਜੇ ਸਰਕਾਰੀ ਆਏ ਤਾਂ ਪ੍ਰੋਟੈਸਟ ਹੋ ਸਕਦੇ ਨੇ। ਹੁਣ ਮਿਸੀਸਾਗਾ ਸਿਟੀ ਕੌਂਸਲ ਵੀ ਇੱਕ ਬਾਈ ਲਾਅ ਬਣਾਉਣਾ ਚਾਹੁੰਦੀ ਹੈ ਕਿ ਹਾਊਸ ਆਫ ਵਰਸ਼ਿਪ ਦੇ ਬਾਹਰ ਪ੍ਰੋਟੈਸਟ ਨਾ ਹੋਏ। ਤੇ ਇਹਨਾਂ ਨੂੰ ਫਿਕਰ ਹੈ ਕਿ ਮਿਸੀਸਾਗਾ ਵਾਲੇ ਵੀ ਬਰੈਂਪਟਨ ਵਾਂਗ ਹੀ ਜਿਹੜਾ ਉਹ ਕਰਨਗੇ। ਔਰ ਉਹਨਾਂ ਨੇ ਮੇਅਰ ਕੈਰੋਲਿਨ ਫੈਰਿਸ਼ ਨੂੰ
ਕਿਹਾ ਕਿ ਜੀ ਇਹ ਜਿਹੜਾ ਤੁਸੀਂ ਇਵੇਂ ਨਾ ਕਰਿਓ, ਇਹਦੇ ਬਰੈਂਪਟਨ ਵਾਂਗ ਨਾ ਕਰਿਓ। ਔਰ ਉਹਨਾਂ ਨੇ ਫਿਰ ਹੁਣ ਕਿਉਂਕਿ ਕਰਨਾ ਤਾਂ ਉਹਨਾਂ ਨੇ ਵੀ ਇਸੇ ਲਾਈਨ ਤੇ ਹੀ ਹੈ, ਇਹਨਾਂ ਨੇ ਮਿਸੀਸਾਗਾ ਦੇ ਮੇਅਰ ਕੈਰੋਲਿਨ ਪੈਰਿਸ਼ ਨੂੰ ਵੀ ਰਗੜ ਦਿੱਤਾ ਨਾਲ ਹੀ। ਉਹਨੂੰ ਬੀਬੀ ਹੈ ਉਹਨਾਂ ਨੇ ਕਿਹਾ ਜੀ ਅਨਫੋਰਚੂਨੇਟਲੀ she has a troubling history of Hinduphobia, evidenced by her remarks during COVID-19 pandemic, suggesting that Hindu temples were unsuitable for humanitarian work. ਉਹਨੇ ਕਿਹਾ ਜੀ ਆ ਜਿਹੜੀ ਹੁਣ ਮੇਅਰ ਹੈ ਮਿਸੀਸਾਗਾ ਦੀ, ਇਹਨੇ ਵੀ ਕਰਨਾ ਹੈ ਤਾਂ ਪਹਿਲਾਂ ਹੀ ਹਿੰਦੂਫੋਬੀਆ ਇਹਨੂੰ, ਇਹਨੇ ਕੋਵਿਡ ਵੇਲੇ ਕਿਹਾ ਸੀ ਹਿੰਦੂ ਮੰਦਰਾਂ ਚੋਂ ਨਹੀਂ, ਇਹ ਕੋਈ ਸੂਟੇਬਲ ਹੀ ਨਹੀਂ ਹੈ ਇਹਨਾਂ ਦਾ ਮਾਹੌਲ ਕੋਈ ਹਿਊਮੈਨਿਟੇਰੀਅਨ ਕੰਮ ਕਰਨ ਦਾ। ਫਿਰ ਉਹਨਾਂ ਨੇ ਸਾਰੇ ਦੇ ਉੱਤੇ ਪੂਰੀ ਵੱਡੀ ਡਿਮਾਂਡ ਕੀਤੀ ਹੈ ਕਿ ਜੇ ਅਸੀਂ ਬ੍ਰੌਡਰ ਹਿੰਦੂ ਕਮਿਊਨਿਟੀ ਵੱਲੋਂ ਇਹ ਡਿਮਾਂਡ ਕਰਦੇ ਹਾਂ ਕਿ ਭਾਈ ਇਹ ਮੇਅਰ ਬਰਾਊਨ ਤੇ ਦੂਜੇ ਲੀਡਰ ਉਹ ਰਿਲੀਜੀਅਸ ਹਾਰਮੋਨੀ ਦਾ ਧਿਆਨ ਰੱਖਣ, ਔਰ ਇਹ ਜਿਹੜੇ ਨੇ ਬਰੈਂਪਟਨ ਮਿਸੀਸਾਗਾ ਔਰ ਬਾਕੀ ਕੈਨੇਡਾ ਜਿਹੜੇ ਨੇ ਹਿੰਦੂਆਂ ਦੇ ਨਾਲ ਠੀਕ ਸਲੂਕ ਕੀਤਾ ਜਾਏ। ਇਹ ਜਿਹੜੀ 2 ਟਾਇਰ ਪਾਲਿਸਿੰਗ ਹੈ, ਇਹ ਡਿਸਕ੍ਰਿਮੀਨੇਟ ਕਰਦੀ ਹੈ ਹਿੰਦੂਆਂ ਦੇ ਅਗੇਂਸਟ। ਔਰ ਇਹ ਸਾਰੇ ਨੂੰ ਹੁਣ ਇਸ ਤੋਂ ਬਿਨਾਂ ਇਹਨੂੰ ਜੇ ਉਹ ਕੁੱਤੇ ਦੀ ਜਾਂ ਕੁੱਤੀ ਦੀ ਚੌਂ ਚੌਂ ਤਾਂ ਕਿਹਾ ਜਾ ਸਕਦਾ, ਪਰ ਇਸ ਚੌਂ ਚੌਂ ਚੋਂ ਵੀ ਤੁਸੀਂ ਇਹਨਾਂ ਦਾ ਹਾਲ ਦੇਖ ਸਕਦੇ ਹੋ ਕਿ ਕਿਸ ਕਦਰ ਸਿੱਖ ਵਿਰੋਧੀ ਨਫ਼ਰਤ ਨਾਲ ਇਹ ਭਰੇ ਹੋਏ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਤਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਔਨ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖ ਕਾਉਂਸਲ ਆਫ ਵੈਸਟਰਨ ਆਸਟ੍ਰੇਲੀਆ ਵੱਲੋਂ ਪ੍ਰੈਸ ਰਿਲੀਜ਼ ਕਰਕੇ ਆਸਟ੍ਰੇਲੀਅਨ ਕਾਨੂੰਨ ਘਾੜਿਆਂ ਦਾ ਧਿਆਨ ਭਾਰਤੀ ਸਟੇਟ ਵੱਲੋਂ ਆਸਟ੍ਰੇਲੀਅਨ ਸਿੱਖ ਮਾਮਲਿਆਂ ਵਿੱਚ ਦਖਲ ਅੰਦਾਜ਼ੀ ਵੱਲ ਜਿਹੜਾ ਦਵਾਇਆ ਗਿਆ ਹੈ। ਸਿੱਖ ਕੌਂਸਲ ਨੇ ਸੋਵਰਨ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਸ ਸੰਬੰਧੀ ਲਾਂਚ ਕੀਤੀ ਗਈ ਪੈਟੀਸ਼ਨ EN 6817 ਦੀ ਹਮਾਇਤ ਕੀਤੀ ਹੈ। ਇਸ ਪੈਟੀਸ਼ਨ ਵਿੱਚ ਕਾਨੂੰਨ ਘਾੜਿਆਂ ਨੂੰ ਕਿਹਾ ਗਿਆ ਹੈ ਕਿ ਉਹ ਐਸਾ ਕਾਨੂੰਨ ਬਣਾਉਣ ਤਾਂ ਕਿ ਵਿਦੇਸ਼ੀ ਸਰਕਾਰਾਂ ਦੇ ਕੌਂਸਲੇਟ ਜਿਹੜੇ ਨੇ ਉਹ ਧਾਰਮਿਕ ਥਾਵਾਂ ਨੂੰ ਸਰਕਾਰੀ ਕੰਮਕਾਜ ਲਈ ਨਾ ਵਰਤਣ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅੱਜ ਦੇ ਪਹਿਲੇ ਦੋਵੇਂ ਸੈਗਮੈਂਟਸ ਦੇ ਵਿੱਚ ਹੀ ਇਹ ਜ਼ਿਕਰ ਕੀਤਾ ਹੈ ਕਿ ਵੀ ਕਿਸ ਤੇਜ਼ੀ ਦੇ ਨਾਲ ਇੰਡੀਅਨ ਸਿਸਟਮ ਨੇ ਕੈਨੇਡਾ ਦੇ ਵਿੱਚ ਇਨਫਿਲਟਰੇਟ ਕੀਤਾ ਹੈ, ਕਿਵੇਂ ਉਹਨਾਂ ਦੇ ਕੰਮ ਕਰਨ ਦੇ ਢੰਗ ਨੂੰ ਤਾਂ ਪ੍ਰਭਾਵਿਤ ਕੀਤਾ ਹੀ ਕੀਤਾ, ਜਿਵੇਂ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਜਾਂ ਦੂਸਰੀਆਂ ਪਾਰਟੀਆਂ ਦੀ ਲੀਡਰਸ਼ਿਪ ਚੋਣ ਦੇ ਵਿੱਚ ਵੀ ਦਖਲ ਅੰਦਾਜ਼ੀ ਔਰ ਬ੍ਰਾਈਬਿੰਗ ਔਰ ਬੱਸ ਲੋਡਸ ਭਰ ਕੇ ਵੋਟਾਂ ਪਵਾਈਆਂ। ਪਰ ਨਾਲ ਦੀ ਨਾਲ ਕਿਵੇਂ ਉਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਸਹਾਰਾ ਲਿਆ ਤਾਂ ਕਿ ਜਿਹੜਾ ਹੈ ਉਹ ਭਾਰਤ ਵਿਰੋਧ ਜਿਹੜਾ ਹੈ ਖਾਲਿਸਤਾਨ ਦੀ ਲਹਿਰ ਦਾ ਉਹ ਉਸ ਨੂੰ ਸਾਇਲੈਂਟ ਕੀਤਾ ਜਾ ਸਕੇ। ਔਰ ਇਸ ਸਾਰੇ ਦੇ ਚੱਲਦਿਆਂ ਕੈਨੇਡਾ ਨੇ ਤਾਂ ਬੜੇ ਸਖਤ ਮੇਸ਼ਰਸ ਲਏ ਜਦੋਂ ਕਿ ਉਹਨਾਂ ਦੀ ਹਕੂਮਤ ਨੇ ਇੰਡੀਅਨ ਹਾਈ ਕਮਿਸ਼ਨਰ ਸਮੇਤ 5 ਜਿਹੜੇ ਉਹਨਾਂ ਦੇ ਟੌਪ 6 ਇੱਕ ਹਾਈ ਕਮਿਸ਼ਨਰ 5 ਹੋਰ ਉਹਨਾਂ ਨੂੰ ਕੈਨੇਡਾ ਚੋਂ ਬਾਹਰ ਕੱਢਿਆ, ਪਰਸੋਨਾ ਨਾਨ ਗ੍ਰੈਟਾ ਐਲਾਨਿਆ ਔਰ ਵਾਇਲੈਂਸ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਦੱਸਿਆ।
ਔਰ ਉਹ ਹਮੇਸ਼ਾ ਦੋਸ਼ੀ ਰਹਿਣਗੇ। ਅਜੇ ਤਾਂ ਉਹਨਾਂ ਕੋਲ ਡਿਪਲੋਮੈਟਿਕ ਇਮਿਊਨਿਟੀ ਸੀ ਜਦੋਂ ਉਹਨਾਂ ਨੇ ਕੱਢਿਆ, ਪਰ ਇਹ ਟਰਾਇਲ ਜਦੋਂ ਚੱਲੇਗਾ ਔਰ ਇਹ ਕਦੇ ਵੀ 6 ਜਿਹੜੇ ਨੇ ਇਹ ਕਦੇ ਵੀ ਕੈਨੇਡਾ ਦੀ ਧਰਤੀ ਤੇ ਵਾਪਸ ਨਹੀਂ ਆ ਸਕਦੇ ਕਿਉਂਕਿ ਇਹ ਕ੍ਰਿਮੀਨਲ ਨੇ ਔਰ ਜਿਉਂ ਹੀ ਇਹ ਰਿਟਾਇਰ ਜਾਂ ਦੂਜੇ ਹੋਣਗੇ ਇਹ ਇੱਥੇ ਜਵਾਬਦੇਹ ਹੋਣਗੇ। ਸੋ ਦੂਸਰੇ ਪਾਸੇ RCMP ਨੇ ਔਰ ਦੂਸਰਾ ਜਿਸ ਤੇਜ਼ੀ ਦੇ ਨਾਲ ਡਿਊਟੀ ਟੂ ਵਾਰ ਨੋਟਿਸ ਔਰ ਦੂਸਰਾ ਕੀਤਾ, ਇਹਨਾਂ ਨੇ ਇੰਡੀਅਨਸ ਨੇ ਉਸ ਪ੍ਰੋਵੋਕੇਸ਼ਨ ਨੂੰ ਜਾਰੀ ਰੱਖਿਆ। ਇੰਡੀਅਨ ਸਟੇਟ ਨੇ ਇਹਨੂੰ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ ਮੰਦਰਾਂ ਦੇ ਵਿੱਚ, ਖਾਸ ਤੌਰ ਤੇ ਨਵੰਬਰ ਦੇ ਇਹਨਾਂ ਦਿਨਾਂ ਦੇ ਚਲਦਿਆਂ ਜਦੋਂ ਕਿ 40ਵੀਂ ਦੁਖਦ ਨਸਲਕੁਸ਼ੀ ਦੀ ਯਾਦ ਜੋ ਕੁਝ 40 ਸਾਲ ਪਹਿਲਾਂ ਇੰਡੀਅਨ ਸਟੇਟ ਨੇ ਦਿੱਲੀ ਤੋਂ ਲੈ ਕੇ ਤ੍ਰਿਵੇਂਦਰਮ ਕੇਰਲਾ ਤੱਕ ਸਿੱਖਾਂ ਦੇ ਨਾਲ ਕੀਤਾ। ਇਹਨਾਂ ਨੇ ਉਹਨਾਂ ਮੰਦਰਾਂ 'ਚ ਉਹਨਾਂ ਨੂੰ ਲਿਆ ਕੇ ਉਹ ਇੱਕ ਮਾਹੌਲ ਪ੍ਰੋਵੋਕੇਸ਼ਨ ਦਾ ਖੜਾ ਕੀਤਾ। ਸਿੱਖਾਂ ਨੇ ਜ਼ਾਹਰ ਹੈ ਵਿਰੋਧ ਕੀਤਾ, ਇਸ ਨੂੰ ਉਹਨਾਂ ਨੇ ਹਿੰਦੂ ਸਿੱਖ ਇਸ਼ੂ ਬਣਾਉਣ ਦੀ ਕੋਸ਼ਿਸ਼ ਕੀਤੀ। ਫਿਰ ਇਹਨਾਂ ਨੇ ਪ੍ਰਵੇਲ ਕਰਨ ਦੀ ਕੋਸ਼ਿਸ਼ ਕੀਤੀ ਸਿਟੀ ਕੌਂਸਲਸ ਦੇ ਉੱਤੇ, ਬਰੈਂਪਟਨ ਹੋਏ ਜਾਂ ਹੁਣ ਮਿਸੀਸਾਗਾ ਹੈ, ਕਿ ਜੀ ਤੁਸੀਂ ਬਾਈ ਲਾਜ਼ ਕਰੋ ਕਿ ਵੀ ਕੋਈ ਵੀ ਜਿਹੜਾ ਹੈ ਉਹ ਧਾਰਮਿਕ ਥਾਵਾਂ ਦੇ ਬਾਹਰ ਪ੍ਰੋਟੈਸਟ ਨਹੀਂ ਹੋ ਸਕਦਾ। ਉਹਨਾਂ ਨੇ ਕਰਤਾ, ਪਰ ਉਹਨਾਂ ਨੇ ਕਿਹਾ ਵੀ ਜੇ ਕੋਈ ਫੋਰਨ ਆਫੀਸ਼ੀਅਲਸ ਉੱਥੇ ਆਉਂਦਾ ਉਹਦੇ ਖਿਲਾਫ ਹੁੰਦਾ ਉਹ ਇਹਦੇ ਥੱਲੇ ਕਵਰ ਨਹੀਂ ਹੁੰਦਾ। ਸੋ ਇਹ ਤਾਂ ਬਿਲਕੁਲ ਠੀਕ ਲਾਈਨ ਹੈ ਕਿਉਂਕਿ ਜੇ ਕੋਈ ਮੰਦਰ, ਗੁਰਦੁਆਰਾ, ਮਸਜਿਦ, ਗਿਰਜੇ ਦੇ ਖਿਲਾਫ ਤਾਂ ਤੁਸੀਂ ਕਹਿ ਸਕਦੇ ਹੋ ਕਿ ਪਰ ਜੇ ਉੱਥੇ ਤੁਸੀਂ ਲਿਆ ਕੇ ਸਰਕਾਰੀ ਆਫੀਸ਼ੀਅਲ ਨੂੰ ਵਾੜੋਗੇ ਤਾਂ ਪ੍ਰੋਟੈਸਟ ਤਾਂ ਕੁਦਰਤੀ ਹੈ, ਉਹ ਐਜ਼ ਉਹਦੇ ਤੇ ਵੀ ਉਹ ਚੀਕਾਂ ਮਾਰ ਰਹੇ ਨੇ। ਪਰ ਇਸ ਕਿਸਮ ਦਾ ਹੀ ਬਹੁਤ ਸਾਰਾ ਜਿਹੜਾ ਅਮਰੀਕਾ ਜਿਨ੍ਹਾਂ ਦਾ ਬਹੁਤਾ ਜ਼ੋਰ ਨਹੀਂ ਚੱਲਦਾ ਕਿਉਂਕਿ ਅਮਰੀਕਾ 'ਚ ਅਮਰੀਕਨ ਏਜੰਸੀਆਂ ਦੇ ਵੀ ਮੁਸਤੈਦੀ ਰਹੀ ਔਰ ਇਹੀ ਕਾਰਨ ਹੈ ਕਿ ਲਾਰੈਂਸ ਬਿਸ਼ਨੋਈ ਦਾ ਭਰਾ ਅਨਮੋਲ ਬਿਸ਼ਨੋਈ ਵੀ ਇਹਨਾਂ ਨੇ ਦਬੋਚ ਲਿਆ। ਹੁਣ ਕੈਨੇਡਾ 'ਚ ਉਹਦੀ ਐਕਸਟ੍ਰੈਡੀਸ਼ਨ ਹੋਏਗੀ, ਪਹਿਲਾਂ ਤਾਂ ਅਮਰੀਕਾ 'ਚ ਜੋ ਵੀ ਚਾਰਜ ਨੇ ਉਹ ਸਾਹਮਣੇ ਆਉਣਗੇ ਕਿਉਂਕਿ ਇਹ ਕੀ ਹੈ ਇਸ ਸਾਰੇ ਦੇ ਵਿੱਚ, ਕਿਉਂਕਿ ਇੰਡੀਅਨ ਸਿਸਟਮ ਨੇ ਕਿਵੇਂ ਗੈਂਗਸਟਰਸ ਨੂੰ ਬਿਲਡ ਕੀਤਾ, ਕਿਵੇਂ ਫਰੋਤੀਆਂ ਵਾਲਿਆਂ ਨੂੰ ਉਤਸ਼ਾਹਿਤ ਕੀਤਾ, ਕਿਵੇਂ ਡਾਟਾ ਜਿਹੜਾ ਉਹ ਕੋਇਰਸ ਕਰਕੇ ਕੱਢਿਆ, ਗੈਂਗਸਟਰਾਂ ਨੂੰ ਦਿੱਤਾ। 26-27 ਕੇਸ ਤਾਂ ਫਰੋਤੀਆਂ ਦੇ ਨੇ ਜਿਹੜੇ ਜਿਨ੍ਹਾਂ ਨੂੰ ਇਹਨਾਂ ਨੇ ਇੰਡੀਅਨ ਸਟੇਟ ਨੇ ਐਨਕਰੇਜ ਕੀਤਾ। ਸੋ ਜਿਹੜਾ ਇਹਨਾਂ ਦਾ ਮਾਡਲ ਹੈ ਜੋ ਕੈਨੇਡਾ 'ਚ ਹੈ, ਔਰ ਇਸ ਗੱਲ ਦਾ ਧਿਆਨ ਰਹੇ ਕਿ ਅਮਰਜੀਤ ਸਿੰਘ ਨਾਂ ਦਾ ਬੰਦਾ ਜਿਹੜਾ ਪਹਿਲਾਂ ਇਨਵੋਲਵ ਸੀ ਵੈਨਕੂਵਰ ਕੌਂਸੂਲੇਟ 'ਚ, ਉਹਨੂੰ ਹੀ ਉਹਨਾਂ ਨੇ ਉੱਥੇ ਪਰਥ ਵੀ ਭੇਜਿਆ, ਆਸਟ੍ਰੇਲੀਆ ਦੇ ਵਿੱਚ ਵੀ। ਸੋ ਪੈਟਰਨ ਹਰ ਥਾਂ ਇੱਕੋ ਜਿਹਾ। UK ਦੇ ਵਿੱਚ ਸਿੱਖ ਫੈਡਰੇਸ਼ਨ, ਦੂਸਰੇ ਉਹਨਾਂ ਨੇ ਜਿਸ ਕਿਸਮ ਦਾ ਰਵੱਈਆ ਪਿਛਲੀ ਹਕੂਮਤ ਨੇ ਰਿਸ਼ੀ ਸੁਨਕ ਦੇ ਵੇਲੇ ਔਰ ਖਾਸ ਤੌਰ ਤੇ ਉਹਦੀ ਹੋਮ ਮਿਨਿਸਟਰ ਪ੍ਰੀਤੀ ਪਟੇਲ ਨੇ ਲਿਆ, ਉਹ ਖੌਫਨਾਕ ਸੀ ਕਿ ਕਿਸ ਹੱਦ ਤੱਕ ਈਵਨ ਅਮਰੀਕਾ ਦੇ ਥਿੰਕ ਟੈਂਕ 'ਚ ਆ ਕੇ ਵੀ ਸਿੱਖਾਂ ਨੂੰ ਖਾਲਿਸਤਾਨੀ ਬਣਾ ਕੇ ਸਾਰਿਆਂ ਨੂੰ ਦਹਿਸ਼ਤਗਰਦੀ ਔਰ ਇਸਲਾਮਿਕ ਜਥੇਬੰਦੀਆਂ ਦੇ ਨਾਲ ਜੋੜ ਕੇ ਦਹਿਸ਼ਤਗਰਦ ਬਣਾਉਣ ਦੀ ਕੋਸ਼ਿਸ਼ ਕੀਤੀ। ਸੋ ਇਸ ਸਾਰੇ ਦੇ ਚੱਲਦਿਆਂ ਜਿੱਥੇ UK ਦੇ ਵਿੱਚ ਇਸ ਵੇਲੇ ਸਿੱਖ ਵੋਕਲ ਨੇ, ਲੇਬਰ ਗਵਰਨਮੈਂਟ ਵੀ ਬਣੀ ਹੈ ਔਰ ਉਹਨਾਂ ਨੂੰ ਉਹ ਹਰ ਸਟੈਪ ਦੇ ਉੱਤੇ ਜਵਾਬਦੇਹ ਬਣਾਉਂਦੇ ਨੇ। ਸਾਡੇ ਆਸਟ੍ਰੇਲੀਆ ਦੇ ਵੀਰ ਭੈਣਾਂ ਵੀ, ਔਰ ਆਸਟ੍ਰੇਲੀਆ ਦੇ ਵਿੱਚ ਅਸੀਂ ਉਹੀ ਪੈਟਰਨ ਰਾਦਰ ਕੈਨੇਡਾ ਵਾਲਾ ਹੀ ਦੇਖਿਆ, ਮੋਰ ਫੀਅਰਸ, ਜਦੋਂ ਕਿ ਅਜੇ ਕੈਨੇਡਾ ਨੇ ਐਕਸਪੋਜ਼ ਵੀ ਨਹੀਂ ਸੀ ਕੀਤਾ। ਆਸਟ੍ਰੇਲੀਅਨ ਇੰਟੈਲੀਜੈਂਸ ਚੀਫ ਨੇ ਤਾਂ ਨੈਸਟ ਆਫ ਸਪਾਈਜ਼ ਕਿਹਾ ਸੀ ਕਿ ਬਈ ਇੱਥੇ ਤਾਂ ਇੰਡੀਆ ਦਾ ਨੈਸਟ ਆਫ ਸਪਾਈਜ਼ ਹੈ, ਇਹ ਇਹਨਾਂ ਦੇ ਜਸੂਸਾਂ ਦਾ ਆਲਣ ਹੈ ਜਿਹੜੇ 에ਅਰਪੋਰਟਾਂ ਤੋਂ ਲੈ ਕੇ ਸਿਕਿਉਰਿਟੀ ਔਰ ਦੂਜੇ ਤੀਜੇ ਸਾਰੀ ਇਨਫੋਰਮੇਸ਼ਨ ਕਲੈਕਟ ਕਰ ਰਹੇ ਨੇ। ਔਰ ਜਦੋਂ ਇਸ ਦੇ ਉੱਤੇ ਈਵਨ ਉਹਨਾਂ ਦੀ ਆਪਣੀ ABC ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੇ ਵਾਲਿਆਂ ਨੇ ਜਿਹੜਾ ਉਹ ਦਿੱਲੀ ਦੇ ਵਿੱਚ ਜਿਹੜੀ ਬਿਊਰੋ ਚੀਫ ਸੀ, ਉਹਨਾਂ ਨੇ ਪੰਜਾਬ 'ਚ ਜੋ ਟਰਾਂਸਨੈਸ਼ਨਲ ਰਿਪਰੈਸ਼ਨ ਚੱਲ ਰਿਹਾ ਸੀ, ਹਰਦੀਪ ਸਿੰਘ ਨਿੱਜਰ ਦੇ ਪਿੰਡ ਗਈ ਦਲ ਖਾਲਸਾ, ਉਹਨੂੰ ਬਾਹਰ ਕੱਢਿਆ ਉੱਥੋਂ ਮੁਲਕ 'ਚੋਂ, ਉਹਦੀ ਡਾਕੂਮੈਂਟਰੀ ਵੀ ਨਹੀਂ ਚੱਲਣ ਦਿੱਤੀ। ਔਰ ਆਸਟ੍ਰੇਲੀਆ ਦੇ ਵਿੱਚ ਜਿਹੜਾ ਪ੍ਰੈਸ਼ਰ ਬਿਲਟ ਹੋਇਆ, ਕਿਉਂਕਿ ਇਕੱਲਾ ਇਹੀ ਨਹੀਂ ਕਿ ਆਸਟ੍ਰੇਲੀਆ 'ਚ ਇਹਨਾਂ ਨੇ ਕੈਨੇਡਾ ਨਾਲੋਂ ਵੀ ਬਦਤਰ ਲੈਵਲ ਦੇ ਉੱਤੇ ਈਵਨ ਜਿਵੇਂ ਉਹਨਾਂ ਨੇ ਅਜੇ, ਕਿਉਂਕਿ ਜਸਟਿਨ ਟਰੂਡੋ ਨੇ ਤਾਂ ਆਪਣਾ ਟਰੰਪ ਕਾਰਡ ਰੱਖਿਆ ਹੋਇਆ ਕਿ ਵੀ ਕਿਹੜੇ ਪੋਲੀਟੀਸ਼ੀਅਨਸ ਨੇ ਇੰਡੀਆ ਤੋਂ ਪੈਸੇ ਖਾਧੇ ਨੇ, ਉਹ ਤਾਂ ਜਦੋਂ 2025 ਦੀਆਂ ਚੋਣਾਂ ਹੋਈਆਂ ਉਹਦੇ ਨੇੜੇ ਤੇੜੇ ਦੱਸੇਗਾ। ਪਰ ਆਸਟ੍ਰੇਲੀਆ 'ਚ ਵੀ ਇਹ ਗੱਲ ਸਾਹਮਣੇ ਆਈ ਕਿ ਵੀ ਕਿਸ ਲੈਵਲ ਤੇ ਉਹਨਾਂ ਦੇ ਆਪਣੇ ਇੰਟੈਲੀਜੈਂਸ ਚੀਫ ਨੇ ਕਿਹਾ, ਨਾ ਉਹਨੇ ਨਾਂ ਨਹੀਂ ਦੱਸਿਆ ਵੀ ਕਿਹੜੇ ਮੁਲਕ ਨੇ ਕੀਤਾ, ਉਹ ਸਾਹਮਣੇ ਆ ਰਿਹਾ। ਹੁਣ ਜਦੋਂ ਅਡਾਨੀ ਦਾ ਇਹ ਸਾਰਾ ਖੁੱਲਿਆ ਪੋਲ, ਅਮਰੀਕਾ ਨੇ ਖੋਲਿਆ ਅਡਾਨੀ ਦਾ, ਅੱਜ ਹੀ ਮੇਰੀ ਗੱਲਬਾਤ ਉੱਥੋਂ ਦੇ ਸਿੰਘ ਨਾਲ ਹੋ ਰਹੀ ਸੀ, ਤੇ ਮੈਂ ਕਿਹਾ ਜੀ ਇਹ ਜਦੋਂ ਆਸਟ੍ਰੇਲੀਆ ਦਾ ਪਾਜ ਖੁੱਲਿਆ, ਇਹ ਤਾਂ ਕਿਉਂਕਿ ਆਸਟ੍ਰੇਲੀਆ 'ਚ ਕੋਲ ਦੂਸਰੇ 'ਚ ਆਸਟ੍ਰੇਲੀਆ ਮੋਦੀ ਵੀ ਤੁਰਿਆ ਹੁੰਦਾ ਸੀ, ਉਹਨੂੰ ਵੀ ਉਹਨਾਂ ਦੇ ਜਿਹੜਾ ਪ੍ਰਾਈਮ ਮਿਨਿਸਟਰ ਨੂੰ ਸੱਦ ਕੇ ਵੀ ਗੁਜਰਾਤ ਦੇ ਵਿੱਚ ਰੱਥ ਦੇ ਦੁਆਲੇ ਦੁਆਲੇ ਘੁਮਾਇਆ।
ਉੱਥੇ ਤਾਂ ਬਹੁਤ ਕੁਝ ਸ਼ੇਡੀ ਹੈ ਆਸਟ੍ਰੇਲੀਆ 'ਚ। ਇਸ ਲਈ ਉਸ ਸ਼ੇਡੀਨੈਸ ਦੇ ਥੱਲੇ ਆਸਟ੍ਰੇਲੀਅਨ ਸਿੱਖਾਂ, ਕਿਉਂਕਿ ਆਸਟ੍ਰੇਲੀਆ 'ਚ ਆਲਮੋਸਟ 200% 300% ਸਿੱਖ ਪਾਪੂਲੇਸ਼ਨ ਆਈ, ਯੰਗ ਸਟੂਡੈਂਟ ਵੀ ਆਏ, ਦੂਸਰੇ ਵੀ ਹੋਏ। ਔਰ ਕਿਉਂਕਿ 5 ਆਈਜ਼ ਕੰਟਰੀਜ਼ ਨੇ ਖਾਲਿਸਤਾਨ ਰੈਫਰੈਂਡਮ ਵੀ ਆਸਟ੍ਰੇਲੀਆ 'ਚ, ਇਹਨਾਂ ਦੀਆਂ ਰੋਕਾਂ ਦੇ ਬਾਵਜੂਦ, ਮੰਦਰਾਂ ਤੇ ਗ੍ਰੈਫਿਟੀ ਲਿਖਣ ਦੇ ਬਾਵਜੂਦ, ਉਹ ਸਿਡਨੀ ਹੋਏ, ਬ੍ਰਿਸਬੇਨ ਹੋਏ, ਮੈਲਬਰਨ ਹੋਏ, ਇਹਨਾਂ ਸਾਰਿਆਂ ਦੇ ਵਿੱਚ ਬੜੀ ਕਾਮਯਾਬੀ ਦੇ ਨਾਲ ਜਿਹੜੇ ਨੇ ਉਹ ਰੈਫਰੈਂਡਮ ਹੋਏ। ਔਰ ਉੱਥੇ ਬਹੁਤ ਜ਼ਿਆਦਾ ਇੰਟਰਫੇਰੈਂਸ ਹੈ ਆਸਟ੍ਰੇਲੀਆ ਦੇ ਵਿੱਚ। ਅੱਛਾ, ਹੁਣ ਜਿਵੇਂ ਅਸੀਂ ਇਹਨੂੰ ਡਿਸਕਸ ਕੀਤਾ ਸੀ ਆਪਣੇ ਇੱਕ ਪ੍ਰੋਗਰਾਮ ਦੇ ਵਿੱਚ ਕਿ ਵੀ ਸੋਵਰਨ ਸਿੱਖ ਆਰਗੇਨਾਈਜੇਸ਼ਨ ਨੇ ਪੈਟੀਸ਼ਨ ਨੰਬਰ EN 6817 ਲਾਂਚ ਕੀਤੀ ਹੈ, ਜਿਹਦੀ ਬੜੀ ਸਿੰਪਲ ਲੈਂਗੁਏਜ ਹੈ ਔਰ ਉਹਦੇ 'ਚ ਕਿਸੇ ਨਾ ਇਹ ਧਰਮ ਦੇ ਖਿਲਾਫ ਹੈ, ਨਾ ਹੀ ਇਕੱਲਾ ਸਿਰਫ ਇੰਡੀਆ ਸਪੈਸੀਫਿਕ ਹੈ, ਓਵਰਆਲ ਹੈ ਕਿ ਵੀ ਲਾਅ ਮੇਕਰਸ ਨੂੰ ਇਹ ਕਿਹਾ ਗਿਆ ਹੈ ਕਿ ਵੀ ਵੀ ਰਿਸਪੈਕਟਫੁਲੀ ਅਰਜ ਦਾ ਗਵਰਨਮੈਂਟ ਆਫ ਆਸਟ੍ਰੇਲੀਆ ਟੂ ਟੇਕ ਡਿਸਾਈਸਿਵ ਐਕਸ਼ਨ to prevent foreign nationals from using places of worship as platform for their agendas and propaganda। ਕਿ ਵੀ ਇਹ ਫੋਰਨ ਨੈਸ਼ਨਲਸ ਨੂੰ ਰੋਕਿਆ ਜਾਏ ਜਿਹੜੇ ਨੇ ਕਿ ਭਾਈ ਉੱਥੇ ਤੁਸੀਂ ਉਹਨੂੰ ਫੋਰਨ ਗਵਰਨਮੈਂਟਸ ਯੂਜ਼ ਕਰ ਰਹੀਆਂ ਨੇ, ਲਾਅ ਬਣਾਓ। Such misuse poses significant risks as these sacred spaces are intended for peace, reflection and community unity, not political or ideological manipulations। कि भी ये धार्मिक एकाग्रता, इबादत और हारमोनी ਲਈ ਨੇ, ਇਹ ਕੋਈ ਸਿਆਸੀ ਏਜੰਡੇ ਲਈ ਨਹੀਂ ਹੋਣੇ ਚਾਹੀਦੇ। Evidence shows that foreign agencies often exploit religious venues to infiltrate Australian society, sowing seeds of division and hate। ਸਬੂਤ ਨੇ ਕਿ ਕਿਵੇਂ ਨਫ਼ਰਤ ਦੇ ਔਰ ਵੰਡ ਦੇ ਬੀਜ ਬੀਜ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ numerous instances both abroad and on Australian soil have demonstrated how this practice undermines social cohesion and national security. It is imperative for Australia to safeguard its religious institutions from becoming tools for external influence that threatens the harmony and values that form the foundation of our diverse society। General ਹੈ, ਇੰਡੀਆ ਸਪੈਸੀਫਿਕ ਨਹੀਂ ਹੈ। ਔਰ ਉਹਨਾਂ ਦੀ ਇਸ ਪੈਟੀਸ਼ਨ ਨੂੰ ਜਿਹੜੀ ਉਹਨਾਂ ਨੇ ਆਲਰੇਡੀ ਮੂਵ ਕੀਤੀ ਹੈ ਔਰ ਇਸ ਨੂੰ ਸਿੱਖ ਕੌਂਸਲ ਵੈਸਟਰਨ ਆਸਟ੍ਰੇਲੀਆ ਨੇ ਪੂਰੀ ਹਮਾਇਤ ਦਿੱਤੀ ਹੈ। ਉਹਨਾਂ ਨੇ ਇਸ ਦੇ ਉੱਤੇ ਆਪਣੀ ਪ੍ਰੈਸ ਰਿਲੀਜ਼ ਵੀ ਕੱਢੀ ਹੈ ਔਰ ਉਹਦਾ ਉਹਨਾਂ ਨੇ ਉਨਵਾਨ ਦਿੱਤਾ ਹੈ, ਵੈਸਟਰਨ ਆਸਟ੍ਰੇਲੀਆ ਸਿੱਖ ਕਮਿਊਨਿਟੀ ਡਿਮਾਂਡਸ ਐਕਸ਼ਨ ਅਗੇਂਸਟ ਐਸਕੇਲੇਟਿੰਗ ਇੰਡੀਅਨ ਸਟੇਟ ਇੰਟਰਫੀਅਰੈਂਸ ਇਨ ਸਿੱਖ ਅਫੇਅਰਸ। ਕਿ ਬਈ ਐਸਕੇਲੇਟ ਹੋ ਰਹੀ, ਜਿਹੜੀ ਤੇਜ਼ੀ ਦੇ ਨਾਲ ਉਹਨਾਂ ਦੀ ਇੰਟਰਫੀਅਰੈਂਸ ਵੱਧ ਰਹੀ ਹੈ। ਪਰਥ ਡੇਟ ਲਾਈਨ ਦੀ ਇਸ ਮੀਡੀਆ ਰਿਲੇਸ਼ਨਸ ਟੀਮ ਵੱਲੋਂ ਇਹ ਜਾਰੀ ਹੋਈ ਹੈ ਔਰ ਉਹਨਾਂ ਨੇ ਕਿਹਾ ਕਿ ਵੀ ਅਸੀਂ ਜਿਹੜੀ ਵੈਸਟਰਨ ਆਸਟ੍ਰੇਲੀਆ ਸਿੱਖ ਸੰਗਤ ਹੈ, ਅਸੀਂ ਗ੍ਰੇਵ ਕੰਸਰਨ ਜਿਹੜਾ ਦਾ ਇਜ਼ਹਾਰ ਕਰ ਰਹੇ ਹਾਂ, ਜਿਹੜਾ ਅਲਾਰਮਿੰਗ ਰਾਈਜ਼ ਇਨ ਫੋਰਨ ਇੰਟਰਫੇਰੈਂਸ ਬਾਈ ਟੈਰਰਿਸਟ ਇੰਡੀਅਨ ਸਟੇਟ ਵਿਦਨ ਵੈਸਟਰਨ ਆਸਟ੍ਰੇਲੀਆ। ਕਿ ਭਾਈ ਇਹ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਕਿਵੇਂ ਇਹ ਦਹਿਸ਼ਤਗਰਦ ਮੁਲਕ, ਰੋਗ ਸਟੇਟ ਮਤਲਬ ਇਹ ਹੈ, ਉਹ ਇੰਟਰਫੀਅਰ ਕਰ ਰਹੇ ਨੇ। ਇਸ ਦੇ ਵਿੱਚ ਇਹ ਸ਼ਾਮਲ ਹੈ ਕਿ ਕਿਵੇਂ ਪਲੇਸਿਸ ਆਫ ਵਰਸ਼ਿਪ ਨੂੰ ਉਹ ਪ੍ਰਮੋਸ਼ਨ ਦੇ ਲਈ ਨੈਫੇਰੀਅਸ ਇੰਡੀਅਨ ਸਟੇਟ ਏਜੰਡਾ ਉਹਨੂੰ ਲਾਗੂ ਕਰ ਰਹੇ ਨੇ। ਔਰ ਇਹ ਉਦੋਂ ਹੋ ਰਹੀਆਂ ਨੇ ਡਿਵੈਲਪਮੈਂਟ ਜਦੋਂ ਆਲਰੇਡੀ ਕੈਨੇਡਾ ਔਰ ਅਮਰੀਕਾ ਦੇ ਵਿੱਚ ਕਿਸ ਲੈਵਲ ਤੇ ਐਕਸਪੋਜ਼ ਹੋਏ ਨੇ ਉੱਥੇ ਦਹਿਸ਼ਤਗਰਦੀ ਨੂੰ ਬੜਾਵਾ ਦੇਣ ਦੇ ਵਿੱਚ। ਗਲੋਬਲ ਸਕੇਲ ਆਫ ਦਿਸ ਇਸ਼ੂ ਐਂਡ ਗ੍ਰੇਵ ਇੰਪੈਕਟ ਇਟ ਹੈਜ਼ ਹੈਡ ਔਨ ਸਿੱਖਸ ਇਨ ਪੰਜਾਬ ਐਂਡ ਦ ਡਾਇਸਪੋਰਾ। ਇਹਦੇ ਕਿਵੇਂ ਸਿੱਖਾਂ ਤੇ ਅਸਰ ਨੇ। ਫਿਰ ਉਹਨਾਂ ਨੇ ਜਿਹੜੀਆਂ ਨੇ ਗਲੋਬ ਐਂਡ ਮੇਲ, ਪ੍ਰਿੰਟ ਮੀਡੀਆ, ਇਹਨਾਂ ਨੂੰ ਕੋਟ ਕੀਤਾ ਹੈ ਕਿ ਬਈ ਉਹਨਾਂ ਨੇ ਆਲਰੇਡੀ ਇੰਡੀਅਨ ਟਾਰਗੇਟਿੰਗ ਜਿਹੜੀ ਹੈ ਸਿੱਖ ਲੀਡਰਸ ਦੀ ਉਸ ਨੂੰ ਵਾਈਡਲੀ ਕਵਰ ਕੀਤਾ ਹੈ। ਇਸ ਦੇ ਉੱਤੇ ਵੈਸਟਰਨ ਆਸਟ੍ਰੇਲੀਆ ਸਿੱਖਾਂ ਦੇ ਜਿਹੜੇ ਕੰਸਰਨ ਨੇ ਔਰ ਇਹ ਜਿਹੜੀ ਸਾਡੀ ਆਟੋਨਮੀ ਹੈ ਡਾਇਸਪੋਰਾ ਕਮਿਊਨਿਟੀਜ਼ ਦੀ ਵੈਲ ਵਿਦਨ ਦਾ ਨੈਸ਼ਨਲ ਲਾਜ਼, ਉਸ ਦੇ ਉੱਤੇ ਇਨਫਰਿੰਜ ਅਪੋਨ ਹੈ, ਇਨਫਰਿੰਜਮੈਂਟ ਹੈ। ਔਰ ਇਹ ਆਲਰੇਡੀ ਕੈਨੇਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਜਿਹੜੀ ਟਾਰਗੇਟਿਡ ਕਿਲਿੰਗ ਹੈ ਸਿੱਖ ਲੀਡਰਾਂ ਦੀ, ਉਹਨੂੰ ਇੰਡੀਅਨ ਫੋਰਨ ਸਟੇਟ ਐਕਟਰਸ ਦੇ ਨਾਲ ਜੋੜਿਆ। ਔਰ ਇਸ ਸਾਰੇ ਚੋਂ ਜਿਹੜੀ ਹੈ ਇਹ ਜਿਹੜੀ ਇੰਟਰਫੀਅਰੈਂਸ ਹੈ ਇਹ ਅੰਡਰਮਾਈਨ ਕਰਦੀ ਹੈ ਸੋਸ਼ਲ ਹਾਰਮਨੀ, ਡੈਮੋਕ੍ਰੈਟਿਕ ਪ੍ਰਿੰਸੀਪਲਸ। ਔਰ ਜਿਹੜੇ ਮਲਟੀਕਲਚਰਲ ਮੁਲਕ ਨੇ ਕੈਨੇਡਾ, US, ਆਸਟ੍ਰੇਲੀਆ, ਜਿਹੜੀਆਂ ਵੈਲਿਊਜ਼ ਇਹਨਾਂ 5 ਆਈਜ਼ ਕੰਟਰੀਜ਼ ਨੂੰ ਬਹੁਤ ਡੀਅਰ ਨੇ, ਇਕੁਆਲਿਟੀ, ਡੈਮੋਕ੍ਰੇਸੀ, ਫਰੀडम ਆਫ ਐਕਸਪ੍ਰੈਸ਼ਨ,
ਕਿਸੇ ਵੀ ਡਰ 'ਚ ਨਾ ਜਿਉਣਾ। ਜੀ ਔਰ ਫਿਰ ਉਹਨਾਂ ਨੇ ਕਿਹਾ ਕਿ ਵੈਸਟਰਨ ਆਸਟ੍ਰੇਲੀਆ ਦੇ ਵਿੱਚ ਇੰਡੀਅਨ ਸਟੇਟ ਦੀ ਫੋਰਨ ਇੰਟਰਫੇਰੈਂਸ ਜਿਹੜੀ ਹੈ ਅਨਪ੍ਰੈਸੀਡੈਂਟਡ ਲੈਵਲ ਦੇ ਉੱਤੇ ਪਹੁੰਚ ਚੁੱਕੀ ਹੈ ਕਿ ਭਾਈ ਬਹੁਤ ਤੇਜ਼ੀ ਦੇ ਨਾਲ ਵਿਦ ਸਿੱਖ ਪਲੇਸਿਸ ਆਫ ਵਰਸ਼ਿਪ ਬੀਇੰਗ ਮਿਸਯੂਜ਼ਡ ਐਜ਼ ਪਲੇਟਫਾਰਮਸ ਫਾਰ ਇੰਡੀਅਨ ਸਟੇਟਸ ਪ੍ਰੋਪੇਗੈਂਡਾ ਐਂਡ ਇਨਫਿਲਟ੍ਰੇਸ਼ਨ। ਗੁਰਦੁਆਰਿਆਂ ਦਾ ਇਸਤੇਮਾਲ ਹੋ ਰਿਹਾ ਹੈ ਇਨਫਿਲਟ੍ਰੇਸ਼ਨ ਲਈ ਔਰ ਇੰਡੀਅਨ ਸਟੇਟ ਪ੍ਰੋਪੇਗੈਂਡਾ ਨੂੰ ਅੱਗੇ ਤੋਰਨ ਦੇ ਲਈ। ਇਹ ਜਿਹੜੀਆਂ ਥਾਵਾਂ ਨੇ ਵਰਸ਼ਿਪ ਦੇ ਲਈ ਨੇ, ਕਮਿਊਨਿਟੀ ਦੀ ਯੂਨਿਟੀ ਲਈ ਨੇ, ਇਹ ਆਜ਼ਾਦ ਰਹਿਣੀਆਂ ਚਾਹੀਦੀਆਂ ਇੰਡੀਅਨ ਸਟੇਟ ਦੇ ਪ੍ਰਭਾਵ ਤੋਂ ਔਰ ਉਹਨਾਂ ਦੀ ਇੰਟਰਫੇਰੈਂਸ ਤੋਂ। ਔਰ ਇਹ ਕਹਿ ਕੇ ਉਹਨਾਂ ਨੇ ਸੋਵਰਨ ਸਿੱਖ ਆਰਗੇਨਾਈਜੇਸ਼ਨ ਦੀ ਪੈਟੀਸ਼ਨ EN 6817 ਦੇ ਉੱਤੇ ਦਸਤਖਤ ਕਰਨ ਇਸ ਦੀ ਹਮਾਇਤ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਇਹੀ ਇੱਕ ਤਰੀਕਾ ਹੈ ਕਿ ਅਸੀਂ ਆਪਣੀਆਂ ਰਿਲੀਜੀਅਸ ਇੰਸਟੀਟਿਊਸ਼ਨਸ ਨੂੰ ਸੇਫ ਕਰ ਸਕਦੇ ਹਾਂ। ਇੱਥੇ ਮੈਂ ਇਹ ਵੀ ਦੱਸ ਦਿਆਂ ਵੀ ਕਿਉਂਕਿ ਕਈ ਵਾਰ ਅਸੀਂ ਵੀ ਇੱਥੇ ਜਦੋਂ ਵਾਈਟ ਹਾਊਸ ਨੂੰ ਕੋਈ ਪੈਟੀਸ਼ਨ ਇਨੀਸ਼ੀਏਟ ਕਰਦੇ ਰਹੇ, ਖਾਸ ਤੌਰ ਤੇ ਜਦੋਂ ਪ੍ਰੈਜ਼ੀਡੈਂਟ ਓਬਾਮਾ ਨੇ ਭਾਰਤ ਜਾਣਾ ਸੀ ਔਰ ਜਗਤਾਰ ਸਿੰਘ ਹਵਾਰਾ ਦੇ ਹਵਾਲੇ ਨਾਲ ਜਾਂ ਓਬਾਮਾ ਇਸ ਕੇਸ ਨੂੰ ਚੁੱਕੇ ਤੇ ਇੱਕ ਇਨੀਸ਼ੀਅਲ ਫੀਅਰ ਹੁੰਦਾ। ਹਾਲਾਂ ਪੂਰੀਆਂ ਟੀਮਾਂ ਗੁਰਦੁਆਰਿਆਂ ਦੇ ਵਿੱਚ ਲੈਪਟਾਪ ਲੈ ਕੇ ਵੀ ਬੈਠੀਆਂ ਹੁੰਦੀਆਂ ਸੀ ਕਿਉਂਕਿ ਜਦੋਂ ਤੁਸੀਂ ਲਿਖਦੇ ਹੋ ਉਹਨਾਂ ਨੂੰ ਤੇ ਤੁਹਾਨੂੰ ਉਹ ਵਾਪਸ ਆਉਂਦਾ ਕੋਡ ਵੈਰੀਫਾਈ ਕਰਨ ਦੇ ਲਈ ਵੀ ਤੁਹਾਡੇ ਹੀ ਦਸਤਖਤ ਨੇ, ਵੀ ਇਹ ਨਾ ਹੋਏ ਕੋਈ ਘਰ ਬੈਠਾ ਹੀ ਜਿਹੜਾ ਉਹ ਦਸਤਖਤ ਕਰੇ। ਤੇ ਕਈ ਜਿਹੜੇ ਨੇ ਉਹਨਾਂ ਨੂੰ ਲੱਗਦਾ ਵੀ ਪਤਾ ਨਹੀਂ ਇਹਦੇ ਨਾਲ ਸਾਡੀ ਇਮੀਗ੍ਰੇਸ਼ਨ ਦਾ ਪ੍ਰਭਾਵਿਤ ਹੋਏਗੀ, ਜਦੋਂ ਇਵੇਂ ਨਹੀਂ ਹੁੰਦਾ। ਇਹ ਇੱਕ ਸੇਫ ਤਰੀਕਾ ਹੈ ਜਿਹਦੇ ਥੱਲੇ ਤੁਸੀਂ ਆਪਣੀ ਰਾਏ ਦਾ ਇਜ਼ਹਾਰ ਕਰਦੇ ਹੋ। ਔਰ ਜੇ ਅਸੀਂ ਅਜੇ ਵੀ ਉਹ ਸਾਊਥ ਏਸ਼ੀਅਨ ਜਾਂ ਇੰਡੀਅਨ ਸਟੇਟ ਆਫ ਮਾਈਂਡ 'ਚ ਵਿਚਰਦੇ ਹਾਂ, ਔਰ ਮੈਂ ਖਾਸ ਤੌਰ ਤੇ ਜਿੰਨੇ ਕੁ ਦਸਤਖਤ ਇਸ ਤੇ ਹੋਣੇ ਚਾਹੀਦੇ ਸੀ ਅਜੇ ਤੱਕ ਤਾਂ ਉਹਦੇ ਨੇੜੇ ਤੇੜੇ ਵੀ ਨਹੀਂ ਪਹੁੰਚੇ, ਤਾਂ ਹਜ਼ਾਰਾਂ 'ਚ ਜਾਣੇ ਚਾਹੀਦੇ ਨੇ। ਔਰ ਇਹ ਇਕੱਲਾ ਸਿੱਖਾਂ ਲਈ ਨਹੀਂ, ਮੈਂ ਸਮਝਦਾ ਵੀ ਜਿਹੜੇ ਹੋਰ ਵੀ ਕਮਿਊਨਿਟੀਜ਼ ਦੇ ਨੇ ਜਿਨ੍ਹਾਂ ਨੂੰ ਇਹ ਫੀਅਰ ਹੈ ਕਿ ਭਾਈ ਇੰਡੀਆ ਕੀ ਕਰ ਰਿਹਾ, ਜਾਂ ਬਾਕੀ ਮੁਲਕਾਂ ਦਾ ਵੀ, ਚਾਈਨਾ, ਦੂਜੇ ਤੀਜੇ ਜਿਨ੍ਹਾਂ ਦੀ ਇੰਟਰਫੇਰੈਂਸ ਉਹਨਾਂ ਦੀਆਂ ਕਮਿਊਨਿਟੀਜ਼ 'ਚ ਹੈ, ਉਹਨਾਂ ਤੱਕ ਵੀ ਅਪਰੋਚ ਕਰੋ ਕਿਉਂਕਿ ਇਹ ਸਭ ਲਈ ਜ਼ਰੂਰੀ ਹੈ ਕਿ ਅਸੀਂ ਜਦੋਂ ਆਪਣੇ ਗੁਰਦੁਆਰੇ, ਮੰਦਰ, ਮਸੀਤ, ਗਿਰਜੇ ਜਾਂ ਸਿਨਾਗੋਗ 'ਚ ਜਾਂਦੇ ਹਾਂ ਸਾਨੂੰ ਲੱਗੇ ਵੀ ਇੱਥੇ ਤਾਂ ਕੋਈ ਸਾਨੂੰ ਫੋਲੋ ਕਰ ਰਿਹਾ, ਇਹ ਵੀ ਲੱਗੇ ਕਿ ਬਈ ਇਹ ਸਾਡਾ ਡਾਟਾ ਇਕੱਠਾ ਹੋ ਰਿਹਾ, ਸਾਡੀਆਂ ਤਸਵੀਰਾਂ ਖਿੱਚੀਆਂ ਜਾ ਰਹੀਆਂ ਨੇ, ਕੱਲ੍ਹ ਨੂੰ ਸਾਡੇ ਹੋਰ ਮਾਮਲਿਆਂ ਦੇ ਵਿੱਚ ਸਾਡੇ ਘਰਾਂ 'ਚ ਵੜ ਕੇ ਵੀ ਇਹ ਇੰਟਰਫੀਅਰ ਕਰਨਗੇ। ਸੋ ਉਹਦੇ ਨਾਲੋਂ ਇਹ ਚੰਗਾ ਨਹੀਂ ਹੈ ਵੀ ਆਸਟ੍ਰੇਲੀਅਨ ਲਾਅ ਮੇਕਰਸ ਨੂੰ ਕਿਹਾ ਜਾਏ ਕਿ ਭਾਈ ਤੁਸੀਂ ਗਵਰਨਮੈਂਟ ਦੀ ਬਿਜ਼ਨਸ ਗਵਰਨਮੈਂਟ ਦੇ ਨਾਲ ਕਰੋ, ਜਾਂ ਜਿਹੜੇ ਵੀ ਮੁਲਕਾਂ ਦੀਆਂ ਐਮਬੈਸੀਆਂ ਨੇ ਆਪਣੇ ਕੰਮ ਕਰੋ। ਤੁਸੀਂ ਇਹ ਧਾਰਮਿਕ ਅਦਾਰਿਆਂ 'ਚ ਤਾਂ ਧਰਮ ਦਾ ਸਹਾਰਾ ਤਾਂ ਬੰਦਾ ਬਾਕੀ ਦੁਨੀਆ ਦੀਆਂ ਚਿੰਤਾ ਤੋਂ ਮੁਕਤ ਹੋਣ ਲਈ ਲੈਂਦਾ ਹੈ। ਜਿੱਥੇ ਤੁਸੀਂ ਇਬਾਦਤ ਕਰਦੇ ਹੋ, ਇਕੱਠੇ ਹੁੰਦੇ ਹੋ, ਦੈਟ ਇਜ਼ ਦਾ ਪਲੇਸ ਜਿੱਥੇ ਤੁਸੀਂ ਫ੍ਰੀ ਹੁੰਦੇ ਹੋ, ਰੱਬ ਨੂੰ ਯਾਦ ਕਰਦੇ ਹੋ। ਸੋ ਮੈਂ ਸਮਝਦਾ ਵੀ ਇਸ ਨੂੰ ਆਊਟਰੀਚ ਹੋਰ ਵੀ ਕਮਿਊਨਿਟੀਜ਼ ਤੱਕ ਕਰਨਾ ਚਾਹੀਦਾ, ਪਰ ਆਪਣੇ ਗੁਰਦੁਆਰਿਆਂ ਨੂੰ ਔਰ ਦੂਸਰਿਆਂ ਨੂੰ ਇਹ ਸਭ ਦੇ ਲਈ ਹੈ। ਇਹਦੇ ਲਈ ਈਵਨ ਮੈਨੂੰ ਨਹੀਂ ਲੱਗਦਾ ਵੀ ਕੋਈ ਇਹਦੇ 'ਚ ਕਿਸੇ ਸਟੇਟ ਦੇ ਖਿਲਾਫ ਹੈ। ਇਹ ਤਾਂ ਅਸੀਂ ਕਿਉਂਕਿ ਸਫਰਰ ਹੈ ਇੰਡੀਆ ਤੋਂ, ਇਸ ਲਈ ਜ਼ਾਹਰ ਹੈ ਅਸੀਂ ਨਹੀਂ ਚਾਹੁੰਦੇ ਵੀ ਇੰਡੀਅਨ ਸਟੇਟ ਇੰਟਰਫੇਅਰ ਕਰੇ ਸਾਡੇ ਮਾਮਲਿਆਂ 'ਚ, ਪਰ ਇਹ ਬਿਲਕੁਲ ਇੱਕ ਨਿਊਟਰਲ ਪਹੁੰਚ ਹੈ ਕਿ ਭਾਈ ਲਾਅ ਮੇਕਰਸ ਇਸ ਕਿਸਮ ਦਾ ਲਾਭ ਬਣਾਉਣ ਕਿ ਕੋਈ ਵੀ ਜਿਹੜਾ ਉਹ ਧਾਰਮਿਕ ਅਦਾਰਿਆਂ ਦੇ ਵਿੱਚ ਕਿਸੇ ਮੁਲਕੀ ਹਕੂਮਤ ਜਾਂ ਉਹਨਾਂ ਦੇ ਏਜੰਟਾਂ ਦੀ ਇੰਟਰਫੀਅਰੈਂਸ ਨਹੀਂ ਹੋਣੀ ਚਾਹੀਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725. ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਅੱਜ ਦੇ ਇਤਿਹਾਸਕ ਦਿਨ ਦੀ ਕਿ 25 ਨਵੰਬਰ 1888 ਦਾ ਦਿਨ ਇੱਕ ਇਤਿਹਾਸਕ ਦਿਨ ਹੈ ਕਿਉਂਕਿ ਇਸ ਦਿਨ 3 ਪ੍ਰਮੁੱਖ ਸਿੱਖ ਆਗੂਆਂ ਨੇ ਜਿਹੜੇ ਇਸ ਵੇਲੇ ਆਰੀਆ ਸਮਾਜ ਦਾ ਹਿੱਸਾ ਸਨ, ਆਰੀਆ ਸਮਾਜ ਨੂੰ ਅਲਵਿਦਾ ਕਹਿ ਕੇ ਸਿੰਘ ਸਭਾ ਲਾਹੌਰ ਨਾਲ ਸਾਂਝ ਪਾਈ ਸੀ। ਸੋ ਉਦੋਂ ਤੱਕ ਇਹ ਸਿੱਖ ਆਗੂ ਜਿਹੜੇ ਨੇ ਆਰੀਆ ਸਮਾਜ ਨੂੰ ਇੱਕ ਸੁਧਾਰਵਾਦੀ ਲਹਿਰ ਸਮਝਦੇ ਸਨ। ਇਸੇ ਤਰ੍ਹਾਂ ਹੁਣ ਹਰਿਆਣਾ, ਵੈਸਟਰਨ ਯੂਪੀ, ਰਾਜਸਥਾਨ ਆਦਿ ਦੇ ਕੁਝ ਆਰੀਆ ਸਮਾਜੀ
ਜਾਟ ਜਿਹੜੇ ਨੇ ਲੀਡਰਾਂ ਵੱਲੋਂ ਸਿੱਖ ਧਰਮ ਅਪਣਾਉਣ ਦੀ ਇੱਛਾ ਜਿਹੜੀ ਹੈ ਜ਼ਾਹਰ ਕੀਤੀ ਜਾ ਰਹੀ ਹੈ। ਸੋ ਇਹਨਾਂ ਦਾ ਸਿੱਖ ਧਰਮ ਵਿੱਚ ਸਵਾਗਤ ਕੀਤਾ ਜਾਣਾ ਚਾਹੀਦਾ ਹੈ, ਕਿਉਂਕਿ ਇਹ ਭੋਲੇ ਭਾਲੇ ਜਾਟ ਵੀ 19ਵੀਂ ਸਦੀ ਵਿੱਚ ਆਰੀਆ ਸਮਾਜ ਦੀ ਕੁੜੀਕੀ ਵਿੱਚ ਫਸ ਗਏ ਸਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ ਲਿਖਣੇ ਤੋਂ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨਾਂ 'ਚ ਸਤਪਾਲ ਮਲਿਕ ਜਿਹੜੇ ਜੰਮੂ ਕਸ਼ਮੀਰ ਦੇ ਫਿਰ ਮੇਘਾਲਿਆ ਦੇ ਗਵਰਨਰ ਵੀ ਰਹੇ ਔਰ ਖੁੱਲ੍ਹ ਕੇ ਮੋਦੀ ਸਰਕਾਰ ਦਾ ਜਿਹੜਾ ਹੈ ਉਹ ਪੂਰਾ ਉਹਨਾਂ ਦਾ ਕੱਚਾ ਚਿੱਠਾ ਫੋਲਦੇ ਨੇ। ਉਹਨਾਂ ਨੇ ਇੱਕ ਇੰਟਰਵਿਊ ਪ੍ਰਮੁੱਖ ਇੱਕ YouTube ਚੈਨਲਿਸਟ ਭਾਵੇਂ ਸ਼ਰਮਾ ਜੀ ਸੀ ਉਹਨਾਂ ਨੂੰ ਦਿੱਤਾ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸਾਡੇ ਲਈ ਇੱਕ ਤਾਂ ਉਹਨਾਂ ਨੇ ਜਾਟਲੈਂਡ ਦੀ ਮੰਗ ਕੀਤੀ ਕਿ ਵੀ ਸਾਡੇ ਹਿੱਤ ਤਾਂ ਹੀ ਸੁਰੱਖਿਅਤ ਹੋ ਸਕਦੇ ਨੇ। ਦੂਸਰੇ ਕਿਹਾ ਕਿ ਵੀ ਇਹ ਜਿਹੜਾ ਜਾਟਾਂ ਦਾ ਹੁਣ ਸਿੱਖ ਧਰਮ ਵਾਲੀ ਸਾਨੂੰ, ਕਿਉਂਕਿ ਸਾਨੂੰ ਹਿੰਦੂ ਤਵੀਆਂ ਨੇ ਜਿਵੇਂ 35 ਬਨਾਮ 1 ਕਰਕੇ ਹਰਿਆਣੇ 'ਚ ਪਾਵਰ 'ਚੋਂ ਕੱਢਿਆ ਤੇ ਸਾਡੇ ਲਈ ਜਿਹੜੀ ਕੁਦਰਤੀ ਥਾਂ ਹੈ ਜਿਹਦੇ 'ਚ ਅਸੀਂ ਕੰਫਰਟੇਬਲ ਮਹਿਸੂਸ ਕਰਾਂਗੇ ਉਹ ਸਿੱਖ ਧਰਮ ਹੈ। ਹੁਣ ਇਸ ਤੋਂ ਬਾਅਦ ਇਹ ਡਿਬੇਟ ਭਖੀ, ਅਸੀਂ ਇਸ ਦੇ ਉੱਤੇ ਗੱਲਬਾਤ ਵੀ ਕੀਤੀ ਸੀ। ਦੋਨੋਂ ਹੀ ਆਸਪੈਕਟਸ, ਇੱਕ ਜਾਟ ਭਾਈਚਾਰੇ ਦਾ ਸਿੱਖੀ ਵੱਲ ਮੁੜਨਾ ਤੇ ਦੂਸਰਾ ਜਾਟਲੈਂਡ ਨੂੰ ਲੈ ਕੇ। ਹਾਲਾਂ ਜਾਟਲੈਂਡ ਤੇ ਅਸੀਂ ਆਪਣਾ ਡਿਫਰੈਂਟ ਓਪੀਨੀਅਨ ਦਿੱਤਾ ਸੀ, ਪਰ ਅਸੀਂ ਇਹ ਕਿਹਾ ਸੀ ਕਿ ਵੀ ਇਹ ਮੋਸਟ ਵੈਲਕਮ ਪਾਰਟ ਹੈ ਜਿਹੜਾ ਕਿ ਜਿਸ ਨੂੰ ਐਨਕਰੇਜ ਕੀਤਾ ਜਾਣਾ ਚਾਹੀਦਾ। ਉਸ ਤੋਂ ਬਾਅਦ ਇੱਕ ਹੋਰ ਪ੍ਰੋਮੀਨੈਂਟ ਵੈਸਟਰਨ ਯੂਪੀ ਦੇ ਜਾਟ ਲੀਡਰ ਚੌਧਰੀ ਪੁਸ਼ਪਿੰਦਰ ਸਿੰਘ, ਉਹਨੇ ਵੀ ਇੱਕ ਵੱਡਾ ਇੰਟਰਵਿਊ ਦਿੱਤਾ ਔਰ ਉਹਨੇ ਕਿਹਾ ਜੀ ਬੇਸ਼ੱਕ ਮੈਂ ਮੰਦਰ ਮਸਜਿਦ ਕਿਤੇ ਹੋਰ ਨਹੀਂ, ਮੈਂ ਬੰਗਲਾ ਸਾਹਿਬ ਗਿਆ, ਉਹਨੇ ਖੰਡਾ ਵੀ ਹੱਥ ਸੀ, ਉਹਨੇ ਕਿਹਾ ਜੀ ਇਹ ਸਾਡਾ ਹੁਣ ਨਿਸ਼ਾਨ ਹੋਏਗਾ, ਅਸੀਂ ਐਨ ਬਲਾਕ ਜਿਹੜਾ ਹੈ ਉਹ ਸਿੱਖ ਧਰਮ ਦੇ ਵਿੱਚ ਜਾਵਾਂਗੇ ਔਰ ਅਸੀਂ ਲੜਾਂਗੇ। ਇਹ ਹਿੰਦੂ ਤਵੀਆਂ ਦੀ RSS ਦੀ ਅਸੀਂ ਕਬਰ ਆਪਣੇ ਇਸ ਧਰਤੀ ਦੇ ਉੱਤੇ ਹੀ ਬਣਾਵਾਂਗੇ ਔਰ ਇਹ ਸਾਨੂੰ ਇਹਨਾਂ ਨੇ ਜਿਹੜਾ ਉਹ ਮਿਸਟ੍ਰੀਟ ਕੀਤਾ, ਸਾਨੂੰ ਹਿੰਦੂ ਮੰਨਦਾ ਹੀ ਨਹੀਂ ਤੇ ਅਸੀਂ ਹੁਣ ਸਿੱਖ ਬਣਨ ਜਾ ਰਹੇ। ਹੁਣ ਇਸ ਤੋਂ ਬਾਅਦ ਜਿਹੜਾ ਇਸ ਤੋਂ ਪਹਿਲਾਂ ਭਾਈ ਮਨੋਜ ਸਿੰਘ ਦੂਹਨ ਜਿਹੜੇ ਝੰਡਾ ਬਰਦਾਰ ਨੇ ਇਸ ਸਾਰੇ ਦੇ, ਸੋ ਇੱਕ ਕ੍ਰੀਏਟ ਹੋਇਆ ਇਸ ਕਿਸਮ ਦਾ ਮਾਹੌਲ ਜਿਸ ਵਿੱਚ ਗੱਲ ਤੁਰੀ। ਹੁਣ ਮੈਂ ਦੇਖ ਰਿਹਾ ਕਿ ਵੀ ਇਸ ਦਾ ਕਾਊਂਟਰ ਕਰਨ ਦੇ ਲਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਦਿਆਨੰਦ ਜਿਹਨੇ ਆਰੀਆ ਸਮਾਜੀ ਮੂਵਮੈਂਟ ਫਾਊਂਡ ਕੀਤੀ, ਸਾਰਸਵਤ ਬ੍ਰਾਹਮਣ ਗੁਜਰਾਤ 'ਚ ਪੈਰ ਨਹੀਂ ਲੱਗੇ ਆਰੀਆ ਸਮਾਜ ਦੇ, UP ਬਿਹਾਰ 'ਚ ਨਹੀਂ ਲੱਗੇ। 2 ਥਾਵਾਂ ਤੇ ਆਰੀਆ ਸਮਾਜ ਨੇ ਆਪਣੇ ਜਿਹੜੇ ਨੇ ਚੰਗੇ ਪੈਰ ਲਾਏ। ਇੱਕ ਤਾਂ ਲਹਿੰਦੇ ਪੰਜਾਬ ਦੇ ਹਿੰਦੂ ਖੱਤਰੀ, ਔਰ ਜੇ ਅਸੀਂ ਪੰਜਾਬ ਦਾ ਦੁਖਾਂਤ ਜਾਂ ਈਵਨ ਪੰਜਾਬੀ ਜ਼ੁਬਾਨ ਦਾ ਦੁਖਾਂਤ ਵੀ ਕਹਿਣਾ ਹੋਏ ਮਾਂ ਬੋਲੀ ਦਾ, ਤੇ ਉਸ ਦੇ ਲਈ ਇਹ ਦਿਆਨੰਦ ਦੇ ਆਰੀਆ ਸਮਾਜ ਦਾ ਇਨਫਲੂਐਂਸ ਜਿਹਨੇ ਪੰਜਾਬੀ ਹਿੰਦੂਆਂ ਨੂੰ ਪੱਟਿਆ ਲਹਿੰਦੇ ਪੰਜਾਬ ਦੇ। ਨਹੀਂ ਤਾਂ ਲਹਿੰਦੇ ਪੰਜਾਬ 'ਚ ਮੰਦਰ ਵੀ ਨਹੀਂ ਸੀ ਹੁੰਦੇ, ਬਹੁਤ ਸਾਰੇ ਜਿਹੜੀ ਸਹਿਜਧਾਰੀ ਪਰੰਪਰਾ ਕਹੀ ਜਾਂਦੀ ਹੈ ਇਹ ਸਾਰੇ ਗੁਰਦੁਆਰਿਆਂ 'ਚ ਹੀ ਆਉਂਦੇ ਸੀਗੇ ਔਰ ਉਹਨਾਂ 'ਚੋਂ ਹੀ ਅੱਗੋਂ ਕੋਈ ਸਿੱਖ ਬਣ ਗਿਆ, ਕੋਈ ਸਹਿਜਧਾਰੀ ਹੈ, ਕੋਈ ਅਦਰਵਾਈਜ਼ ਹੈ। ਲੇਕਿਨ ਆਰੀਆ ਸਮਾਜ ਨੇ ਇਹੀ ਨਹੀਂ ਕਿ ਵੀ ਉਸ ਨੇ ਇੱਕ ਨਫ਼ਰਤ ਦੇ ਬੀਜ ਬੀਜੇ ਬਾਕੀ ਸਮਾਜ ਦੇ ਨਾਲ, ਇਸਲਾਮ ਨਾਲ ਵੀ, ਔਰ ਇਸਲਾਮ ਦੇ ਖਿਲਾਫ ਵੀ। ਜਿਵੇਂ ਇੱਕ ਆਰੀਆ ਸਮਾਜੀ ਸ਼ਰਧਾਨੰਦ ਨੇ ਰੰਗੀਲਾ ਰਸੂਲ ਲਿਖ ਕੇ ਨਬੀ ਦਾ ਅਪਮਾਨ ਕੇ, ਹਾਲਾਂਕਿ ਵੱਖਰੀ ਕਹਾਣੀ ਹੈ ਕਿ ਸ਼ਰਧਾਨੰਦ ਨੂੰ ਵੀ ਜਿਹੜਾ ਹੈ ਸਜ਼ਾ ਯਾਫਤਾ ਕੀਤਾ ਗਿਆ ਔਰ ਰਸ਼ਪਾ ਮਲਹੋਤਰਾ ਜਿਹਨੇ ਉਹਦੀ ਕਿਤਾਬ ਛਾਪੀ ਸੀ ਉਹਨੂੰ ਵੀ ਗਾਜ਼ੀ ਇਮਾਮੁਦੀਨ ਜਿਹਨਾਂ ਦਾ ਅੱਜ ਵੀ ਜਿਹੜੀ ਥਾਂ ਹੈ ਉਸ ਨੂੰ ਲੱਖਾਂ ਲੋਕ ਲਾਹੌਰ 'ਚ ਵਿਜ਼ਿਟ ਕਰਦੇ ਨੇ, ਉਹਨੂੰ ਸਜ਼ਾ ਯਾਫਤਾ ਕੀਤਾ। ਪਰ ਉਹ ਪੰਜਾਬ ਜਿਹੜੀ ਹਾਰਮਨੀ, ਈਵਨ 100 ਸਾਲ ਦਾ ਟਕਰਾਅ ਜਿਹੜਾ ਹੈ ਉਹ 1699 ਤੋਂ 1799 ਤੱਕ ਮੁਸਲਮਾਨ ਹਾਕਮ ਭਾਵੇਂ ਮੁਗਲ ਸਨ ਜਾਂ ਅਫਗਾਨ ਹਮਲਾਵਰ ਸਨ, ਪਰ ਜਿਹੜੀ ਇੱਕ ਹਾਰਮਨੀ ਮਹਾਰਾਜਾ ਰਣਜੀਤ ਸਿੰਘ ਪੀਰੀਅਡ 40 ਸਾਲ ਪੰਜਾਬ ਨੇ ਦੇਖੀ, ਜਿਹਦੇ 'ਚ ਹਿੰਦੂ ਸਿੱਖ ਮੁਸਲਮਾਨ ਈਸਾਈ ਸਾਰਿਆਂ ਨੇ ਰਲ ਕੇ ਉਸ ਸਾਂਝੀ ਹਕੂਮਤ ਦਾ ਆਨੰਦ ਮਾਣਿਆ। ਇਹ ਪਹਿਲੀ ਵਾਰ ਸੀ 1849 'ਚ ਸਿੱਖ ਰਾਜ ਆਉਣ ਤੋਂ ਬਾਅਦ ਕਿ ਜਦੋਂ ਤੱਕ 1860ਵੇਂ 70ਵੇਂ 'ਚ ਦਿਆਨੰਦ ਪੰਜਾਬ ਦੇ ਵਿੱਚ ਆਇਆ, ਮੁਸਲਮਾਨਾਂ ਔਰ ਹਿੰਦੂਆਂ ਦੇ ਵਿਚਾਲੇ ਨਫ਼ਰਤ, ਸਿੱਖਾਂ ਔਰ ਹਿੰਦੂਆਂ ਦੇ ਵਿਚਾਲੇ ਨਫ਼ਰਤ, ਕਿਉਂਕਿ ਜਦੋਂ ਇਹਨੇ ਦਿਆਨੰਦ ਨੇ ਸਤਿਆਰਥ ਪ੍ਰਕਾਸ਼ ਬਾਅਦ 'ਚ ਲਿਖੀ ਜਿਹਦੇ 'ਚੋਂ ਪਤਾ ਲੱਗਾ ਕਿ ਵੀ ਇਹਦੀ ਕਿੰਨੀ ਨਫ਼ਰਤ ਹੈ ਗੁਰੂ ਨਾਨਕ ਸਾਹਿਬ ਸਿੱਖੀ ਵਿਚਾਰਧਾਰਾ ਲਈ। ਉਸ ਤੋਂ ਪਹਿਲਾਂ ਕਿਉਂਕਿ ਸਿੱਖ ਰਾਜ ਗਿਆ ਸੀ, ਅਜੇ ਇੱਕ ਫਰਸਟ੍ਰੇਸ਼ਨ ਸੀ, ਇੱਕ ਕਿਸਮ ਦੀ ਡੀਮੋਰਲਾਈਜੇਸ਼ਨ ਸੀ। ਉਸ ਪੀਰੀਅਡ ਸ਼ਰਧਾ ਰਾਮ ਫਲੋਰੀ ਵੀ ਬੜ ਗਿਆ
ਰਘੂ ਜਿਹੜਾ ਜਿਸ ਨੇ ਜਿਹੜਾ ਜੈ ਜਗਦੀਸ਼ ਹਰੇ ਦੀ ਧੁਨ ਦਿੱਤੀ ਹੋਈ ਹੈ ਔਰ ਉਹ ਵੀ ਨਫ਼ਰਤੀ ਪ੍ਰਚਾਰ ਸਿੱਖਾਂ ਦੇ ਖਿਲਾਫ, ਉਸ ਪੀਰੀਅਡ 'ਚ ਹੀ ਅੰਗਰੇਜ਼ ਮਿਸ਼ਨਰੀ ਵੀ ਵੜ ਗਏ ਜਿਨ੍ਹਾਂ ਨੇ ਆ ਕੇ ਦਰਬਾਰ ਸਾਹਿਬ ਦੇ ਬਾਹਰ ਵੀ ਆਪਣਾ ਖੋਲ੍ਹ ਲਿਆ ਔਰ ਈਸਾਈ ਕਨਵਰਜਨ ਦਾ ਨਾਂ ਸ਼ੁਰੂ ਕਰਤਾ। ਉਸ ਜ਼ਮਾਨੇ 'ਚ ਹੀ ਆਰੀਆ ਸਮਾਜੀ ਵੀ ਵੜ ਗਏ। ਹੁਣ ਜਿਹੜਾ ਆਰੀਆ ਸਮਾਜ ਦਿਆਨੰਦ ਦਾ ਜਿਹਨੇ ਕਿਹਾ ਜੀ ਵੇਦਾਂ ਵੱਲ ਮੁੜੋ, ਮੂਰਤੀ ਪੂਜਾ ਦੇ ਖਿਲਾਫ ਸੀ, ਕਿਉਂਕਿ ਸਿੱਖੀ ਵੀ ਬੁੱਤ ਪ੍ਰਸਤੀ ਨੂੰ ਨਹੀਂ ਮੰਨਦੀ ਤੇ ਕੁਝ ਸਿੱਖਾਂ ਨੂੰ ਲੱਗਾ ਕਿ ਵੀ ਇਹ ਤਾਂ ਸਾਡੇ ਵਾਲੀ ਗੱਲ ਹੈ। ਅੰਦਰੋਂ ਅੰਦਰ ਉਸ ਵੇਲੇ ਉਹ ਬ੍ਰਿਟਿਸ਼ ਸਰਕਾਰ ਦਾ ਵੀ ਵਿਰੋਧ ਕਰਦੇ ਸੀ। ਹਾਲਾਂ ਆਰੀਆ ਸਮਾਜ ਨੇ ਕੋਈ ਆਜ਼ਾਦੀ ਮੂਵਮੈਂਟ ਨਹੀਂ ਸ਼ੁਰੂ ਕੀਤੀ, ਉਹ ਵੀ ਸਿੱਖਾਂ ਨੂੰ ਭਾਉਂਦਾ ਸੀ। ਔਰ ਇਸੇ ਤਰ੍ਹਾਂ ਵਿਮਨ ਐਜੂਕੇਸ਼ਨ ਦੀ ਗੱਲ ਵੀ ਸੀ ਕਿ ਔਰਤਾਂ ਨੂੰ ਹਕੂਕ ਹੋਣੇ ਚਾਹੀਦੇ ਨੇ, ਔਰਤਾਂ, ਇਹ ਵੀ ਸਿੱਖੀ ਦੇ ਮੁਤਾਬਕ ਸੀ। ਜ਼ਾਤ ਪਾਤ ਦਾ ਵੀ ਉਹ ਵਿਰੋਧ ਕਰਦਾ ਸੀ, ਇਹ ਵੀ ਸਿੱਖੀ ਦੇ। ਸੋ ਇਨੀਸ਼ੀਅਲ ਪੀਰੀਅਡ ਦੇ ਵਿੱਚ ਇੱਕ ਸੁਧਾਰਵਾਦੀ ਲਹਿਰ, ਕਿਉਂਕਿ ਉਸੇ ਜ਼ਮਾਨੇ 'ਚ ਹੀ ਬ੍ਰਹਮੋ ਸਮਾਜ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਵੜਿਆ, ਜਿਹਨੂੰ ਰਾਜਾ ਰਾਮ ਮੋਹਨ ਰਾਏ ਜਾਂ ਰਵਿੰਦਰਨਾਥ ਟੈਗੋਰ ਦਾ ਪਿਓ ਨਰਿੰਦਰ ਟੈਗੋਰ ਇਹ ਉਹ ਰਨ ਕਰਦੇ ਸੀ, ਜਿਹੜਾ ਜ਼ਾਤ ਪਾਤ ਦੀ ਖਿਲਾਫਤ ਕਰਦਾ ਸੀ। ਉਹਦੇ 'ਚੋਂ ਥੀਓਸੋਫੀਕਲ ਸੁਸਾਇਟੀ, ਐਨੀ ਬੈਸੈਂਟ ਔਰ ਦੂਜੀਆਂ ਵੀ ਨਿਕਲੀਆਂ। ਸੋ ਕਿਉਂਕਿ ਸਿੱਖ ਸਿਟਿੰਗ ਡਕਸ ਵਾਂਗ ਸੀ, ਪੰਜਾਬ ਵਲਨਰੇਬਲ ਸੀ, ਆਪਣੀਆਂ ਸੰਸਥਾਵਾਂ ਸਾਡੀਆਂ ਰਾਜ ਦੇ ਨਾਲ ਹੀ ਜਿਹੜਾ ਸਭ ਕੁਝ ਕਾਇਮ ਸੀ ਉਹ ਟੁੱਟਿਆ ਹੋਇਆ ਸੀ। ਇਸ ਲਈ ਦਿਆਲ ਸਿੰਘ ਮਜੀਠੀਆ ਵਰਗੇ ਜਿਹਨੇ ਟ੍ਰਿਬਿਊਨ ਫਾਊਂਡ ਕੀਤੀ, ਦਿਆਲ ਸਿੰਘ ਰਿਸਰਚ ਇੰਸਟੀਚਿਊਟ ਜਾਂ ਦਿਆਲ ਸਿੰਘ ਲਾਇਬ੍ਰੇਰੀ ਜਿੱਥੇ ਅੱਜ ਰਿਸਰਚ ਇੰਸਟੀਚਿਊਟ ਹੈ ਜਾਂ ਦਿਆਲ ਸਿੰਘ ਕਾਲਜ, ਉਹ ਬ੍ਰਹਮੋ ਸਮਾਜ ਵੱਲ ਚਲੇ ਗਏ। ਇਸੇ ਤਰ੍ਹਾਂ ਉਸ ਵੇਲੇ ਦੇ 3 ਪ੍ਰੋਮੀਨੈਂਟ ਸਿੱਖ ਆਗੂ ਜਿਨ੍ਹਾਂ ਨੇ ਆਰੀਆ ਸਮਾਜ ਨੂੰ ਔਰ ਈਵਨ ਸ਼ਹੀਦ ਭਗਤ ਸਿੰਘ ਦਾ ਟੱਬਰ ਵੀ, ਉਹਦਾ ਪਿਓ ਕਿਸ਼ਨ ਸਿੰਘ, ਉਹਦਾ ਦਾਦਾ, ਦੂਜੇ ਆਰੀਆ ਸਮਾਜੀ, ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਤਾਂ ਸਿੱਖੀ ਵਾਂਗ ਹੀ ਹੈ ਕਿ ਬੁੱਤ ਪ੍ਰਸਤੀ ਨਹੀਂ ਕਰਦੇ, ਵਿਮਨ ਐਜੂਕੇਸ਼ਨ ਦੀ ਗੱਲ ਕਰਦੇ ਨੇ, ਜ਼ਾਤ ਪਾਤ ਨਹੀਂ ਕਰਦੇ, ਭਰਮ ਭੁਲੇਖੇ ਵਹਿਮਾਂ ਤੋਂ ਦੂਰ, ਕਿਤੇ ਨਾ ਕਿਤੇ ਅੰਗਰੇਜ਼ਾਂ ਦੀ ਵੀ ਖਿਲਾਫਤ ਹੁੰਦੀ ਹੈ। ਇਹ ਤਾਂ ਇਹੀ ਸਿੱਖ ਵੈਲਿਊਜ਼ ਨੇ। ਲੇਕਿਨ ਅੱਜ ਦਾ ਦਿਨ ਜਿਹੜਾ 25 ਨਵੰਬਰ 1888 ਉਹ ਦਿਨ ਸੀ ਜਿਸ ਦਿਨ ਜਿਹੜੇ 3 ਪ੍ਰੋਮੀਨੈਂਟ ਸਿੱਖ ਜਿਹੜੇ ਪੰਜਾਬ ਆਰੀਆ ਸਮਾਜ ਦੇ ਬਹੁਤ ਵੱਡੇ ਥੰਮ ਸੀ, ਭਾਈ ਜਵਾਰ ਸਿੰਘ, ਭਾਈ ਦਿੱਤ ਸਿੰਘ ਗਿਆਨੀ ਤੇ ਭਾਈ ਮਿਆਜ਼ ਸਿੰਘ, ਉਹਨਾਂ ਨੇ ਆਰੀਆ ਸਮਾਜ ਛੱਡਣ ਦਾ ਐਲਾਨ ਕੀਤਾ ਹੈ। ਉਦੋਂ ਤੱਕ ਸਤਿਆਰਥ ਪ੍ਰਕਾਸ਼ ਵੀ ਸਾਹਮਣੇ ਆ ਚੁੱਕਾ ਸੀ, ਜਦੋਂ ਜਿਹਦੇ 'ਚ ਦਿਆਨੰਦ ਨੇ ਗੁਰੂ ਨਾਨਕ ਸਾਹਿਬ ਪ੍ਰਤੀ ਔਰ ਬਾਕੀ ਧਰਮਾਂ ਦੇ ਪੈਗੰਬਰਾਂ ਪ੍ਰਤੀ ਬਹੁਤ ਮਾੜੇ ਲਫ਼ਜ਼ ਵਰਤੇ ਹੋਏ ਨੇ। ਔਰ ਐਕਚੁਅਲੀ ਇਸ ਦਿਨ ਲਾਹੌਰ ਦੇ ਵਿੱਚ ਇੱਕ ਜਿਹੜਾ ਵੱਡਾ ਉਹਨਾਂ ਦਾ ਜਲਸਾ ਸੀ, ਲਾਹੌਰ ਆਰੀਆ ਸਮਾਜ ਨੇ ਕੀਤਾ। ਔਰ ਇੱਥੇ ਲਾਲਾ ਗੁਰੂ ਦਾ ਅਰੋੜਾ ਉਹਨੇ ਜਿਹੜੀ ਆਪਣੀ ਸਪੀਚ ਕੀਤੀ, ਉਹਦੇ 'ਚ ਉਹਨੇ ਸਿੱਖੀਜ਼ਮ ਨੂੰ ਦਾ ਬੜਾ ਮਜ਼ਾਕ ਬਣਾਇਆ। ਉਹਨੇ ਕਿਹਾ ਕਿ ਭਾਈ ਇਹ ਜਿਹੜਾ ਗੁਰੂ ਨਾਨਕ ਸਾਹਿਬ ਦੇ ਧਰਮ ਨੂੰ ਤਾਂ ਦਿਆਨੰਦ ਨੇ ਫਰਾਡ ਕਿਹਾ। ਫਿਰ ਉਹਨੇ ਕਿਹਾ ਜੀ ਬਿਲਕੁਲ ਉਹਨੇ ਠੀਕ ਕਿਹਾ, ਕਿਉਂਕਿ ਵੇਦਾਂ ਦੇ ਸਾਹਮਣੇ ਕੁਝ ਨਹੀਂ ਟਿਕ ਸਕਦਾ। ਔਰ ਫਿਰ ਉਹਨਾਂ ਨੇ ਕਿਹਾ ਜੀ ਸਾਡੇ ਮਹਾਰਿਸ਼ੀ ਦਿਆਨੰਦ ਦੇ ਸਾਹਮਣੇ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਕੀ ਕੁਰਬਾਨੀ ਹੈ। ਜਾਂ ਇਸ ਕਿਸਮ ਦੇ ਜਦੋਂ ਉਹਨਾਂ ਨੇ ਕੀਤੇ, ਔਰ ਜਿਹੜੇ ਫਿਰ ਦੂਸਰੇ ਸਪੀਕਰ ਆਏ ਉਸ ਤੋਂ ਬਾਅਦ ਪੰਡਿਤ ਲੇਖ ਰਾਮ ਵੀ, ਲਾਲਾ ਮੁਰਲੀਧਰ ਵੀ ਤੇ ਗੁਰੂ ਦੱਤ, ਇਹਨਾਂ ਸਾਰਿਆਂ ਨੇ ਵੀ ਉਹਦੀ ਤਾਈਦ ਕੀਤੀ ਔਰ ਰਾਦਰ ਆਪਣੇ ਵੀ ਕਾਮੈਂਟ ਕੀਤੇ। ਉੱਥੋਂ ਬਾਹਰ ਆਉਂਦਿਆਂ ਹੀ ਇਹ ਤਿੰਨਾਂ ਨੇ ਐਲਾਨ ਕੀਤਾ ਕਿ ਭਾਈ ਅਸੀਂ ਆਰੀਆ ਸਮਾਜ ਛੱਡ ਰਹੇ ਹਾਂ। ਇਹਨਾਂ ਦੀ ਹਕੀਕਤ ਸਾਹਮਣੇ ਆਈ ਹੈ। ਔਰ ਕਿਉਂਕਿ ਸਿੰਘ ਸਭਾ ਮੂਵਮੈਂਟ ਸ਼ੁਰੂ ਹੋ ਚੁੱਕੀ ਸੀ, ਉਦੋਂ ਸਿੰਘ ਸਭਾ ਲਾਹੌਰ ਪ੍ਰੋਫੈਸਰ ਗੁਰਮੁਖ ਸਿੰਘ ਜਿਹੜੇ ਓਰੀਐਂਟਲ ਕਾਲਜ ਲਾਹੌਰ ਦੇ ਵਿੱਚ ਪੜ੍ਹਾਉਂਦੇ ਸੀ, ਪ੍ਰੋਫੈਸਰ ਸੀ, ਉਹਨਾਂ ਨੇ ਉਹਨਾਂ ਨੂੰ ਵੈਲਕਮ ਕੀਤਾ। ਔਰ ਇਹੀ ਫਿਰ ਭਾਈ ਦਿੱਤ ਸਿੰਘ, ਗਿਆਨੀ ਦਿੱਤ ਸਿੰਘ ਵੀ ਜਿਹਨਾਂ ਨੂੰ ਕਹਿੰਦੇ ਆ, ਜਿਨ੍ਹਾਂ ਦੀਆਂ ਕਿਤਾਬਾਂ ਜਾਂ ਜਿਨ੍ਹਾਂ ਨੂੰ ਤਕਰੀਰ ਔਰ ਤਹਿਰੀਰ ਨਾਲ ਉਹਨਾਂ ਨੇ ਇਹ, ਔਰ ਭਾਈ ਜਵਾਰ ਸਿੰਘ, ਭਾਈ ਮਿਆਜ਼ ਸਿੰਘ, ਇਹ ਸਿੰਘ ਸਭਾ ਲਾਹੌਰ ਸ਼ਾਮਲ ਹੋਏ। ਔਰ ਫਿਰ ਸਿੰਘ ਸਭਾ ਇੱਕ ਗੇਮ ਚੇਂਜਰ ਸਾਬਤ ਹੋਈ। ਇਹਨਾਂ ਨੇ ਥਾਂ ਥਾਂ ਜਾ ਕੇ ਆਰੀਆ ਸਮਾਜ ਨੂੰ ਚੈਲੰਜ ਕੀਤਾ। ਗਿਆਨੀ ਦਿੱਤ ਸਿੰਘ ਨੇ ਦਿਆਨੰਦ ਨੂੰ ਕਿਹਾ ਵੀ ਆ ਮੇਰੇ ਨਾਲ ਤੂੰ ਡਿਬੇਟ ਕਰ। ਸ਼ਾਲੀਮਾਰ ਬਾਗ ਲਾਹੌਰ ਦੇ ਵਿੱਚ ਆਇਆ ਔਰ ਉਹਨਾਂ ਦੀ ਇੱਕ ਲਿਖਤ ਹੈ, ਮੇਰਾ ਤੇ ਸਾਧੂ ਦਿਆਨੰਦ ਦਾ ਸੰਵਾਦ, ਜਿੱਥੋਂ ਦਿਆਨੰਦ ਦੌੜਿਆ। ਸੋ ਇਹ ਇੱਕ ਗੇਮ ਚੇਂਜਰ ਸੀ। ਸੋ ਪੰਜਾਬ ਦੇ ਸਿੱਖਾਂ 'ਚ ਜਿਹੜਾ ਇਹ ਵੜ ਕੇ ਜੋ ਇਹਨਾਂ ਨੇ ਕਰਨਾ ਸੀ, ਸਿੱਖ ਤਾਂ ਨਿਕਲ ਗਏ, ਪਰ ਜਿਹੜੇ ਲਹਿੰਦੇ ਪੰਜਾਬ ਦੇ ਹਿੰਦੂ ਆ ਜਿਨ੍ਹਾਂ ਦੇ ਮੈਂ ਨਾਂ ਗਿਣਾਏ ਨੇ, ਜਾਂ ਬਾਅਦ ਜਿਨ੍ਹਾਂ ਨੇ ਦਿਆਨੰਦ ਐਂਗਲੋ ਵੈਦਿਕ ਇੰਸਟੀਟਿਊਸ਼ਨਸ ਬਣਾਈਆਂ, ਔਰ ਜਿਹੜੇ ਆਰੀਆ ਸਮਾਜੀਆਂ ਨੇ ਜੋ ਪੰਜਾਬ ਦਾ ਇੱਕ ਦੁਖਾਂਤ ਹੈ 47 ਤੋਂ ਬਾਅਦ, ਜਿਨ੍ਹਾਂ ਨੇ ਕਿਹਾ ਜੀ ਪੰਜਾਬੀ ਸਾਡੀ ਬੋਲੀ ਨਹੀਂ ਹੈ, ਅਸੀਂ ਤਾਂ ਹਿੰਦੀ ਬੋਲਣੀ ਹੈ। ਔਰ ਗੁਲਜ਼ਾਰੀ ਲਾਲ ਨੰਦੇ ਵਰਗਾ ਹੋਮ ਮਿਨਿਸਟਰ ਔਰ ਚੌਧਰੀ ਜਿਹੜੇ ਨੇ, ਇਹ ਸਾਰੇ ਹੁਣ ਇਹਨਾਂ ਦਾ ਤਾਂ ਪੰਜਾਬੀ ਹਿੰਦੂਆਂ ਦੀ ਦੁਸ਼ਮਣੀ ਤਾਂ ਜੋ ਚੱਲ ਰਹੀ ਹੈ ਉਹ ਤਾਂ ਅੱਜ ਤੱਕ ਵੀ ਸਾਡੇ ਨਾਲ ਹੀ ਹੈ, ਇਹਨਾਂ ਨੇ ਇਵੇਂ ਹੀ ਰਹਿਣਾ।
ਦੂਸਰਾ ਸੈਗਮੈਂਟ ਜਿਹਨੂੰ ਦਿਆਨੰਦ ਨੇ ਪ੍ਰਭਾਵਿਤ ਕੀਤਾ ਉਹ ਵੈਸਟਰਨ ਯੂਪੀ ਔਰ ਅੱਜ ਦਾ ਹਰਿਆਣਾ ਰਾਜਸਥਾਨ, ਉਸ ਵੇਲੇ ਪੰਜਾਬ ਦਾ ਹਿੱਸਾ ਜਾਟਾਂ ਦਾ। ਉਸ ਵੇਲੇ ਦੇ ਪੰਜਾਬ 'ਚ ਸਾਊਥ ਪੰਜਾਬ ਜਿਹੜਾ ਹਰਿਆਣਾ ਜਿੱਥੇ ਬਣਿਆ ਇਹ ਜਾਟ ਸੀ। ਇਹ ਵੀ ਇਹਨਾਂ ਦੇ ਦਿਆਨੰਦ ਦੇ ਸਪੈਲ ਥੱਲੇ ਆਏ। ਉਹਨਾਂ ਨੂੰ ਵੀ ਕੋਈ ਆ ਕਿ ਜੀ ਦੇਖੋ ਇਹੀ ਹਾਲਾਂ ਕੋਈ ਦਿਆਨੰਦ ਨੇ ਮਹਾਭਾਰਤ ਜਾਂ ਗੀਤਾ ਨੂੰ ਨਹੀਂ ਮੰਨਿਆ, ਉਹ ਤਾਂ ਵੇਦਾਂ ਵੱਲ ਮੁੜੋ, ਉਹ ਤਾਂ ਪੁਰਾਣਿਕ ਹਿੰਦੂ ਧਰਮ ਬੁੱਤ ਪ੍ਰਸਤੀ ਦੂਜੇ ਤੀਜੇ ਰਾਮ ਕ੍ਰਿਸ਼ਨ ਅਵਤਾਰਾਂ ਨੂੰ ਮੰਨਣ ਵਾਲਾ ਨਹੀਂ ਸੀ। ਉਹ ਤਾਂ ਜੀ ਇਸ ਲਈ ਉਹਨੇ ਕਿਹਾ ਜੀ ਅਸੀਂ ਆਰੀਆ, ਉਹਨੇ ਆਪਣੀ ਸੰਸਥਾ ਵੀ ਆਰੀਆ ਸਮਾਜ ਬਣਾਈ, ਪਰ ਉਹਨਾਂ ਜਾਟਾਂ ਤੱਕ ਕਿਸੇ ਦੀ ਪਹੁੰਚ ਨਹੀਂ ਹੋਈ। ਹਾਲਾਂ ਬਹੁਤ ਸਾਰਾ ਪੀਰੀਅਡ ਜਦੋਂ ਹੁਣ ਮਨੋਜ ਸਿੰਘ ਦੂਹਨ ਬੈਕਗਰਾਊਂਡ ਦਿੰਦੇ ਨੇ ਵੀ ਕਿਵੇਂ ਬਾਬਾ ਬੰਦਾ ਸਿੰਘ ਬਹਾਦਰ ਦੇ ਵੇਲੇ ਵੀ ਕਿਵੇਂ ਜਾਟ ਨਾਲ ਜੁਆਇਨ ਕੀਤੇ, ਕਿਵੇਂ ਹੋਏ, ਪਰ ਇਹ ਇੱਕ ਰਿਸਰਚ ਜਾਂ ਸਟੱਡੀ ਦਾ ਵਿਸ਼ਾ ਹੈ ਕਿ ਵੀ ਈਵਨ ਪੰਜਾਬ ਦੇ ਇੰਨੇ ਕਰੀਬ ਹੁੰਦੇ ਆ ਵੀ ਜਿੱਥੇ ਸਿੱਖੀ ਦੀਆਂ ਜੜ੍ਹਾਂ ਦਲਿਤ ਭਾਈਚਾਰਾ ਔਰ ਪੰਜਾਬ ਦੇ ਜਿਹੜੇ ਜ਼ਿਮੀਂਦਾਰਾਂ 'ਚ ਰਹੀ, ਇੰਨੇ ਕਰੀਬ ਹੁੰਦੇ ਆ ਵੀ ਜਾਟਾਂ ਤੱਕ ਜੇ ਗਏ ਵੀ। ਹਾਲਾਂ ਇਹ ਹੁੰਦਾ ਜਿਵੇਂ ਕਿਹਾ ਜਾਂਦਾ ਕਿੰਨਿਆਂ ਦੇ ਨਾਂ ਕੌਰ ਨੇ ਬੀਬੀਆਂ ਦੇ। ਇਹ ਕਿਹੜਾ ਪੀਰੀਅਡ ਅਸੀਂ ਮਿਸ ਕੀਤਾ ਕਿ ਵੀ ਆ ਕੇ ਦਿਆਨੰਦ ਜਿਹੜਾ ਵਿੱਚ ਵੜ ਗਿਆ। ਹੁਣ ਜਿਹੜੀ ਮੂਵਮੈਂਟ ਖਾਸ ਤੌਰ ਤੇ ਹਰਿਆਣਾ ਜਦੋਂ ਬਣਿਆ, ਜ਼ਾਹਰ ਹੈ ਕਿ ਜੇ ਪੰਜਾਬ ਦੀ ਸਟਰਗਲ ਅਕਾਲੀ ਲੀਡ ਕਰ ਰਹੇ ਸੀ ਤਾਂ ਹਰਿਆਣਾ ਬਣਾਉਣ ਦੇ ਲਈ ਹਰਿਆਣਵੀ ਜਾਟ ਸੀ ਔਰ 30-35% ਉਹਨਾਂ ਦੀ ਪਾਪੂਲੇਸ਼ਨ ਹੈ ਹਰਿਆਣੇ 'ਚ। ਪਰ ਜਿਵੇਂ RSS ਨੇ ਪਹਿਲਾਂ ਤਾਂ ਜਾਟਾਂ ਨੂੰ ਵਰਤਿਆ ਪੰਜਾਬੀ ਸੂਬੇ ਦਾ ਵਿਰੋਧ ਕਰਾਉਣ ਲਈ ਵੀ, ਜਿਹੜੇ ਪੰਜਾਬੀ ਹਿੰਦੂ ਸੀ, ਹੁਣ ਜਦੋਂ ਪਾਵਰ ਆਈ ਤਾਂ ਉਹਨਾਂ ਨੇ ਦੇਖਿਆ, ਉਹਨਾਂ ਨੇ ਇੱਕ ਬਨਾਮ 35 ਬਰਾਦਰੀਆਂ ਇਕੱਠੀਆਂ ਕਰਤੀਆਂ ਕਿ ਜੇ ਇੱਕ ਪਾਸੇ ਔਰ ਜਾਟਾਂ ਨੂੰ ਪਾਵਰਲੈਸ ਕਰਤਾ। ਹੁਣ ਇਸ ਸਾਰੇ ਦਾ ਰਿਐਕਸ਼ਨ ਹੈ, ਭਾਵੇਂ ਇਸ ਵੇਲੇ ਉਹ ਵੈਸਟਰਨ ਯੂਪੀ ਦਾ ਜਾਟ ਕਿਸਾਨ ਨੇ, ਸਿੱਖ ਕਿਸਾਨ ਲਹਿਰ ਦੇ ਵੇਲੇ ਵੈਸਟਰਨ ਯੂਪੀ ਔਰ ਹਰਿਆਣੇ ਦੇ ਜਾਟਾਂ ਦੇ ਨਾਲ ਮੋਰ ਜਿਹੜਾ ਉਹ ਇੰਟਰੈਕਸ਼ਨ ਹੋਇਆ, ਉਹਨਾਂ ਨੂੰ ਲੱਗਾ ਕਿ ਭਾਈ ਇਹ ਤਾਂ ਆਪਣੇ ਹੀ ਨੇ। ਹੁਣ ਇਹ ਇੱਕ ਪੋਜ਼ਿਟਿਵ ਗੱਲ ਹੈ। ਹਾਲਾਂ ਅਸੀਂ ਕੋਈ ਜਾਟਲੈਂਡ ਵਾਲੀ ਗੱਲ ਦੀ ਹਮਾਇਤ ਨਹੀਂ ਕਰਦੇ, ਅਸੀਂ ਸਮਝਦੇ ਹਾਂ ਵੀ ਇਹ ਪਹਿਲਾ ਸਟੈਪ ਜਿਹੜਾ ਕੰਮ ਮਨੋਜ ਸਿੰਘ ਦੂਹਨ ਨੇ ਸ਼ੁਰੂ ਕੀਤਾ ਔਰ ਇਹ ਈਵਨ ਇਹ ਸਾਰੇ ਹੁਣ ਉਹਨਾਂ ਨੇ ਕਾਊਂਟਰ ਕਰਨਾ ਸ਼ੁਰੂ ਕਰਤਾ ਆਰੀਆ ਸਮਾਜੀਆਂ ਨੇ। ਔਰ ਇੱਕ ਮੈਂ ਜਿਹੜੀ ਗੁਰੂਕੁਲ ਪੋਲਿਟਿਕਸ ਨਾਂ ਦੀ ਦਾ ਵੈਬਸਾਈਟ ਹੈ ਜਾਂ ਉਹ ਯੂਟਿਊਬਰ ਹੈ, ਉਹਨੇ ਕਰਨਲ ਯੋਗਿੰਦਰ ਸਿੰਘ ਨਾਂ ਦੇ ਇੱਕ ਜਾਟ ਨੂੰ ਜਿਹੜਾ ਇੰਟਰਵਿਊ ਕੀਤਾ ਸੀ, ਬੜੀ ਪੋਲਾਈਟ ਮੱਠੇ ਉਹਨੇ ਕਹਿਣ ਦੀ ਕੋਸ਼ਿਸ਼ ਕੀਤੀ ਨਹੀਂ ਅਸੀਂ ਤਾਂ ਦੇਖੋ ਜਦੋਂ ਧਰਤੀ ਬੀਜਦੇ ਆ ਅਸੀਂ ਇੰਦਰ ਦੇਵਤਾ ਇਹ ਵੇਦਾਂ 'ਚੋਂ ਆਇਆ, ਦੂਜਿਆਂ 'ਚ ਆਇਆ ਸੀ, ਨੈਚੁਰਲ ਵੈਦਿਕ ਹੈ, ਅਸੀਂ ਆਪਣੇ ਰਾਈਟ ਤਾਂ ਲੈਣੇ ਨੇ ਪਰ ਧਰਮ ਛੱਡਣ ਦੀ ਲੋੜ ਨਹੀਂ ਹੈ, ਅਸੀਂ ਤਾਂ ਵੈਦ। ਫਿਰ ਉਹਨੇ ਕਿਹਾ ਜੀ ਸਰ ਛੋਟੂ ਰਾਮ ਜਿਹੜੇ ਵੱਡਾ ਜਾਟ ਲੀਡਰ ਹੋਇਆ, ਉਹਨੇ ਆਪਣੇ ਆਪ ਨੂੰ ਵੈਦਿਕ ਧਰਮ ਥੱਲੇ ਲਿਖਿਆ, ਅਸੀਂ ਨਾ ਸਨਾਤਨੀ ਹੈ ਨਾ ਅਸੀਂ ਹਿੰਦੂ ਹਾਂ, ਅਸੀਂ ਵੈਦਿਕ ਹਾਂ। ਸੋ ਮਤਲਬ ਇਹ ਹੈ ਕਿ ਵੀ ਇਹਨਾਂ ਨੂੰ ਇਹ ਲੱਗਣ ਲੱਗ ਗਿਆ ਹਿੰਦੂ ਤਵੀਆਂ ਨੂੰ ਕਿ ਵੀ ਇਹ ਤਾਂ ਜਾਟ ਨਿਕਲ ਜਾਣਗੇ ਸਾਡੇ ਹੱਥੋਂ। ਹੁਣ ਇਹਨਾਂ ਨੇ ਕਾਊਂਟਰ ਨੈਰੇਟਿਵ, ਔਰ ਇਹ ਡਰਟੀ ਵੀ ਹੋ ਸਕਦਾ ਕਿਉਂਕਿ ਇਹ ਜਿਹੜੇ ਆਰੀਆ ਸਮਾਜੀ ਨੇ ਜਾਟ ਵੀ, ਔਰ ਇਸ ਕਿਸਮ ਦਾ ਡਰਟੀ ਪ੍ਰਚਾਰ ਬੰਸੀ ਲਾਲ ਵੀ ਕਰਦਾ ਸੀ, ਚੌਧਰੀ ਬੰਸੀ ਲਾਲ ਜਿਹੜਾ ਹਰਿਆਣੇ ਦਾ ਚੀਫ ਮਿਨਿਸਟਰ ਸੀ। ਚੌਧਰੀ ਚਰਨ ਸਿੰਘ ਵੀ ਕੋਈ ਸਿੱਖਾਂ ਦੇ ਹੱਕ 'ਚ ਨਹੀਂ, ਕਿਉਂਕਿ ਆਰੀਆ ਸਮਾਜੀ ਹਾਲਾਂ सतपाल मलिक ने कहा कि जी चरण सिंह ने कहा कि अगर दयानंद बीच में ना आते तो हम सभी सिख होते। सो हुण नफरती प्रचार भी आने वाले दिनों देखा जा सकता है। सो असीं समझते हैं कि ये जिहड़ी सिख लीडरशिप है पंजाब की, भावें अज किनू कहीए जो हाल साडे जथेदारां तो लैके अकालियां दा और दूजियां दा है कि इस वेले आउटरीच करना बड़ा जरूरी है कि भाई वैसटर्न यूपी होए, हरियाणा होए, राजस्थान होए, उत्थे जाके बड़े बड़े समागम करो, कीर्तन दरबार करो, उन्होंने जिहड़ा प्रेरो कि भाई ये सब दे लई है, ये धर्म ये तो इंसानियत का धर्म है, किसी लई नफरत नहीं सिखांदा। तुसीं उस जा बड़े दयानंद दा जिहड़ा खड़ा ही जिहड़ा वो नफरत, ईवन गांधी वर्गा बंदा जिहड़ा खुद एक सॉफ्ट हिंदू तवी है, उन्हें जिहड़ी दयानंद दी किताब सत्यार्थ प्रकाश जिहड़ी आर्य समाजियां दी बाइबल है उस बारे गांधी दा कहना है कि इससे निराशाजनक पुस्तक मैंने दूसरा कोई नहीं देखा, जिवें गुजराती हिंदी बोलते हैं, ये उहदे कमेंट ने। सो उस चों निकलो, इत्थे तां ओह बाणी जिहड़ी है गुरु की, गुरु ग्रंथ साहिब, सिख धर्म सब नूं गल दे नाल लांदा है। सो ये मौका है, जिवें हुण तक भी ये कहा जाता है कि जी डॉक्टर अंबेडकर सिख बनना चाहता सी, 9 करोड़ दलित बनने सी, उन्होंने नहीं किया। हुण जे उन्होंने जाटां बारे भी कल नूं कोई ये ना कहे, जिवें असीं कह भी असीं जाटलैंड दे हमायती नहीं है, वो साडी खालिस्तान दी गल नूं
ਜਿਹੜੀ ਅਲਟੀਮੇਟਲੀ ਜਦੋਂ ਸਾਰੇ ਹੀ ਖਾਲਸਾ ਭਾਈਚਾਰੇ ਚਾਹਣਗੇ, ਜਾਟ ਹੋਣ, ਦਲਿਤ ਹੋਣ, OBC ਹੋਣ, ਖਾਲਿਸਤਾਨ ਦੀਆਂ ਹੱਦਾਂ ਗੰਗਾ ਦੇ ਦਾਹਿਨੇ ਤੱਕ ਜਾਣਗੀਆਂ, ਜਿਹੜਾ ਆਲਰੇਡੀ ਹੁਣ ਹੁਕਮ ਹੋਆ ਮਿਹਰਬਾਨ ਦਾ ਪੈ ਕੋਈ ਨਾ ਕਿਸੇ ਨੇ ਜਾਣਦਾ, ਸਭ ਸੁਖਾਲੀ ਮੁੱਠੀਆ ਹੋਆ ਹਲੀਮੀ ਰਾਜਿਓ, ਉਸ ਮਾਡਲ ਦੀ ਗੱਲ ਕਰਦਾ। ਪਰ ਇਹ ਵੇਲਾ ਹੈ ਕਿ ਆਊਟਰੀਚ ਕਰਕੇ ਉਹਨਾਂ ਤੱਕ ਵੱਡੇ ਵੱਡੇ ਸਮਾਗਮ, ਉਹਨਾਂ ਨੂੰ ਐਨਕਰੇਜ, ਜੇ ਉਹ ਆਲਰੇਡੀ ਮਨ ਬਣਾਇਆ ਤੇ ਜੇ ਇਧਰੋਂ ਕਿਸੇ ਨੇ ਕੋਈ ਉਸ ਕਿਸਮ ਦਾ ਨਾਂ ਦੱਸਿਆ, ਜੇ ਤਾਂ ਇਹ ਬਡਿੰਗ ਸਟੇਜ ਦੇ ਉੱਤੇ ਹੈ। ਔਰ ਉਹਨਾਂ ਨੇ ਹਿੰਦੂ ਤਵੀਆਂ ਨੇ ਤੇ ਆਲਰੇਡੀ ਇਹ ਜਿਹੜਾ ਇਸ ਨੂੰ ਕਰਨਲ ਯੋਗਿੰਦਰ ਸਿੰਘ ਵਰਗੇ ਨੂੰ ਖੜਾ ਕਰਕੇ ਹੌਲੀ 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 ਜਿਹੜਾ ਉਹ ਨੈਗੇਟਿਵਿਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਤੇ ਸਾਨੂੰ ਇਸ ਦੇ ਉੱਤੇ ਐਗਰੈਸਿਵ ਸਟੈਂਸ ਲੈਣ ਦੀ ਲੋੜ ਹੈ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਯੂਨਾਈਟਿਡ ਸਿੱਖ ਸੰਸਥਾ ਨੇ ਦੱਖਣੀ ਅਮਰੀਕਾ ਵਿੱਚ ਬੇਰਲ ਤੂਫਾਨ ਦੇ ਪੀੜਤਾਂ ਲਈ ਤੁਰੰਤ ਮਦਦ ਮੁਹਿੰਮ ਸ਼ੁਰੂ ਕੀਤੀ ਹੈ। ਇਸ ਭਿਆਨਕ ਤੂਫਾਨ ਨੇ ਸੈਂਟ ਵਿੰਸੈਂਟ ਅਤੇ ਗ੍ਰੇਨੇਡੀਨਸ, ਗ੍ਰੇਨੇਡਾ, ਡੋਮਿਨਿਕਾ ਤੇ ਬਾਰਬਾਡੋਸ ਨੂੰ ਬਹੁਤ ਨੁਕਸਾਨ ਪਹੁੰਚਾਇਆ ਹੈ। ਯੂਨਾਈਟਿਡ ਸਿੱਖਸ ਦੀਆਂ ਟੀਮਸ ਲੋੜਵੰਦ ਲੋਕਾਂ ਲਈ ਜ਼ਰੂਰੀ ਸਮਾਨ ਅਤੇ ਖਾਣ-ਪੀਣ ਦੀਆਂ ਚੀਜ਼ਾਂ ਪਹੁੰਚਾ ਰਹੀਆਂ ਹਨ। ਤੁਹਾਡੇ ਸਹਿਯੋਗ ਦੀ ਲੋੜ ਹੈ। ਕਿਰਪਾ ਕਰਕੇ ਇਹ ਸਮਾਨ ਦਾਨ ਕਰੋ। ਖਾਣ-ਪੀਣ ਦੀਆਂ ਚੀਜ਼ਾਂ, ਤਿਰਪਾਲ, ਜਨਰੇਟਰ, ਕੱਪੜੇ, ਤੰਬੂ, ਟਾਇਲਟ ਪੇਪਰ, ਬਰਸਾਤੀ ਕੋਟ, ਸੈਨੇਟਰੀ ਪੈਡ, ਹਰੇਕ ਸਾਈਜ਼ ਦੇ ਡਾਈਪਰ ਆਦਿ। ਡੋਨੇਟ ਕਰਨ ਲਈ contact@unitedsikhs.org ਤੇ ਸੰਪਰਕ ਕਰੋ। ਮਦਦ ਕਰਨ ਲਈ ਕਿਰਪਾ ਕਰਕੇ ਸਾਡੀ ਵੈਬਸਾਈਟ ਤੇ ਡੋਨੇਟ ਕਰੋ। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਾਂਗੇ ਕਿ ਗੁਰੂ ਨਾਨਕ ਸਾਹਿਬ ਜੀ ਦਾ 555ਵਾਂ ਪ੍ਰਕਾਸ਼ ਪੁਰਬ ਜਨਮ ਅਸਥਾਨ ਨਨਕਾਣਾ ਸਾਹਿਬ ਵਿਖੇ ਬੜੀ ਸ਼ਰਧਾ ਪੂਰਵਕ ਤਰੀਕੇ ਨਾਲ ਜਿਹੜਾ ਦੁਨੀਆ ਭਰ ਵਿੱਚ ਜਿਹੜੇ ਮਨਾਇਆ ਗਿਆ ਹੈ। ਔਰ ਇਹ ਦੁਨੀਆ ਭਰ ਤੋਂ ਹਜ਼ਾਰਾਂ ਸਿੱਖਾਂ ਨੇ ਇਸ ਨਨਕਾਣਾ ਸਾਹਿਬ ਅਸਥਾਨ ਤੇ ਸ਼ਮੂਲੀਅਤ ਕੀਤੀ ਹੈ। ਔਰ ਸਟੇਟ ਬੈਂਕ ਆਫ ਪਾਕਿਸਤਾਨ ਨੇ ਇਸ ਮੌਕੇ 55 ਰੁਪਏ ਦਾ ਇੱਕ ਯਾਦਗਾਰੀ ਸਿੱਕਾ ਜਾਰੀ ਕੀਤਾ, ਜਿਸ ਦੇ ਨਨਕਾਣਾ ਸਾਹਿਬ ਦੀ ਜਿਹੜੀ ਤਸਵੀਰ ਹੈ ਉਹ ਉਕਰੀ ਹੋਈ ਹੈ। ਅਸੀਂ ਪਾਕਿਸਤਾਨ ਸਰਕਾਰ ਦਾ ਇਸ ਜੈਸਚਰ ਲਈ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਦਿਨ ਹੀ ਗੁਰੂ ਨਾਨਕ ਸਾਹਿਬ ਦਾ 555ਵਾਂ ਪ੍ਰਕਾਸ਼ ਪੁਰਬ, ਜਿਹਨੂੰ ਅੰਗਰੇਜ਼ੀ ਵਾਲੇ ਬਰਥ ਐਨੀਵਰਸਰੀ ਕਹਿੰਦੇ ਨੇ, ਸੀ ਜੀ। ਔਰ ਬਹੁਤ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਨੇ ਨਨਕਾਣਾ ਸਾਹਿਬ ਜਿਹੜਾ ਜਨਮ ਸਥਾਨ ਹੈ ਔਰ ਇੰਡੀਪੈਂਡੈਂਟ ਡਿਸਟ੍ਰਿਕਟ ਵੀ ਪਾਕਿਸਤਾਨ ਦੇ ਪੰਜਾਬ ਦੇ ਜ਼ਿਲ੍ਹਿਆਂ 'ਚ ਹੈ, ਉਸ ਥਾਂ ਦੇ ਉੱਤੇ ਉਹਨੂੰ ਸੈਲੀਬ੍ਰੇਟ ਕੀਤਾ। ਹਜ਼ਾਰਾਂ ਦੀ ਗਿਣਤੀ 'ਚ ਸਿੱਖ ਸੰਗਤਾਂ ਭਾਰਤ ਵੱਲੋਂ ਵੀ, ਹਾਲਾਂਕਿ ਸ਼੍ਰੋਮਣੀ ਕਮੇਟੀ ਨੇ ਸ਼ਿਕਾਇਤ ਕੀਤੀ ਕਿ ਵੀ ਕਾਫੀ ਵੀਜ਼ੇ ਕੱਟੇ ਗਏ, ਪਰ ਫਿਰ ਵੀ ਵੱਡੀ ਗਿਣਤੀ 'ਚ ਸਿੱਖ ਸੰਗਤਾਂ ਆਈਆਂ। ਹੁਣ ਬਾਹਰਲੇ ਮੁਲਕਾਂ 'ਚੋਂ ਵੀ, ਅਮਰੀਕਾ, ਕੈਨੇਡਾ, ਆਸਟ੍ਰੇਲੀਆ 'ਚੋਂ ਵੀ ਪਹੁੰਚਦੀਆਂ ਨੇ ਔਰ ਪਾਕਿਸਤਾਨ ਦੇ ਸਿੰਧ ਔਰ ਬਲੋਚਿਸਤਾਨ ਔਰ ਫਰੰਟੀਅਰ 'ਚੋਂ ਵੀ ਵੱਡੀ ਗਿਣਤੀ 'ਚ। ਸੋ ਇੱਕ ਅੰਦਾਜ਼ੇ ਮੁਤਾਬਕ 25,000 ਤੋਂ ਜ਼ਿਆਦਾ ਦਾ ਇਕੱਠ ਹੁੰਦਾ ਹੈ, ਵੱਡਾ ਨਗਰ ਕੀਰਤਨ ਵੀ ਨਿਕਲਦਾ ਹੈ। ਪਾਕਿਸਤਾਨ ਦੀ ਫੌਜ ਔਰ ਉਹਨਾਂ ਦੇ ਰੇਂਜਰ ਔਰ ਦੂਸਰੇ ਇਸ ਗੱਲ ਨੂੰ ਯਕੀਨੀ ਬਣਾਉਂਦੇ ਨੇ ਸੁਰੱਖਿਆ ਦੇ ਐਂਗਲ ਤੋਂ, ਔਰ ਪੀਸਫੁਲੀ ਸਾਰਾ ਸਿਸਟਮ ਜਿਹੜਾ ਉਹ ਉਸ ਨੂੰ ਰੱਖਣ ਦੇ ਲਈ ਐਫਰਟ ਕੀਤਾ ਜਾਂਦਾ ਹੈ। ਔਰ ਇਸ ਦੇ ਨਾਲ ਨਾਲ ਮੈਂ ਦੇਖ ਰਿਹਾ ਸੀ, ਹਾਲਾਂਕਿ ਮੈਂ ਕੋਈ ਉਹਨੂੰ ਫੋਲੋ ਤਾਂ ਨਹੀਂ ਕਰ ਸਕਿਆ, ਇਸੇ ਨਾਲ ਹੀ ਸ਼ਾਇਦ ਕੋਇਨਸਾਈਡ ਕਰਦਿਆਂ ਉਹਨਾਂ ਨੇ 2 ਰੋਜ਼ਾ ਪੰਜਾਬੀ ਕਾਨਫਰੰਸ ਵੀ, ਜਿਹੜੇ ਪਾਕਿਸਤਾਨ ਦੇ ਵਿੱਚ ਪੰਜਾਬੀ ਪਿਆਰੇ ਨੇ ਉਹਨਾਂ ਨੇ ਰੱਖੀ ਸੀ। ਉਹਨਾਂ 'ਚ ਕੁਛ ਦੀਆਂ ਪ੍ਰੈਜੈਂਟੇਸ਼ਨ ਜਿਹੜਾ ਮੈਨੂੰ ਦੇਖਣ ਦਾ ਮੌਕਾ ਮਿਲਿਆ, ਜਿਨ੍ਹਾਂ 'ਚ ਡਾਕਟਰ ਇਸ਼ਤਿਆਕ ਅਹਿਮਦ ਜਿਹੜੇ ਨਾਰਵੇ ਤੋਂ ਸ਼ਾਇਦ ਜਾਂ ਸਵੀਡਨ ਤੋਂ ਪ੍ਰੋਫੈਸਰ ਐਮਰੇਟਸ ਨੇ, ਹਿਸਟੋਰੀਅਨ ਵੀ ਨੇ, ਉਹਨਾਂ ਦੀ ਵੀ ਮੈਂ ਪ੍ਰੈਜੈਂਟੇਸ਼ਨ ਸੁਣੀ। ਇਸੇ ਤਰ੍ਹਾਂ ਸੁਹੇਲ ਅਹਿਮਦ, ਜਿਨ੍ਹਾਂ ਨੂੰ ਅਜ਼ੀਜ਼ੀ ਕਰਕੇ ਜਾਣਿਆ ਜਾਂਦਾ, ਕਿਉਂਕਿ ਉਹਨਾਂ ਦੀਆਂ ਅੱਡ-ਅੱਡ ਕੱਟ-ਕੱਟ ਕੇ ਪਾਈਆਂ ਹੋਈਆਂ, ਲੇਕਿਨ ਭਰਿਆ ਹਾਲ ਹੈ। ਅਸੀਂ ਦੇਖ ਸਕਦੇ ਹਾਂ ਕਿ ਬਹੁਤ ਸਾਰੇ ਸਿੰਘ ਸਿੰਘਣੀਆਂ ਉਸ ਦਾ ਹਿੱਸਾ ਨੇ। ਸੋ ਜ਼ਾਹਰ ਹੈ ਉਹਨਾਂ ਨੇ ਇਸ ਦੋਨਾਂ ਨੂੰ ਪੰਜਾਬੀ ਕਾਨਫਰੰਸ ਦਾ ਟਾਈਮ ਵੀ ਉਹੀ ਰੱਖਿਆ ਹੋਏਗਾ
ਕਿ ਜਿਹੜੇ ਨਨਕਾਣਾ ਸਾਹਿਬ ਪੰਜਾ ਸਾਹਿਬ ਦੂਸਰੇ ਹੋਣਗੇ ਸੈਲੀਬ੍ਰੇਸ਼ਨ ਦੇ ਲਈ ਉਹ ਇਹਦੇ 'ਚ ਵੀ ਪਾਰਟਿਸਿਪੇਟ ਕਰ ਸਕਣ। ਔਰ ਬੜੀਆਂ ਆਪਣਤ ਵਾਲੀਆਂ ਸਪੀਚਿਸ ਨੇ, ਆਪਣਤ ਵਾਲੀਆਂ ਗੱਲਾਂ ਨੇ। ਹਾਲਾਂਕਿ ਅਜੇ ਇਸ ਦੇ ਉੱਤੇ ਬਹੁਤ ਸਾਰਾ ਕੰਮ ਹੋਣ ਵਾਲਾ ਹੈ। ਜਿਹੜੀ 77 ਸਾਲ ਪਹਿਲਾਂ ਦਾ ਵਾਕਿਆ 47 ਦਾ, ਔਰ ਅਨਫੋਰਚੂਨੇਟਲੀ ਇੱਧਰਲੇ ਪੰਜਾਬੀ ਹਿੰਦੂਆਂ ਨੇ ਵੀ ਕਿਨਾਰਾਕਸ਼ੀ ਕੀਤੀ, ਆਪਣੀ ਮਾਂ ਬੋਲੀ ਪੰਜਾਬੀ ਤੋਂ ਹਿੰਦੀ ਦੀ ਕੱਛ 'ਚ ਵੜ ਗਏ। ਇੱਧਰ ਲਹਿੰਦੇ ਪੰਜਾਬ 'ਚ ਜਿਹੜਾ ਉਹਨਾਂ ਨੇ ਉਰਦੂ ਆਪਣੀ ਮਦਰ ਟੰਗ ਬਣਾ ਲਿਆ। ਹਾਲਾਂ ਹੁਣੇ ਹੀ ਪਿੱਛੇ ਐਲਾਨ ਹੋਇਆ ਸੀ ਪੰਜਾਬ ਦੀ ਸਰਕਾਰ ਵੱਲੋਂ ਕਿ ਹੁਣ ਤੱਕ ਤਾਂ ਇਹ ਸੀ ਕਿ ਈਵਨ ਪਾਕਿਸਤਾਨ ਦੀ ਪਾਰਲੀਮੈਂਟ 'ਚ ਨੈਸ਼ਨਲ ਅਸੈਂਬਲੀ ਜਾਂ ਸਟੇਟ ਅਸੈਂਬਲੀਆਂ 'ਚ ਕੋਈ ਪੰਜਾਬੀ 'ਚ ਤਕਰੀਰ ਨਹੀਂ ਸੀ ਕਰ ਸਕਦਾ। ਹੁਣ ਕਿਹਾ ਤਾਂ ਗਿਆ ਕਿ ਵੀ ਕਰ ਸਕਦਾ, ਪਰ ਅਜੇ ਅਸੀਂ ਦੇਖੀ ਨਹੀਂ ਹੈ ਵੀ ਕਿਸੇ ਨੇ ਤਕਰੀਰ ਕੀਤੀ ਇਸ ਹੱਦ ਤੱਕ। ਤੇ ਉਹਦੇ 'ਚ ਜਿਨ੍ਹਾਂ ਨੇ ਇਹ ਸਾਰਾ ਐਫਰਟ ਕੀਤਾ ਕਿ ਵੀ ਪੰਜਾਬੀ ਮਾਂ ਬੋਲੀ ਨੂੰ ਜਿਹੜੀ ਜਿਹਦਾ ਇੰਨਾ ਅਮੀਰ ਵਿਰਸਾ ਔਰ ਦੂਸਰਾ ਉਸ ਨੂੰ ਪ੍ਰਫੁੱਲਤ ਕੀਤਾ ਜਾਏ, ਅਸੀਂ ਉਹਨਾਂ ਦੀ ਵੀ ਸ਼ਲਾਘਾ ਕਰਦੇ ਹਾਂ। ਹਾਲਾਂ ਇਹਦੇ 'ਤੇ ਅਜੇ ਬਹੁਤ ਕੰਮ ਹੋਣ ਵਾਲਾ ਹੈ। ਪਰ ਮੈਂ ਜਦੋਂ ਇਹ ਖਬਰ ਵੀ ਦੇਖੀ, ਹਾਲਾਂ ਇੰਡੀਅਨ ਮੀਡੀਆ ਨੇ ਇਸ ਨੂੰ ਬਿਲਕੁਲ ਗਾਇਬ ਕੀਤਾ ਹੋਇਆ ਸੀ। ਔਰ ਇਹ ਹੈ ਕਿ ਵੀ ਸਟੇਟ ਬੈਂਕ ਆਫ ਪਾਕਿਸਤਾਨ ਨੇ ਗੁਰੂ ਨਾਨਕ ਸਾਹਿਬ ਦੇ 555 ਪ੍ਰਕਾਸ਼ ਪੁਰਬ ਮੌਕੇ 55 ਰੁਪਏ ਦਾ ਯਾਦਗਾਰੀ ਸਿੱਕਾ ਜਾਰੀ ਕੀਤਾ। ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਦਰਸ਼ਕ ਦੇਖ ਸਕਦੇ ਨੇ, ਇੱਕ ਪਾਸੇ ਪਾਕਿਸਤਾਨ ਦਾ ਨੈਸ਼ਨਲ ਐਂਬਲਮ ਚੰਦਰਮਾ ਤਾਰਾ ਹੈ ਔਰ ਲਿਖਿਆ ਹੋਇਆ ਉਰਦੂ ਦੇ ਵਿੱਚ, ਦੂਸਰੇ ਪਾਸੇ ਨਨਕਾਣਾ ਸਾਹਿਬ ਦੀ ਇਮੇਜ ਹੈ ਗੁਰਦੁਆਰਾ ਸਾਹਿਬ ਦੀ, ਉਹਦੇ ਤੇ 555 ਬਰਥਡੇ ਸੈਲੀਬ੍ਰੇਸ਼ਨਸ, ਥੱਲੇ ਸ਼੍ਰੀ ਗੁਰੂ ਨਾਨਕ ਦੇਵ ਜੀ 1469-2024। ਸੋ ਇਹ ਉਹਨਾਂ ਨੇ ਯਾਦਗਾਰੀ ਸਿੱਕਾ ਜਾਰੀ ਕੀਤਾ। ਸੋ ਅਸੀਂ ਮੁਬਾਰਕਬਾਦ ਵੀ ਦਿੰਦੇ ਹਾਂ। ਹਾਲਾਂ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਮੈਂ ਫਿਕਰਮੰਦ ਵੀ ਹਾਂ ਕਿਉਂਕਿ ਇਮਰਾਨ ਖਾਨ ਹੋਰਾਂ ਵੱਲੋਂ ਕਾਲ ਦਿੱਤੀ ਗਈ ਸੀ ਕਿ ਇਸਲਾਮਾਬਾਦ ਚਲੋ, ਔਰ ਪਿਛਲੇ ਕੱਲ ਤੋਂ ਵੱਡੇ ਕਾਫਲੇ ਅੱਡ-ਅੱਡ ਥਾਵਾਂ ਤੋਂ ਤੁਰੇ ਹੋਏ ਨੇ। ਕੁਝ ਥਾਵਾਂ ਤੇ ਰੋਕੇ ਗਏ, ਕੁਝ ਥਾਵਾਂ ਤੇ ਥੋੜੀ ਬਹੁਤ ਹਿੰਸਾ ਵੀ ਹੋਈ, ਇੱਕ ਦੋ ਇਸਲਾਮਾਬਾਦ ਪਹੁੰਚਣ 'ਚ ਕਾਮਯਾਬ ਹੋਏ। ਅਸੀਂ ਹੋਪ ਕਰਦੇ ਹਾਂ ਕਿ ਇਹ ਜਿਹੜਾ ਇਤਜ਼ਾਜ਼ ਹੈ, ਪ੍ਰੋਟੈਸਟ ਹੈ, ਪੀਸਫੁਲੀ ਗੁਜ਼ਰ ਜਾਏ ਔਰ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਤੁਹਾਡੇ ਵੱਲੋਂ ਸਾਨੂੰ ਜਿਹੜੀ ਹੈ ਠੰਡੀ ਹਵਾ ਆਉਣੀ ਚਾਹੀਦੀ ਹੈ। ਔਰ ਅਸੀਂ ਇਹ ਹਮੇਸ਼ਾ ਇੱਕ ਦੋਸਤ ਦੇ ਨਾਤੇ, ਇੱਕ ਵੈਲਵਿਸ਼ਰ ਦੇ ਨਾਤੇ ਕਿ ਇਸ ਸਿਚੁਏਸ਼ਨ 'ਚੋਂ ਨਿਕਲੋ, ਕੋਈ ਨਾ ਕੋਈ ਵਿਚਕਾਰਲਾ ਰਾਹ ਲੱਭੋ। ਟਕਰਾਅ ਮੁਲਕ ਨੂੰ ਵੀ ਕਮਜ਼ੋਰ ਕਰ ਰਿਹਾ ਹੈ। ਦੁਸ਼ਮਣ ਜਿਸ ਨੇ ਆਲਰੇਡੀ ਜੋ ਕਸ਼ਮੀਰ ਦਾ ਹਾਲ ਇੰਡੀਆ ਨੇ ਕੀਤਾ ਹੈ, ਭਾਰਤ ਦੇ ਮੁਸਲਮਾਨਾਂ ਦਾ ਜੋ ਹਾਲ ਕੀਤਾ ਹੈ, ਜੋ ਉਹਨਾਂ ਨੇ ਬਾਬਰੀ ਮਸਜਿਦ ਜਾਂ ਦੂਸਰਾ ਤਾਂ ਪਿੱਛੇ ਰਹਿ ਗਿਆ, ਹੁਣ ਯੂਪੀ ਦੇ ਵਿੱਚ ਸੰਭਲ ਦੀ ਸ਼ਾਹੀ ਮਸਜਿਦ ਨੂੰ ਉੱਥੇ ਵੀ ਸਰਵੇ ਕਰਾ ਕੇ ਕਿ ਜਿੱਥੇ ਕੀ ਸੀ, ਔਰ ਜੇ ਉੱਥੇ ਪ੍ਰੋਟੈਸਟ ਹੋਇਆ ਕੋਈ ਤਾਂ ਪੁਲਿਸ ਨੇ ਗੋਲੀ ਚਲਾ ਕੇ 3-4 ਜਿਹੜੇ ਮੁਸਲਮਾਨ ਨੇ ਮਾਰ ਦਿੱਤੇ ਨੇ। ਔਰ ਉਸ ਇਲਾਕੇ 'ਚ ਹਾਲਾਂ ਉਹ ਬਿਲਕੁਲ ਮੁਸਲਮਾਨਾਂ ਦਾ ਗੜ੍ਹ ਹੈ, MP ਵੀ ਮੁਸਲਮਾਨ ਹੈ, MLA, ਉਹਨਾਂ ਦੇ ਖਿਲਾਫ ਕੇਸ ਰਜਿਸਟਰ ਕੀਤੇ ਹੋਏ ਨੇ। ਸੋ ਇਹ ਇਸ ਲਈ ਹੈ ਕਿ ਵੀ ਪਾਕਿਸਤਾਨ ਜੇ ਤਗੜਾ ਹੋਏਗਾ, ਇੰਟਰਨੈਸ਼ਨਲ ਆਵਾਜ਼ ਵੀ ਚੁੱਕੇਗਾ ਤੇ ਮੁਸਲਮਾਨ ਭਾਰਤ ਦੇ ਵੀ ਸੇਫ ਮਹਿਸੂਸ ਕਰਨਗੇ। ਤੇ ਅਸੀਂ ਵੀ ਇੱਕ ਘੱਟ ਗਿਣਤੀ ਹੈ ਪਾਕਿਸਤਾਨ 'ਚ ਵੀ, ਅੱਜ ਗੁੱਡ ਨੰਬਰ ਸਿੱਖ ਜਿਹੜੇ ਨੇ ਉਹ ਆਪਣੇ ਆਪ ਨੂੰ ਪਾਕਿਸਤਾਨੀ ਕਹਿਣ 'ਚ ਫਖਰ ਮਹਿਸੂਸ ਕਰਦੇ ਨੇ। ਸੋ ਸਾਡਾ ਕੇਸ ਵੀ ਕਿਸੇ ਸਟੇਜ ਦੇ ਉੱਤੇ ਜਿਹੜਾ ਹੈ ਉਹ ਇੰਟਰਨੈਸ਼ਨਲ ਬਣ ਸਕਦਾ। ਸੋ ਅਸੀਂ ਇਹ ਦੁਆ ਕਰਦੇ ਹਾਂ, ਅਰਦਾਸ ਕਰਦੇ ਹਾਂ ਅਕਾਲ ਪੁਰਖ ਦੇ ਅੱਗੇ ਕਿ ਪਾਕਿਸਤਾਨ ਜਿਹੜਾ ਇਹ ਸਾਰੇ ਕ੍ਰਾਈਸਿਸ 'ਚੋਂ ਨਿਕਲੇ, ਮਜ਼ਬੂਤ ਹੋਏ, ਆਰਥਿਕ ਤੌਰ 'ਤੇ ਮਜ਼ਬੂਤ ਹੋਏ। ਸਾਡੇ ਗੁਰਧਾਮ ਨੇ, ਸਾਡਾ ਮੱਕਾ ਮਦੀਨਾ, ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ ਸਾਡੇ ਲਈ ਪਾਕਿਸਤਾਨ ਪੁੰਨ ਧਰਤੀ ਹੈ। ਔਰ ਅਸੀਂ ਪਾਕਿਸਤਾਨ ਨੂੰ ਇੱਕ ਖੁਸ਼ਹਾਲ ਔਰ ਇੱਕ ਸਟੇਬਲ ਮੁਲਕ ਦੇ ਤੌਰ ਤੇ ਦੇਖਣਾ ਚਾਹੁੰਦੇ। ਸੋ ਇਹ ਅਕਾਲ ਪੁਰਖ ਅੱਗੇ ਅਸੀਂ ਅਰਦਾਸ ਕਰਦੇ ਹਾਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਹੁਣ ਆਪਾਂ ਜਿਹੜੇ ਆਪਣੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦੇ ਵੈਸੇ ਅੱਜ ਖਾਲਿਸਤਾਨ ਜ਼ਿੰਦਾਬਾਦ ਤੇ ਫਤਿਹ ਦੇ ਮੈਸੇਜ ਨੇ। ਗੁਰਮੁਖ ਸਿੰਘ ਗੁਰਮੁਖ ਜੀ ਕਹਿੰਦੇ ਨੇ ਕਿ ਪੰਜਾਬ ਖਾਲਿਸਤਾਨ ਜ਼ਿੰਦਾਬਾਦ, ਪੰਜਾਬ ਖਾਲਿਸਤਾਨ ਜ਼ਿੰਦਾਬਾਦ। ਹਰਦੀਪ ਸਿੰਘ ਜੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਪਰਮਿੰਦਰ ਜੀ, ਫਿਰ ਇਸੇ ਤਰ੍ਹਾਂ ਸੋਨਮਾਲ ਜੀ, ਜਤਿੰਦਰ ਸਿੰਘ ਜੀ, ਗੁਰਮੁਖ ਸਿੰਘ ਗੁਰਮੁਖ ਜੀ ਔਰ ਕੁਲਦੀਪ ਕੌਰ ਜੀ, ਧਰਮ ਸਿੰਘ ਜੀ, ਕੁਲਦੀਪ ਮਾਲ ਜੀ, ਫਿਰ ਇਸੇ ਤਰ੍ਹਾਂ JSK, ਫਿਰ ਗੁਰਮੁਖ ਸਿੰਘ ਗੁਰਮੁਖ ਜੀ ਔਰ ਇਸੇ ਤਰ੍ਹਾਂ ਸੁਖਚੈਨ ਸਿੰਘ ਬੈਤ ਔਰ ਇਸੇ ਤਰ੍ਹਾਂ ਫਿਰ ਉਹਨਾਂ ਦਾ ਸੇਮ ਹੀ ਹੈ, ਔਰ ਪਾਲ ਸਿੰਘ, ਇੰਦਰਜੀਤ ਸਿੰਘ ਸੰਧੂ ਜੀ, ਸੁਖਜੀਵਨ ਬੱਚੂ ਜੀ, ਗੁਰਮੀਤ ਸਿੰਘ ਜੀ,
ਇਹ ਕਹਿੰਦੇ ਨੇ ਬਹੁਤ ਹੀ ਵਧੀਆ ਚੈਨਲ ਜੀ, ਸੱਚੀਆਂ ਖਬਰਾਂ, ਖਾਲਸਾ ਇਹ ਰਾਜ ਵੱਲ ਵਧਦੇ ਕਦਮ। ਔਰ ਇਸੇ ਤਰ੍ਹਾਂ ਸੁਖਪਿੰਦਰ ਸਿੰਘ ਜੀ, ਸੱਚ ਸਭਨਾਂ ਦਾ ਖਸਮ ਹੈ। ਔਰ ਇਸੇ ਤਰ੍ਹਾਂ ਗਿਆਨ ਅਵਤਾਰ ਸਿੰਘ ਜੀ, ਫਤਿਹ ਐਂਡ ਰਾਮ ਜੀ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਗਿਆਨੀ ਅਵਤਾਰ ਸਿੰਘ ਜੀ ਕਹਿੰਦੇ ਨੇ ਕਿ ਸ਼ਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਜੀ ਦਾ 29 ਨਵੰਬਰ ਨੂੰ ਸ਼ਹੀਦੀ ਦਿਨ ਮਨਾਇਆ ਜਾ ਰਿਹਾ ਹੈ ਨਿਊਯਾਰਕ ਅਮਰੀਕਾ ਵਿੱਚ। ਔਰ ਫਿਰ ਇਸੇ ਤਰ੍ਹਾਂ ਕਹਿੰਦੇ ਨੇ ਸਾਨੂੰ ਫਤਿਹ ਵੀ ਬੁਲਾਉਂਦੇ ਨੇ। ਔਰ ਸੁਖਜੀਵਨ ਸਿੰਘ ਬੈਤ ਜੀ, ਫਿਰ ਇਸੇ ਤਰ੍ਹਾਂ ਜੱਟ ਜੀ ਔਰ ਗੁਰਜੀਤ ਸਿੰਘ ਜੀ, ਕੁਲਵਿੰਦਰ ਸਿੰਘ ਕਾਲੀਆ ਜੀ ਸਾਨੂੰ ਫਤਿਹ ਬੁਲਾਉਂਦੇ ਨੇ। मोहम्मद जावेद जी कहते हैं डॉक्टर साहब अस्सलाम वालेकुम, माशाल्लाह आपका प्रोग्राम बहुत अच्छा होता है, आप पाकिस्तान कब आ रहे हो? ਜਾਵੇਦ ਸਾਹਿਬ ਬਹੁਤ ਬਹੁਤ ਸ਼ੁਕਰੀਆ। ਜਦੋਂ ਰੱਬ ਨੂੰ ਮਨਜ਼ੂਰ ਹੋਇਆ ਬਹੁਤ ਜਲਦ ਸਾਡੀ ਚਾਹਨਾ ਹੈ ਉਸ ਗੁਰੂਆਂ ਦੀ ਧਰਤੀ ਤੇ ਔਰ ਤੁਹਾਡੇ ਸਾਰੇ ਪਿਆਰਿਆਂ ਨੂੰ ਮਿਲਣ ਦੀ। ਪਰ ਦੇਖੋ ਜਦੋਂ ਪ੍ਰੋਗਰਾਮ ਬਣਿਆ ਤੁਹਾਨੂੰ ਜ਼ਰੂਰ ਇਨਫੋਰਮ ਕਰਾਂਗੇ ਜੀ। ਬਲਵੰਤ ਸਿੰਘ ਜੀ, ਬਲਿਹਾਰ ਸਿੰਘ ਕੰਗ ਜੀ, ਅਮਰੀਕ ਸਿੰਦਰ ਜੀ ਔਰ ਸਿੰਘ ਨਵਜੋਤ ਜੀ, ਗੁਰਦੇਵ ਸਿੰਘ ਜੀ, ਫਿਰ ਇਸੇ ਤਰ੍ਹਾਂ ਸਿੰਦਰ ਜੀ ਨੇ ਕਿਹਾ ਸਾਊਂਡ ਗੁੱਡ। ਹਾਂਜੀ, शमशेर सिंह जी और इसी तरह सिंह गर्चा जी, राजनप्रीत जी और इसी तरह अतिमा राम और इसी तरह दिलबाग सिंह संधू जी, निहंग सिंह जी कहते हैं ऑलवेज ग्रेट शो, ग्रेट एनालिसिस। प्यारे सज्जन ਨੂੰ ਤਾਂ ਛੱਡ ਗਏ ਰਿਸ਼ੀ ਭਾਰਦਵਾਜ। ਹਾਂਜੀ, ਦੋ ਜਵਾਬ ਜੀ। ਉਹ ਕਹਿੰਦੇ ਜੀ ਬੀ ਰੈਸਟ ਅਸ਼ੋਰਡ ਵੀ ਵਿਲ ਨਾਟ ਅਲਾਉ ਸਿੱਖ ਐਕਸਟ੍ਰੀਮਿਜ਼ਮ ਐਟ ਐਨੀ ਕਾਸਟ। ਬਹੁਤ ਬਹੁਤ ਮੁਬਾਰਕ ਭਾਰਦਵਾਜ ਸਾਹਿਬ, ਇਸ ਕਿਸਮ ਦਾ ਕਰਨ ਦਾ ਕੋਈ ਨਹੀਂ। ਭਜਦਿਆਂ ਨੂੰ ਵਾਹਣ ਇੱਕੋ ਜਿਹਾ। ਦੇਖਾਂਗੇ ਆਪਾਂ, ਮਿਲਾਂਗੇ ਕਿਸੇ ਨਾ ਕਿਸੇ ਮੋੜ ਤੇ, ਫਿਰ ਦੇਖਾਂਗੇ ਕਿ ਭਾਈ ਸਿੱਖਾਂ ਨੇ ਕਿਵੇਂ ਹਿੰਦੂ ਤੋਂ ਵੀ ਐਕਸਟ੍ਰੀਮਿਜ਼ਮ ਨੂੰ ਜੜੋਂ ਉਖਾੜ ਕੇ, ਹੁਣ ਤਾਂ ਪਹਿਲਾਂ ਜਾਟਾਂ ਨਾਲ ਨਿਬੜ ਲੋ, ਕਹਿ ਰਹੇ ਨੇ ਤੁਹਾਡੀ ਕਬਰ RSS ਦੀ ਅਸੀਂ ਆਪਣੀ ਲੈਂਡ 'ਚ ਬਣਾਉਣੀ ਹੈ। ਓਕੇ ਜੀ। ਸੁਰਮੁਖ ਸਿੰਘ ਭੁੱਲਰ ਜੀ, ਅਮਰਜੀਤ ਸਿੰਘ ਸਿੱਧੂ ਸਾਹਿਬ ਫਿਰ ਜੀ। ਐਂਟੀਨਾ ਰਾਮ ਜੀ ਨੇ ਲਿਖਿਆ ਕਿ BC ਅਟਾਰਨੀ ਜਨਰਲ ਇਜ਼ ਨਿੱਕੀ ਸ਼ਰਮਾ, ਸੈਲੂਟ ਟੂ ਆਵਰ ਸਿਸਟਰ। ਬਹੁਤ ਚੰਗੀ ਗੱਲ ਹੈ ਕਿ ਜੇ ਨਿੱਕੀ ਸ਼ਰਮਾ ਜੀ ਉਹਨਾਂ ਨੇ ਉਹ ਬ੍ਰਿਟਿਸ਼ ਕੋਲੰਬੀਆ ਸੁਪਰੀਮ ਕੋਰਟ 'ਚ ਲੈ ਗਏ ਨੇ ਕੇਸ ਨੂੰ, ਬਹੁਤ ਚੰਗਾ ਕੰਮ ਹੈ। ਬਿਲਕੁਲ ਤੁਸੀਂ ਠੀਕ ਵਧਾਈ ਦਿੱਤੀ ਹੈ। ਸੰਗਰਾ ਜੀ ਔਰ ਇਸੇ ਤਰ੍ਹਾਂ ਰਣਜੀਤ ਸਿੰਘ ਜੀ, ਫਿਰ ਸੁਰਮੁਖ ਸਿੰਘ ਭੁੱਲਰ ਜੀ ਔਰ ਗੋਰਾ ਚੰਮਾ ਜੀ ਔਰ ਬੈਂਤ ਸਿੰਘ ਜੀ ਔਰ ਇਸੇ ਤਰ੍ਹਾਂ ਬਸਰਾ ਜੀ, ਕਿਰਪਾਲ S ਜੀ ਕਹਿੰਦੇ ਤਖਤੇ ਅਕਾਲ ਹਾਲੇ ਤਾਂ ਖੰਭ ਹੀ ਖਿਲਾਰੇ ਨੇ, ਉਡਾਨ ਹਾਲੇ ਬਾਕੀ ਹੈ, ਹਾਲੇ ਤਾਂ ਪੰਜੇ ਹੀ ਖੋਲੇ ਨੇ, ਸ਼ਿਕਾਰ ਹਾਲੇ ਬਾਕੀ ਹੈ, ਹਾਲੇ ਤੇ ਗੱਲਾਂ ਹੀ ਚੱਲੀਆਂ ਨੇ, ਰਾਜ ਹਾਲੇ ਬਾਕੀ ਹੈ, ਹਾਲੇ ਤਾਂ ਸਾਜ ਹੀ ਛੇੜੇ ਨੇ, ਤਾਜ ਹਾਲੇ ਬਾਕੀ ਹੈ, ਰਾਜ ਕਰੇਗਾ ਖਾਲਸਾ। ਸੋ ਨਾਈਸ। ਔਰ ਇਸੇ ਤਰ੍ਹਾਂ ਬਲਬੀਰ ਸਿੰਘ ਟਿਵਾਣਾ ਜੀ, ਸੁਰਮੁਖ ਸਿੰਘ ਭੁੱਲਰ ਜੀ, ਫਿਰ ਇਸੇ ਤਰ੍ਹਾਂ ਹਾਂਜੀ ਜਸਪਾਲ ਸਿੰਘ ਕੈਲੇ ਜੀ, ਫਿਰ ਇਸੇ ਤਰ੍ਹਾਂ ਅਜੀਤ ਸਿੰਘ ਜੀ, ਹਰਵਿੰਦਰ ਸਿੰਘ ਜੀ, ਕਿਰਪਾਲ ਸਿੰਘ ਸਮਰਾ, ਗੁਰਫਤਿਹ ਪ੍ਰਵਾਨ ਕਰਨੀ ਜੀ। ਮੈਂ ਕਿਰਪਾਲ ਸਿੰਘ ਫਰੋਮ ਸਪੇਨ। ਮੈਂ ਸਾਡੀ ਕੌਮ ਤੇ TV 84 ਦੇ ਦਰਸ਼ਕਾਂ ਨੂੰ ਬੇਨਤੀ ਕਰਦਾ ਕਿ 2 ਲੱਖ ਤੋਂ ਵੱਧ ਸਬਸਕ੍ਰਾਈਬਰ ਹਾਂ। ਅਗਰ ਅਸੀਂ $1 ਜਾਂ ਯੂਰੋ ਵੀ ਕਰੀਏ ਤਾਂ ਕੌਮੀ ਸੇਵਾ ਹੋਵੇਗੀ। ਫਿਰ ਬਹੁਤ ਬਹੁਤ ਸ਼ੁਕਰੀਆ ਸਰ ਕਿਰਪਾਲ ਸਿੰਘ ਜੀ, ਅਸੀਂ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਤੁਸੀਂ ਰੈਗੂਲਰਲੀ ਜੁੜੇ ਹੋ ਸਪੇਨ ਤੋਂ। ਅਸੀਂ ਐਕਸਪੈਕਟ ਵੀ ਕਰਦੇ ਹਾਂ ਕਿ ਭਾਈ ਬਾਕੀ ਤਾਂ ਇੰਡੀਅਨ ਸਟੇਟ ਦਾ ਨੈਰੇਟਿਵ ਹੈ, ਸਾਰੇ ਪਾਸੇ ਸਾਰੇ ਚੈਨਲ ਖਿਲਾਰ ਰਹੇ ਨੇ। ਅੱਛਾ, ਇਹੀ ਸਾਡੀ ਕੋਸ਼ਿਸ਼ ਹੈ ਕਿ ਸਿੱਖ ਨੈਰੇਟਿਵ ਜਿਹੜਾ ਹੈ ਉਹ ਦੁਨੀਆ ਤੱਕ ਪਹੁੰਚੇ। ਵੈਸੇ ਰਿਸ਼ੀ ਭਾਰਦਵਾਜ ਜੀ ਫੇਰ ਆਏ ਨੇ, ਉਹਨਾਂ ਨੇ ਚਾਹ ਦਾ ਸੱਦਾ ਦਿੱਤਾ। ਮੋਸਟ ਵੈਲਕਮ, ਤੁਸੀਂ ਸਗੋਂ ਆਓ। ਅਸੀਂ ਜਿਹੜਾ ਪੇ ਕਰਨਾ ਤਾਂ ਦੂਰ, ਤੁਹਾਨੂੰ ਸਮੋਸੇ ਔਰ ਟਿੱਕੀਆਂ ਪੈਕ ਕਰਕੇ ਵੀ ਨਾਲ ਤੁਹਾਡੇ ਟੱਬਰ ਲਈ ਵੀ ਦਿਆਂਗੇ, ਫਿਕਰ ਨਾ ਕਰੋ। ਸੋ ਨਾਈਸ ਜੀ ਡਾਕਟਰ ਸਾਹਿਬ। ਸੋ ਆਪਾਂ ਆਪਣੇ ਵੀਰਸ ਕੋਲ ਲੈਣੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਕਰਾਂਗੇ। ਸੋ ਇਸ ਦੇ ਨਾਲ ਆਪਣੇ ਵੀਰਸ ਕੋਲ ਲੈਣੇ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਹੀਂ